ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ਮਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਸਰ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਊਚੁਅਲ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 18 ਫਰਵਰੀ 2025 7 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਮਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਕਾਇਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਹੋਸ਼ਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਅਤੇ ਨਾਲ ਹੀ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੁਣ ਆਪਾਂ ਆਪਣੇ ਜਿਹੜੇ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀਆਂ 3 ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨਿਓਮ ਨੂੰ ਇੱਕ ਪੱਤਰ ਲਿਖਿਆ ਹੈ ਔਰ ਇਸ ਵਿੱਚ ਮੰਗ ਕੀਤੀ ਹੈ ਕਿ ਅਮਰੀਕਾ ਚੋਂ ਭਾਰਤ ਡਿਪੋਰਟ ਕੀਤੇ ਜਾਣ ਵਾਲੇ ਸਿੱਖਾਂ ਦੇ ਧਾਰਮਿਕ ਹੱਕਾਂ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਰੋਸ਼ਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਜਿਵੇਂ ਮੈਂ ਅਕਸਰ ਜਿਹੜੇ ਉਹ ਵੀਰ ਭੈਣਾਂ ਜਿਨ੍ਹਾਂ ਨਾਲ ਸਾਡਾ ਕੋਈ ਸਿੱਧਾ ਸੰਬੰਧ ਨਹੀਂ ਹੈ ਜਾਂ ਉਹਨਾਂ ਦੇ ਨਾਲ ਕੋਈ ਪਰਸਨਲ ਕਮਿਊਨੀਕੇਸ਼ਨ ਨਹੀਂ ਰਹੀ ਲੇਕਿਨ ਉਹ ਆਮ ਸਿੱਖ ਜਿਹੜੇ ਪੰਥ ਦੇ ਵਿੱਚ ਵਿਚਰਦੇ ਆ ਪੰਥ ਦਾ ਦਰਦ ਰੱਖਦੇ ਨੇ ਔਰ ਟੀਵੀ 84 ਦੀ ਅਹਿਮੀਅਤ ਨੂੰ ਸਮਝਦੇ ਨੇ ਜਦੋਂ ਉਹਨਾਂ ਵੱਲੋਂ ਭਾਵੇਂ ਜਿੰਨੀ ਮਰਜ਼ੀ ਮੀਗਰ ਕੰਟਰੀਬਿਊਸ਼ਨ ਹੁੰਦੀ ਹੈ ਉਹ ਮੇਰੇ ਦਿਲ ਨੂੰ ਟੱਚ ਕਰਦੀ ਹੈ ਔਰ ਉਹ ਮੈਨੂੰ ਇਹ ਵੀ ਅਹਿਸਾਸ ਕਰਵਾਉਂਦੀ ਹੈ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਹੈ। ਉਸ ਨੂੰ ਜਾਰੀ ਰੱਖਣਾ ਇਹ ਸਾਡਾ ਪੂਰਾ ਯਤਨ ਇਖਲਾਕੀ ਫਰਜ਼ ਔਰ ਪੂਰੀ ਤਾਕਤ ਨਾਲ ਇਸ ਨੂੰ ਅੱਗੇ ਤੋਰਨਾ ਬਣਦਾ ਹੈ। ਔਰ ਅੱਜ ਸਾਨੂੰ ਵੀਰ ਹਰਜੀਤ ਸਿੰਘ ਰੋਸ਼ਾ ਮੈਰੀਲੈਂਡ ਵਾਲਿਆਂ ਦਾ ਚੈੱਕ ਵਸੂਲ ਹੋਇਆ। ਉਹ ਕਿਰਤ ਕਰਨ ਵਾਲੇ ਕੋਈ ਵੀਰ ਨੇ ਮੇਰੇ ਨਾਲ ਕਦੇ ਉਹਨਾਂ ਦਾ ਰਾਬਤਾ ਨਹੀਂ ਹੈ ਲੇਕਿਨ ਜਿਵੇਂ ਉਹ ਰੈਗੂਲਰਲੀ ਕੰਟਰੀਬਿਊਟ ਵੀ ਕਰਦੇ ਨੇ ਔਰ ਕੋਈ ਵੀ ਆਪਣੇ ਬਾਰੇ ਕਦੇ ਉਹਨਾਂ ਨੇ ਜਾਣਕਾਰੀ ਦੇਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਹ ਮੇਰੇ ਲਈ ਹੋਰ ਵੀ ਜਿਹੜਾ ਹੈ ਉਹ ਟੱਚਿੰਗ ਪੁਆਇੰਟ ਹੈ। ਸੋ ਅਸੀਂ ਵੀਰ ਹਰਜੀਤ ਸਿੰਘ ਰੋਸ਼ਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ ਇਵੇਂ ਹੀ ਉਹਨਾਂ ਦੇ ਅੰਦਰ ਪੰਥ ਦਾ ਪਿਆਰ ਬਣਿਆ ਰਹੇ ਔਰ ਜਿਵੇਂ ਸਾਡੇ ਪੁਰਾਤਨ ਸਿੰਘਾਂ ਦਾ ਸੀ ਹਰ ਮੈਦਾਨ ਫਤਿਹ ਹਰ ਮੈਦਾਨ ਫਤਿਹ ਸਤਿਗੁਰੂ ਉਹਨਾਂ ਨੂੰ ਬਖਸ਼ਣ। ਅਸੀਂ ਲਗਾਤਾਰਤਾ ਨਾਲ ਜਿੱਥੇ ਭਾਰਤ ਸਰਕਾਰ ਜਿਸ ਨੇ ਅਮਰੀਕਾ ਦੇ ਅੱਗੇ ਖਾਸ ਤੌਰ ਤੇ ਇਸ ਇਮੀਗ੍ਰੈਂਟਸ ਦੇ ਮਾਮਲੇ ਦੇ ਵਿੱਚ ਲੀਗਲ ਔਰ ਇਲੀਗਲ ਦੋਨਾਂ ਦੇ ਮਾਮਲੇ 'ਚ ਹੀ ਲੱਗਦਾ ਹੈ ਵੀ ਪੂਰਾ ਸਰੈਂਡਰ ਕੀਤਾ ਹੈ। ਇਹਦੇ ਬਾਵਜੂਦ ਕਿ ਮੋਦੀ ਦੀ ਆਮਦ ਤੋਂ ਇੱਕ ਹਫ਼ਤਾ ਪਹਿਲਾਂ ਜਿਹੜੀ ਫਲਾਈਟ ਇਹਨਾਂ ਨੇ ਖੁਦ ਹੀ ਅੰਮ੍ਰਿਤਸਰ ਏਅਰਪੋਰਟ ਨੂੰ ਜਿਵੇਂ ਚੀਫ ਮਿਨਿਸਟਰ ਭਗਵੰਤ ਮਾਨ ਨੇ ਕਿਹਾ ਕਿ ਵੀ ਕਿੱਥੇ ਤਾਂ ਅੰਮ੍ਰਿਤਸਰ ਦੀ ਅਹਿਮੀਅਤ ਇੱਕ ਹੋਲੀ ਸਿਟੀ ਦੇ ਤੌਰ ਤੇ ਸਿੱਖ ਪੰਥ ਦੀ ਜਿਹੜੀ ਦਿਲ ਔਰ ਪ੍ਰਾਣ ਹਰਮੰਦਰ ਸਾਹਿਬ ਅਕਾਲ ਤਖਤ
ਜਿੱਥੇ ਸਥਿਤ ਹੈ ਉਸ ਦੇ ਤੌਰ ਤੇ ਹੈ, ਪਰ ਇਹ ਅੰਮ੍ਰਿਤਸਰ ਨੂੰ ਇੰਨਾ ਨੋਟੋਰੀਅਸ ਬਣਾ ਰਹੇ ਨੇ ਕਿ ਜਿਵੇਂ ਇਹ ਇਲੀਗਲ ਆਉਣ ਵਾਲਿਆਂ ਦਾ ਇੱਥੇ ਹੈੱਡਕੁਆਟਰ ਹੋਏ, ਔਰ ਇਹਦੇ ਬਾਵਜੂਦ ਕਿ ਵੱਡੀ ਗਿਣਤੀ 'ਚ ਜਿਹੜੇ ਡਿਪੋਰਟੀ ਨੇ ਉਹ ਗੁਜਰਾਤ ਦੇ ਜਾਂ ਯੂਪੀ ਜਾਂ ਹਰਿਆਣੇ ਦੇ ਨੇ, ਲੇਕਿਨ ਸਾਰੀਆਂ ਫਲਾਈਟਸ ਨੂੰ ਜਿਹੜੀਆਂ ਹੁਣ ਤਾਂ 3 ਜਾਂ 4 ਹੋ ਗਈਆਂ ਉਹਨਾਂ ਨੂੰ ਅੰਮ੍ਰਿਤਸਰ ਹੀ ਲਾਇਆ ਗਿਆ। ਔਰ ਇਹ ਵੀ ਜਦੋਂ ਪਤਾ ਲੱਗ ਗਿਆ ਸੀ ਕਿ ਭਾਈ ਹਥਕੜੀਆਂ ਔਰ ਬੀੜੀਆਂ ਦੇ ਵਿੱਚ ਜਕੜ ਕੇ ਪਹਿਲੀ ਫਲਾਈਟ ਵੇਲੇ ਲਿਆਂਦਾ ਗਿਆ, ਔਰ ਇਹ ਉੱਥੇ ਆਸ ਵੀ ਕੀਤੀ ਗਈ, ਪਾਰਲੀਮੈਂਟ 'ਚ ਵੀ ਭਾਰਤ ਦੇ ਸਵਾਲ ਉੱਠਿਆ ਔਰ ਲੀਡਰਾਂ ਨੇ ਕਿਹਾ ਕਿ ਵੀ ਜਦੋਂ ਮੋਦੀ ਹੁਣ ਜਾ ਰਿਹਾ ਹੈ ਇਸ ਗੱਲ ਨੂੰ ਜਿਹੜਾ ਹੈ ਉਹ ਉਹਨਾਂ ਦੇ ਅਮਰੀਕਨ ਹਾਇਰ ਅਥਾਰਟੀਜ਼ ਦੇ ਨੋਟਿਸ ਵਿੱਚ ਲਿਆਂਦਾ ਜਾਏ ਕਿ ਡਿਗਨੀਫਾਈਡ ਤਰੀਕੇ ਦੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਜਾਏ। ਹਾਲਾਂਕਿ ਚਾਹੀਦਾ ਤਾਂ ਇਹ ਸੀ ਜਿਵੇਂ ਜੇ ਯੂਕਰੇਨ ਦੇ ਵਿੱਚ ਕ੍ਰਾਈਸਿਸ ਹੋਇਆ, ਜਦੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ, 20,000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਜਿਹੜੇ ਨੇ ਉੱਥੇ ਮੌਜੂਦ ਸਨ, ਔਰ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਜਿਹਨੂੰ ਬੜਾ ਵੱਡਾ ਨਾਂ ਪਤਾ ਨਹੀਂ ਕਿਹੜਾ ਆਪਰੇਸ਼ਨ ਕੀ ਦਿੱਤਾ ਗਿਆ, ਆਪਣੇ ਜਹਾਜ਼ ਇੰਡੀਆ ਨੇ ਭੇਜੇ। ਔਰ ਅਸੀਂ ਅਮਰੀਕਾ ਤੋਂ ਡਿਪੋਰਟਿਸ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕੋਲੰਬੀਆ ਹੋਏ ਜਾਂ ਮੈਕਸੀਕੋ ਹੋਏ, ਉਹਨਾਂ ਨੇ ਆਪਣੇ ਜਹਾਜ਼ ਭੇਜੇ। ਇਹ ਵੀ ਸਵਾਲ ਉੱਠਿਆ ਕਿ ਬਈ ਫੌਜੀ ਜਹਾਜ਼ ਉਹ ਵੀ ਤੁਸੀਂ ਪੰਜਾਬ ਜਿਹੜਾ ਸਰਹੱਦ ਦੇ ਬਿਲਕੁਲ ਨੇੜੇ ਹੈ, ਸਰਹੱਦੀ ਹੈ ਪੰਜਾਬ ਪਾਕਿਸਤਾਨ ਨਾਲ ਲੱਗਦੇ, ਔਰ ਉਹਦੇ ਤੇ ਤੁਸੀਂ ਉਤਾਰ ਰਹੇ ਹੋ, ਔਰ ਫਿਰ ਬਿਲਕੁਲ ਗੁਲਾਮਾਂ ਤੋਂ ਵੀ ਬਦਤਰ ਬੇੜੀਆਂ ਤੇ ਹਥਕੜੀਆਂ, ਈਵਨ ਲੱਕ ਦੇ ਦੁਆਲੇ ਵੀ ਚੇਨ ਪਾ ਕੇ। ਤੇ ਲੇਕਿਨ ਇੱਥੇ ਅਸੀਂ ਦੇਖਦੇ ਹਾਂ ਵੀ ਸਵਾਲ ਤਾਂ ਕਿਸੇ ਨੇ ਕੀ ਚੁੱਕਣਾ ਸੀ। ਰਾਦਰ ਜਦੋਂ ਮੋਦੀ ਦੀ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਇਸ ਦੇ ਉੱਤੇ ਆਇਆ ਤੇ ਉਸ ਨੇ ਈਵਨ ਇੱਥੋਂ ਤੱਕ ਵੀ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਉਹਨਾਂ ਨੂੰ ਅਸੀਂ ਬੇਸ਼ੱਕ ਇਲੀਗਲ ਜਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਭਾਰਤੀ ਸ਼ਹਿਰੀ ਨੇ ਉਹਨਾਂ ਨੂੰ ਅਸੀਂ ਲੈ ਰਹੇ ਹਾਂ, ਲੇਕਿਨ ਘੱਟੋ ਘੱਟ ਉਹਨਾਂ ਨੂੰ ਇੱਕ ਇਨਸਾਨ ਤਾਂ ਸਮਝਿਆ ਜਾਏ, ਉਹਨਾਂ ਨੂੰ ਡਿਗਨੀਫਾਈਡ। ਔਰ ਮੌਕਾ ਸੀ ਟਰੰਪ ਦੀ ਪ੍ਰੈਜ਼ੈਂਸ ਦੇ ਵਿੱਚ, ਔਰ ਉੱਥੇ ਰਾਦਰ ਇਸ ਦੇ ਉਲਟ ਮੋਦੀ ਨੇ ਕਿਹਾ ਕਿ ਜੀ ਅਸੀਂ ਜਿਹੜਾ ਇਹ ਅਮਰੀਕਾ ਨਾਲ ਮਿਲ ਕੇ ਜਿਹੜਾ ਸਾਰਾ ਇਲੀਗਲ ਇਹਨੂੰ ਖਤਮ ਕਰਾਂਗੇ ਇਹ ਉਹ। ਹਾਲਾਂਕਿ 7.25 ਲੱਖ ਪਿਊ ਰਿਸਰਚ ਦੇ ਮੁਤਾਬਕ ਇੰਡੀਆ ਜਿਨ੍ਹਾਂ 'ਚ ਮੈਜੋਰਿਟੀ ਗੁਜਰਾਤੀ ਨੇ, ਸੋ ਇਸ ਨੇ ਨਾ ਸਿਰਫ ਭਾਰਤ ਦੇ ਲੋਕਾਂ ਨੂੰ ਬਿਟਰੇ ਕੀਤਾ ਹੈ ਜਾਂ ਸਿੱਖਾਂ ਪ੍ਰਤੀ ਤਾਂ ਜੋ ਇਹਨਾਂ ਦੀ ਨੀਤੀ ਹੈ ਹੀ ਆ ਬਦਨਾਮ ਕਰਨ ਦੀ, ਈਵਨ ਆਪਣੇ ਗੁਜਰਾਤੀਆਂ ਨੂੰ ਵੀ ਜਦੋਂ ਇਹ ਹੁੰਦਾ ਕਿ ਵੀ ਇਹ ਕਿਸੇ ਦਾ ਸਕਾ ਨਹੀਂ ਹੈ, ਇਹ ਤਾਂ ਅਡਾਨੀ ਦਾ ਸਕਾ ਹੈ ਕਿਉਂਕਿ ਉਹਦੀ ਜੇਬ ਦੇ ਵਿੱਚ ਇਹਦਾ ਹੱਥ ਹੈ ਔਰ ਇਹਨੇ ਉਹਦੀਆਂ ਜੇਬ ਭਰਨੀ ਨੇ ਤਾਂ ਹੀ ਉਹਦੇ ਚੋਂ ਕੱਢ ਸਕਦਾ। ਲੇਕਿਨ ਇਹ ਫਿਰ ਵੀ ਆਸ ਕੀਤੀ ਜਾਂਦੀ ਸੀ ਕਿ ਇਹਦਾ ਮਤਲਬ ਇਹ ਹੈ ਕਿ ਕੋਈ ਵੀ ਇਸ ਕਿਸਮ ਦਾ ਮੇਸ਼ਰ ਨਹੀਂ ਲਿਆ ਗਿਆ ਜਿਹਦੇ ਥੱਲੇ ਉਹਨਾਂ ਦੀ ਜਿਨ੍ਹਾਂ ਨੂੰ ਵਾਪਸ ਮੋੜਿਆ ਜਾ ਰਿਹਾ, ਜਿਨ੍ਹਾਂ 'ਚ ਇੱਕ ਵੱਡਾ ਹਿੱਸਾ ਬੀਬੀਆਂ ਤੇ ਬੱਚਿਆਂ ਦਾ ਹੈ, ਉਹਨਾਂ ਨੂੰ ਜ਼ਲੀਲ ਕਰਕੇ। ਔਰ ਜਿਹੜੀ ਗੱਲ ਨੇ ਸਿੱਖ ਕੌਮ ਨੂੰ ਹੋਰ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਗੁੱਸਾ ਔਰ ਗਮ ਲਿਆਂਦਾ, ਜਿਹੜੀ ਹੁਣ ਲੇਟੈਸਟ ਜਿਹੜੀ ਫਲਾਈਟ ਗਈ ਉਸ ਤੋਂ ਬਾਅਦ, ਕਿਉਂਕਿ ਪਹਿਲੀ ਫਲਾਈਟ ਵੇਲੇ ਹਥਕੜੀਆਂ ਬੀੜੀਆਂ ਦਾ ਜ਼ਿਕਰ ਤਾਂ ਸੀ, ਲੇਕਿਨ ਇਹ ਨਹੀਂ ਸੀ ਕਿ ਵੀ ਕਿਸੇ ਦੀ ਦਸਤਾਰ ਜਾਂ ਉਹਨਾਂ ਦੇ ਜਿਹੜੇ ਕੜੇ ਤੱਕ ਵੀ ਉਤਰਵਾਏ ਗਏ। ਹੁਣ ਜਿਹੜੀ ਲੇਟੈਸਟ ਫਲਾਈਟ ਜਦੋਂ ਪਹੁੰਚੀ ਔਰ ਇਹ ਆਇਆ ਕਿ ਭਾਈ ਕਿਵੇਂ ਉਹਨਾਂ ਦੀ ਜਿਹੜੇ ਰਿਪੋਰਟ ਕਿਉਂਕਿ ਇਹ ਬਹੁਤ ਸਾਰੇ ਉਹੀ ਨੇ ਜਿਹੜੇ ਪਿਛਲੇ 2-3 ਮਹੀਨੇ ਦੇ ਵਿੱਚ ਬਾਰਡਰ ਦੇ ਉੱਤੇ ਜਿਨ੍ਹਾਂ ਨੂੰ ਉਹਨਾਂ ਨੇ ਕੈਪਚਰ ਕੀਤਾ ਔਰ ਉਹਨਾਂ 'ਚ ਜਿਹੜਾ ਸਿੱਖ ਸਰੂਪ ਵਾਲੇ ਵੀ, ਕਿਉਂਕਿ ਜਿਹੜੇ ਲੋਕ ਜਿਹੜੇ ਵੀ ਰਾਊਟ ਰਾਹੀਂ ਆਏ ਕੁਛ ਤਾਂ ਉਹ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਭਾਈ ਏਜੰਟਾਂ ਨੇ, ਜਿਵੇਂ ਫੌਜੀ ਨੇ ਕਿਹਾ ਮੇਰੀ 15-17 ਸਾਲ ਦੀ ਨੌਕਰੀ, ਔਰ ਏਜੰਟ ਨੇ ਜਿਹੜਾ ਉਹ ਡੋਂਕੀ ਵਾਲੇ ਨੇ ਮੇਰੇ ਕੇਸ ਕਤਲ ਕੀਤੇ ਜਾਂ ਮੇਰੇ ਦੂਜਾ। ਲੇਕਿਨ ਇਹ ਸਾਹਮਣੇ ਆਇਆ ਵੀ ਇਹਨਾਂ ਫਲਾਈਟਸ ਦੇ ਵਿੱਚ ਜਿਹੜੇ ਲੇਟੈਸਟ ਗਈਆਂ ਨੇ ਇਹਨਾਂ ਦੇ ਵਿੱਚ ਉਹ ਵੀ ਨੇ ਜਿਨ੍ਹਾਂ ਦੀਆਂ ਦਸਤਾਰਾਂ ਲਾ ਕੇ ਉਹਨਾਂ ਨੇ ਡਸਟਬਿਨ ਦੇ ਵਿੱਚ ਸੁੱਟੀਆਂ ਔਰ ਉਹ ਅਪਮਾਨਿਤ ਕਰਕੇ ਉਹਨਾਂ ਨੂੰ ਤੋਰਿਆ। ਹੁਣ ਕਿਉਂਕਿ ਇੰਡੀਆ ਨੇ ਤਾਂ ਉਹਨਾਂ ਨੂੰ ਬਿਲਕੁਲ ਅਬੈਂਡਨ ਕਰਤਾ, ਸ਼ਹਿਰੀ ਤਾਂ ਉਹਨਾਂ ਦੇ ਸੀ ਔਰ ਇਹ ਮੌਕਾ ਸੀ ਕਿ ਮੋਦੀ ਦੀ ਵਿਜ਼ਿਟ ਵੇਲੇ ਇਸ ਮੁੱਦੇ ਨੂੰ ਉਠਾਇਆ ਜਾਂਦਾ, ਲੇਕਿਨ ਬਿਲਕੁਲ ਉਹਨਾਂ ਨੇ ਇਸ ਨੂੰ ਜਿਹੜਾ ਹੈ ਉਹ ਇਗਨੋਰ ਕੀਤਾ। ਔਰ ਇਸ ਦੇ ਉੱਤੇ ਸਾਡੀ 2-3 ਦਿਨ ਤੋਂ ਆਪਸੀ ਅੱਡ-ਅੱਡ ਜਥੇਬੰਦੀਆਂ ਦੇ ਨਾਲ ਵਿਚਾਰ ਚੱਲ ਰਹੀ ਸੀ ਕਿ ਭਾਈ ਇਹ ਮੁੱਦਾ ਹੈ ਜਿਸ ਨੂੰ ਹੁਣ ਅਮਰੀਕਾ ਲੈਵਲ ਤੇ ਜਿਹੜਾ ਇੰਡੀਆ ਨੇ ਤਾਂ ਫੇਲ ਕੀਤਾ ਹੀ ਹੈ, ਕਿਉਂਕਿ ਇਹ ਜਿਹੜਾ ਅਰੇਂਜਮੈਂਟ ਹੈ ਕਿ ਭਾਈ ਇਲੀਗਲਸ ਨੂੰ ਉਹਨਾਂ ਨੇ ਲੈਣਾ ਜਾਂ ਦੂਜਾ ਇਹ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਸੀ। ਪਹਿਲੀ ਸਟੇਜ ਦੇ ਉੱਤੇ ਲੋਕਲ ਜਿਹੜੇ ਅਮਰੀਕਨ ਸਿੱਖ ਨੇ ਉਹ ਡਾਇਰੈਕਟਲੀ ਇਨਵੋਲਵ ਨਹੀਂ ਸੀ ਹੋਣਾ ਚਾਹੁੰਦੇ ਕਿ ਵੀ ਇਸ ਇਸ਼ੂ ਨੂੰ ਜਿਹੜਾ ਹੈ
ਉਹ ਗਵਰਨਮੈਂਟ ਲੈਵਲ ਦੇ ਉੱਤੇ ਜਿਹੜਾ ਉਹ ਹੋਏ, ਕਿਉਂਕਿ ਕਈ ਫੈਕਟਰਸ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਪਰ ਜਦੋਂ ਇਹ ਕਕਾਰਾਂ ਦੀ ਬੇਅਦਬੀ ਔਰ ਖ਼ਾਸ ਤੌਰ ਤੇ ਦਸਤਾਰ ਦਾ ਮੁੱਦਾ ਆਇਆ, ਸੋ ਸਿੱਖ ਜਥੇਬੰਦੀਆਂ ਨੇ ਇਸ ਮੁੱਦੇ ਦੇ ਉੱਤੇ 1 to 1 ਵੀ ਪਹੁੰਚ ਕੀਤੀ ਹੈ। ਔਰ ਅੱਜ 3 ਜਿਹੜੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ, ਜਿਨ੍ਹਾਂ ਦੇ ਵਿੱਚ ਅਮਰੀਕਨ ਸਿੱਖ ਕਾਕਸ ਕਮੇਟੀ ਹੈ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਹੈ ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦੇ 3 ਪ੍ਰਮੁੱਖ ਆਗੂਆਂ ਦੇ ਦਸਤਖਤਾਂ ਥੱਲੇ ਡਾਕਟਰ ਪ੍ਰਿਤਪਾਲ ਸਿੰਘ, ਭਾਈ ਹਿੰਮਤ ਸਿੰਘ, ਭਾਈ ਗੁਰਦੇਵ ਸਿੰਘ ਇੱਕ ਜਿਹੜਾ ਲੈਟਰ, ਕਿਉਂਕਿ ਇਹ ਮਹਿਕਮਾ ਸਾਰਾ ਰਿਪੋਰਟ ਕਰਨ ਔਰ ਦੂਜਿਆਂ ਦਾ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਆਉਂਦਾ ਹੈ, ਤੇ ਜਿਹੜੀ ਕ੍ਰਿਸਟੀ ਨੋਇਮ ਜਿਹੜੇ ਨੇ ਇਹ ਸੈਕਟਰੀ ਹੋਮਲੈਂਡ ਸਿਕਿਉਰਿਟੀ ਨੇ। ਅਮਰੀਕਾ ਦੇ ਵਿੱਚ ਮਿਨਿਸਟਰ ਨੂੰ ਸੈਕਟਰੀ ਕਿਹਾ ਜਾਂਦਾ ਹੈ ਔਰ ਇਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਕਿਹਾ, ਪਹਿਲਾਂ ਤਾਂ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਕਿ ਵੀ ਤੁਹਾਡੀ ਕਨਫਰਮੇਸ਼ਨ ਐਜ਼ ਏ ਸੈਕਟਰੀ ਹੋਮਲੈਂਡ ਸਿਕਿਉਰਿਟੀ ਹੋਈ ਹੈ ਔਰ ਤੁਹਾਡੇ ਸਿਰ ਤੇ ਬਹੁਤ ਜ਼ਿੰਮੇਵਾਰੀਆਂ ਨੇ ਔਰ ਤੁਹਾਡੇ ਲਈ, ਤੁਹਾਡੇ ਸਾਹਮਣੇ ਸਭ ਤੋਂ ਵੱਡੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਇਸ ਮੁਲਕ ਨੂੰ ਸੁਰੱਖਿਅਤ ਰੱਖਣਾ, ਮੁਲਕ ਦੇ ਸ਼ਹਿਰੀਆਂ ਨੂੰ ਸੇਫ ਰੱਖਣਾ। ਔਰ ਅਸੀਂ ਸਿੱਖ ਅਮਰੀਕਨ ਜਿਹੜੇ ਹੈ, ਅਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੱਲੋਂ ਉਠਾਏ ਜਾ ਰਹੇ ਅਮਰੀਕਨ ਸਿਟੀਜ਼ਨਸ ਦੀ ਸੁਰੱਖਿਆ ਦੇ ਸਾਰੇ ਕਦਮਾਂ ਦੀ ਹਮਾਇਤ ਕਰਦੇ ਹਾਂ। ਸਾਨੂੰ ਇਹ ਪਤਾ ਹੈ ਕਿ ਵੀ ਸਾਡੀ ਕਮਿਊਨਿਟੀ ਨੂੰ ਬਹੁਤ ਸਾਰੇ ਥ੍ਰੈਟ ਵੀ ਨੇ, ਕਿਉਂਕਿ ਜਿਹੜਾ ਉਹ ਅਮਰੀਕਨ ਟੈਕਸ ਪੇਅਰ ਜਿਹੜੇ ਅਮਰੀਕਨ ਸੋਇਲ ਦੇ ਉੱਤੇ ਰਹਿੰਦੇ ਨੇ, ਉਹਨਾਂ ਨੂੰ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਨਿਸ਼ਾਨਾ ਬਣਾਇਆ ਗਿਆ ਔਰ ਤੁਹਾਡਾ ਜਿਹੜਾ ਮਹਿਕਮਾ ਹੈ ਉਹਨੇ ਹਮੇਸ਼ਾ ਹੀ ਜਿਹੜਾ ਇਸ ਦੇ ਉੱਤੇ ਬੜਾ ਕੁਇਕਲੀ ਰਿਸਪੌਂਸ ਕੀਤਾ ਹੈ। ਅੱਜ ਅਸੀਂ ਜਿਹੜਾ ਤੁਹਾਨੂੰ ਲਿਖ ਰਹੇ ਹਾਂ ਉਹਦਾ ਵਿਸ਼ਾ ਇਹ ਹੈ ਕਿ ਸਿੱਖ ਅਮਰੀਕਨਸ ਇਸ ਬਾਰੇ ਕੰਸਰਨ ਨੇ ਕਿ ਜਿਹੜੇ ਇੰਡੀਆ ਦੇ ਮੀਡੀਆ ਤੋਂ ਰਿਪੋਰਟਸ ਆ ਰਹੀਆਂ ਨੇ ਕਿ ਵੀ ਘੱਟੋ ਘੱਟ 24 ਸਿੱਖ ਡਿਪੋਰਟੀ ਜਿਹੜੇ ਨੇ ਉਹਨਾਂ ਦੀਆਂ ਦਸਤਾਰਾਂ ਲਾ ਕੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਬਹੁਤ ਵੱਡੀ ਦਾ ਨੰਬਰ ਹੈ 24। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਦਸਤਾਰਾਂ ਸਜਾਣਾ ਇਹ ਸਾਡਾ ਧਾਰਮਿਕ ਔਰ ਸਾਡਾ ਤਹਿਜ਼ੀਬੀ ਹੱਕ ਹੈ। ਇਹ ਜਿਹੜੀਆਂ ਨੇ ਇਹ ਦਸਤਾਰ ਸਾਡੇ ਮਜ਼ਹਬ ਦਾ ਦੇ ਫੇਥ ਦਾ ਜਿਹੜਾ ਇੱਕ ਅਨਿਖੜਵਾਂ ਹਿੱਸਾ ਹੈ ਔਰ ਇਹ ਜਿਹੜਾ ਕਈਆਂ ਨੂੰ ਇਹ ਜਿਹੜਾ ਬੇਸ਼ੱਕ ਇਹ ਪ੍ਰੋਸੀਜਰਲ ਡਿਟੇਲ ਤੁਸੀਂ ਜੋ ਵੀ ਇੱਥੇ ਬਣਾਈ ਹੋਏ ਹੋ ਇੱਕ ਵੱਖਰੀ ਕਹਾਣੀ ਹੈ, ਪਰ ਸਿੱਖ ਡਿਟੇਨੀਜ਼ ਨੂੰ ਫੋਰਸ ਕਰਨਾ ਉਹਨਾਂ ਦੀਆਂ ਪੱਗਾਂ ਲਾਹਣ ਦੇ ਲਈ ਇਹ ਜਿਹੜਾ ਇਸ ਨੇ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਰੋਸ ਦੀ ਲਹਿਰ ਪੈਦਾ ਕੀਤੀ ਹੈ ਔਰ ਇਹ ਜਿਹੜਾ ਈਵਨ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਫਰੀडम ਆਫ ਰਿਲੀਜਨ ਹੈ ਉਸ ਦਾ ਵੀ ਹਨਨ ਹੈ, ਕਿਉਂਕਿ ਜਿਹੜਾ ਬੰਦਾ ਅਮਰੀਕਾ ਦੀ ਸੋਇਲ ਤੇ ਹੈ ਘੱਟੋ ਘੱਟ ਅਮਰੀਕਾ ਜਿਹੜਾ ਉਹਨਾਂ ਹੱਕਾਂ ਦੀ ਜਿਹੜੇ ਕਿਉਂਕਿ ਇਹ ਤਾਂ ਮੁਲਕ ਹੀ ਉਸ ਮੁੱਢਲੀਆਂ ਫਰੀडम्स ਦੇ ਉੱਤੇ ਖੜਾ ਹੈ ਜਿਹਦੇ ਵਿੱਚ ਫਰੀडम ਆਫ ਰਿਲੀਜਨ ਮੁੱਢਲਾ ਹੱਕ ਹੈ। ਸੋ ਇਹ ਵਾਇਓਲੇਸ਼ਨ ਹੈ US ਕਨਸਟੀਟਿਊਸ਼ਨ ਦੀ ਵੀ। ਇਸ ਲਈ ਅਸੀਂ ਸਤਿਕਾਰ ਨਾਲ ਤੁਹਾਡੇ ਮਹਿਕਮੇ ਨੂੰ ਇਹ ਦਰਖਾਸਤ ਕਰਦੇ ਹਾਂ ਕਿ ਤੁਸੀਂ ਆਪਣੀ ਜੋ ਵੀ ਨੀਤੀ ਹੈ ਉਸ ਨੂੰ ਰਿਵਿਊ ਕਰੋ। ਇਹਨੂੰ ਜਿਹੜਾ ਕਰੰਟ ਡਿਪੋਰਟੇਸ਼ਨ ਪ੍ਰੋਸੀਜਰ ਹੈ ਇਸ ਦੇ ਵਿੱਚ ਸੋਧ ਕਰੋ, ਅਮੈਂਡ ਕਰੋ ਤਾਂ ਕਿ ਸਿੱਖ ਵਿਅਕਤੀਆਂ ਦੇ ਧਾਰਮਿਕ ਹੱਕਾਂ ਦੀ ਰੱਖਿਆ ਹੋਏ। ਫਿਰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਭਾਈ ਜੇ ਕਿਸੇ ਵੀ ਕਿਸਮ ਦੀ ਸਾਡੀ ਮਦਦ ਦੀ ਲੋੜ ਹੈ ਜਾਂ ਸਾਡੇ ਨਾਲ ਅੱਗੋਂ ਕੋਈ ਵਿਚਾਰ ਕਰਨ ਉਹਦੇ ਲਈ ਵੀ ਅਸੀਂ ਅਵੇਲੇਬਲ ਹੈ। ਔਰ ਜੇ ਇਹ ਉਹਨਾਂ ਨੇ ਕਿਹਾ ਨਹੀਂ ਹੈ ਕਿ ਵੀ ਜੇ ਪੱਗ ਤੁਸੀਂ ਅਲਾਉ ਨਹੀਂ ਕਰਦੇ, ਇਹਦੇ 'ਚ ਇਹ ਹੈ ਕਿ ਵੀ ਇਹ ਜਿਹੜਾ ਟੂ ਪ੍ਰੋਵਾਈਡ ਐਪਰੋਪਰੀਏਟ ਹੈਡ ਕਵਰਿੰਗਸ ਫॉर ਡਿਪੋਰਟੀਜ਼ ਸੇਫਗਾਰਡਿੰਗ देयर ਡਿਗਨਿਟੀ ਥਰੂ ਆਊਟ ਦਾ ਪ੍ਰੋਸੈਸ। ਵੈਸੇ ਬਹੁਤ ਵਾਰ ਜਦੋਂ ਪੁਲਿਸ ਹਵਾਲਾਤ ਦੇ ਵਿੱਚ ਵੀ ਡੱਕਿਆ ਜਾਂਦਾ ਹੈ ਜਾਂ ਦੂਸਰਾ ਇਹ ਪੱਗ ਜਾਂ ਕੋਈ ਚੀਜ਼ ਇਸ ਲਈ ਵੀ ਲੈ ਲਈ ਜਾਂਦੀ ਸੀ ਇਹ ਵੀ ਕਿ ਉਹਦੇ ਨਾਲ ਕੋਈ ਬੰਦਾ ਫਾਹ ਨਾ ਲੈ ਲੇ। ਇਹਨਾਂ ਨੇ ਤਾਂ ਉਹਨੂੰ ਸੇਫਟੀ ਪ੍ਰੋਸੀਜਰ ਦੇ ਥੱਲੇ ਰੱਖਿਆ ਹੋਇਆ ਹੈ। ਉਹਨਾਂ ਨੇ ਇਹ ਵਿਦਆਊਟ ਸੇਇੰਗ ਕਿ ਵੀ ਟਰਬਨ ਜੇ ਤੁਸੀਂ ਨਹੀਂ ਅਲਾਉ ਕਰਦੇ, ਉਹਨਾਂ ਨੇ ਇਹ ਕਿਹਾ ਕਿ ਵੀ ਜਿਵੇਂ ਜੇਲ੍ਹਾਂ ਦੇ ਵਿੱਚ ਹੈ, ਇੱਥੇ ਵੀ ਅਮਰੀਕਨ ਜੇਲ੍ਹਾਂ 'ਚ ਮੈਨੂੰ ਯਾਦ ਹੈ ਜਦੋਂ ਅਸੀਂ ਸ਼ੁਰੂ 'ਚ ਭਾਈ ਹਰਪਾਲ ਸਿੰਘ ਚੀਮਾ ਨੂੰ ਮਿਲੇ ਜਾਂ ਕੁਲਬੀਰ ਸਿੰਘ ਬੜਾ ਪਿੰਡ, ਤਾਂ ਉਹਨਾਂ ਦਾ ਸਿਰ ਨੰਗਾ ਹੁੰਦਾ ਸੀ। ਫਿਰ ਜੇਲ੍ਹ ਕਿਉਂਕਿ ਉਹਨਾਂ ਦਾ ਜੇਲ੍ਹ ਮੈਨੂਅਲ ਦੇ ਥੱਲੇ ਕੋਈ ਵੀ ਐਸਾ ਕੱਪੜਾ ਜਿਹਦੇ ਨਾਲ ਤੁਸੀਂ ਆਪਣਾ ਜਿਹੜਾ ਫਾਹ ਲੈ ਸਕੋ, ਫਿਰ ਉਹਨਾਂ ਦੇ ਨਾਲ ਗੱਲਬਾਤ ਜੇਲ੍ਹ ਅਧਿਕਾਰੀਆਂ ਨਾਲ ਵੱਡੇ ਪੈਮਾਨੇ ਤੇ ਦੂਜੀ, ਫਿਰ ਉਹਨਾਂ ਨੂੰ ਛੋਟਾ ਕੱਪੜਾ ਜਿਹਦੇ ਨਾਲ ਉਹ ਆਪਣਾ
ਸਿਰ ਢੱਕ ਸਕਦੇ ਨੇ, ਉਹ ਅਲਾਉ ਕੀਤਾ ਗਿਆ। ਸੋ ਇਸ ਗੱਲ ਦੇ ਮੱਦੇਨਜ਼ਰ ਇਹਨਾਂ ਨੇ ਇਹ ਕਿਹਾ ਕਿ ਵੀ ਫਰਦਰ ਕਾਲ ਔਨ ਯੂ ਟੂ ਪਾਰਟਨਰ ਵਿਦ ਆਵਰ ਕਮਿਊਨਿਟੀ ਟੂ ਪ੍ਰੋਵਾਈਡ appropriate head coverings for deportees, safeguarding their dignity throughout the process। ਕਿਉਂਕਿ ਆਲਮੋਸਟ 20 ਤੋਂ 25 ਘੰਟੇ ਦੀਆਂ ਫਲਾਈਟਸ ਨੇ, ਔਰ ਉਹਨਾਂ ਨੇ ਕਿਹਾ, ਫਿਰ ਉਹਨਾਂ ਨੇ ਕਿਹਾ ਵੀ ਅਸੀਂ ਸਾਡੀ ਕਮਿਊਨਿਟੀ ਹਮੇਸ਼ਾ ਹੀ ਕੋਈ ਵੀ ਜਿਹੜੀ ਤਬਦੀਲੀ ਹੈ ਜਾਂ ਕੋਈ ਵੀ ਕਾਨੂੰਨੀ ਹੈ ਪਾਰਟ ਉਸ ਦਾ ਹਮੇਸ਼ਾ ਹੀ ਉਸ ਨੂੰ ਕਬੂਲਦੀ ਹੈ। ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ ਤਾਂ ਕਿ ਸਿੱਖ ਧਰਮ ਦੀਆਂ ਬੇਸਿਕ ਵੈਲਿਊਜ਼ ਵੀ, ਹਿਊਮਨ ਡਿਗਨਿਟੀ ਵੀ, ਔਰ ਜਿਹੜੀਆਂ ਵੈਲਿਊਜ਼ ਰਿਲੀਜੀਅਸ ਫਰੀडम ਦੀਆਂ ਜਿਹੜੀਆਂ ਅਮਰੀਕਾ ਨੂੰ ਮਹਾਨ ਬਣਾਉਂਦੀਆਂ ਨੇ ਉਹਨਾਂ ਦੀ ਪਾਲਣਾ ਹੋਏ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬੜਾ ਐਪਰੋਪਰੀਏਟ ਪਾਰਟ ਹੈ। ਔਰ ਈਵਨ ਮੈਨੂੰ ਇਹ ਵੀ ਸਾਡੇ ਕੋਲ ਖਬਰ ਹੈ ਵੀ ਪਰਮਜੀਤ ਸਿੰਘ ਸਰਨਾ ਜਿਹੜੇ ਕਿਸੇ ਵੇਲੇ ਮਾਸਟਰ ਅਕਾਲੀ ਦਲ ਦੇ ਸੀ, ਫਿਰ ਆਪਣਾ ਅਕਾਲੀ ਦਲ, ਅੱਜ ਕੱਲ੍ਹ ਬਾਦਲ ਅਕਾਲੀ ਦਲ ਦੇ ਪ੍ਰੋਮੀਨੈਂਟ ਲੀਡਰਸ ਚੋਂ ਨੇ, ਪਰ ਉੱਥੋਂ ਕਿਸੇ ਦਾ ਵੀ ਇਹ ਕੰਮ ਤਾਂ ਈਵਨ ਅਕਾਲ ਤਖਤ ਦੇ ਲੈਵਲ ਤੇ ਵੀ ਹੋਣਾ ਚਾਹੀਦਾ ਸੀ। ਉਹਨਾਂ ਨੇ ਆਪਣੇ ਤੌਰ ਦੇ ਉੱਤੇ ਇਸ ਦਾ ਇਨੀਸ਼ੀਏਟ ਲਿਆ। ਉਹਨਾਂ ਨੇ ਅਮਰੀਕਨ ਐਮਬੈਸੀ ਨੂੰ ਲਿਖਿਆ ਦਿੱਲੀ ਦੇ ਵਿੱਚ, ਔਰ ਉਹਨਾਂ ਰਾਹੀਂ ਜਿਹੜਾ ਹੈ ਉਹਨਾਂ ਨੇ ਅਮਰੀਕਨ ਗਵਰਨਮੈਂਟ ਨੂੰ ਐਡਰੈਸ ਕੀਤਾ, ਔਰ ਉਹਨਾਂ ਨੇ ਬੜਾ ਇਹ ਯੂਜ਼ਫੁਲ ਨੁਕਤਾ ਇਹ ਉਠਾਇਆ ਕਿ ਵੀ ਟਰੰਪ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਟਰੰਪ ਜੇ ਪ੍ਰੈਜ਼ੀਡੈਂਟ ਹਾਊਸ 'ਚ ਨੇ ਤਾਂ ਉਹਨਾਂ ਦੀ ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਬੀਬੀ ਜਿਹੜੀ ਹੈ ਹਰਮੀਤ ਕੌਰ ਢਿੱਲੋਂ ਨੇ ਅਰਦਾਸ ਕੀਤੀ ਹੋਈ ਹੈ, ਔਰ ਜੇ ਅਰਦਾਸ ਦੀ ਅਹਿਮੀਅਤ ਔਰ ਸਿੱਖ ਧਰਮ ਦੀ ਅਹਿਮੀਅਤ ਦਾ ਅਹਿਸਾਸ ਹੈ ਅਮਰੀਕਨਾਂ ਨੂੰ, ਫਿਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਕਿਸੇ ਸਿੱਖ ਦੀ ਦਸਤਾਰ ਲਾਉਣਾ ਉਹਦੇ ਲਈ ਰਿਲੀਜੀਅਸ ਹਿਊਮਿਲੇਸ਼ਨ ਹੈ, ਉਸ ਦੀ ਆਈਡੈਂਟੀਟੀ ਦੇ ਉੱਤੇ ਜਿਹੜਾ ਸਵਾਲੀਆ ਨਿਸ਼ਾਨ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਮੁੱਦੇ ਦੇ ਉੱਤੇ ਈਵਨ ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਜਿਹੜੀ ਹੈ ਉਹਨਾਂ ਨੂੰ ਵੀ ਆਵਾਜ਼ ਚੁੱਕਣੀ ਚਾਹੀਦੀ ਹੈ। ਹਾਲਾਂਕਿ ਹਰਮੀਤ ਕੌਰ ਢਿੱਲੋਂ ਦੀ ਕਨਫਰਮੇਸ਼ਨ ਅਜੇ ਤੱਕ ਨਹੀਂ ਹੋਈ, ਅਜੇ ਉਹ ਅਸਿਸਟੈਂਟ ਜਿਹੜੀ ਅਟਾਰਨੀ ਜਨਰਲ ਨਹੀਂ ਬਣੀ, ਪਰ ਅੰਦਰੂਨੀ ਤੌਰ ਦੇ ਉੱਤੇ ਜਿਵੇਂ ਉਹਨਾਂ ਦਾ ਪ੍ਰਭਾਵ ਹੈ ਉਹਨਾਂ ਨੂੰ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਕੰਮ ਕਰਨਾ ਚਾਹੀਦਾ। ਹਾਲਾਂਕਿ ਇਸ ਮੁੱਦੇ ਦੇ ਉੱਤੇ ਓਵਰਆਲ ਵੀ ਸਾਨੂੰ ਸਰੀ ਤੋਂ ਸਾਡੇ ਵੀਰਾਂ ਨੇ ਇੱਕ ਜਰਸੀ ਜਿਹੜੀ ਬਣਾਈ ਹੈ ਉਹਦੇ ਉੱਤੇ ਇਬਾਰਤ ਹੈ, ਸਕਰੀਨ ਤੇ ਵੀ ਤੁਸੀਂ ਦੇਖ ਸਕਦੇ ਹੋ, ਨੋ ਵਨ ਇਜ਼ ਇਲੀਗਲ ਔਨ ਸਟੋਲਨ ਐਂਡ ਆਕੂਪਾਈਡ ਲੈਂਡ ਸਿੰਸ 1492। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਮਰੀਕਾ ਦੀ ਧਰਤੀ ਇੱਥੇ ਕੋਈ ਇਲੀਗਲ ਨਹੀਂ ਹੈ 1492 ਤੋਂ ਜਿਹੜਾ ਹੈ ਉਹ ਜਦੋਂ ਤੋਂ ਤੁਸੀਂ ਆਕੂਪਾਈ ਮਤਲਬ ਇਹਦਾ ਇਹ ਹੈ ਕਿ ਵੀ ਇੱਥੇ ਤਾਂ ਹਰ ਇੱਕ ਨੇ ਆ ਕੇ ਹੀ ਆਪਣਾ ਕਬਜ਼ਾ ਜਮਾਇਆ। ਮੁੱਢਲੇ ਤੌਰ ਦੇ ਉੱਤੇ ਇਹ ਮੁਲਕ ਤਾਂ ਨੇਟਿਵ ਅਮਰੀਕਨਸ ਦਾ ਸੀ, ਔਰ ਨੇਟਿਵ ਅਮਰੀਕਨਸ ਤੋਂ ਹੀ ਕਿਵੇਂ ਜਿਹੜੇ ਪਿਲਗ੍ਰਿਮ ਆਏ ਕਿਸ ਅੰਦਾਜ਼ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਖੋਹਣੀਆਂ, ਉਹਨਾਂ ਦਾ ਮਾਰ ਮਰਾਈ ਹੈ ਜਿਹੜਾ 20ਵੀਂ ਸਦੀ ਦੀ ਬਿਗਨਿੰਗ ਤੱਕ ਵੀ ਚੱਲਦਾ ਰਿਹਾ। ਸੋ ਇਹ ਕਹਿਣ ਦਾ ਕਿ ਵੀ ਬਾਕੀ ਨੇਟਿਵ ਅਮਰੀਕਨ ਤਾਂ ਕਲੇਮ ਕਰ ਸਕਦੇ ਨੇ ਸਾਡਾ ਇਹ ਮੁਲਕ ਹੈ, ਜਾਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਐਬੋਰੀਜਨਲਸ ਨੇ ਉਹ ਕਹਿ ਸਕਦੇ ਨੇ ਸਾਡਾ ਮੁਲਕ ਹੈ, ਜਾਂ ਨਿਊਜ਼ੀਲੈਂਡ ਦੇ ਵਿੱਚ ਮੌਰੀ ਇਹ ਕਹਿ ਸਕਦੇ ਨੇ। ਲੇਕਿਨ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਨੂੰ ਵੀ ਫਰਕ ਤਾਂ ਇੰਨਾ ਹੀ ਹੈ ਕਿ ਕੌਣ ਇੱਕ ਜਨਰੇਸ਼ਨ ਪਹਿਲਾਂ ਆਇਆ ਕੌਣ ਬਾਅਦ ਚ ਆਇਆ, ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਵੀ ਜਿਨ੍ਹਾਂ ਨੇ ਉਹੀ ਅਮਰੀਕਾ ਦੇ ਲਾਅ ਦੇ ਥੱਲੇ ਅਸਾਈਲਮ ਲਈ ਜਾਂ ਇੱਥੇ ਜਿਨ੍ਹਾਂ ਦੇ ਵਡੇਰੇ ਕੋਈ 3 ਜਨਰੇਸ਼ਨਾਂ ਕੋਈ 4 ਜਨਰੇਸ਼ਨਾਂ, ਉਹ ਇਲੀਗਲਸ ਨੂੰ ਇਵੇਂ ਸਮਝਦੇ ਨੇ ਜਿਵੇਂ ਕਿ ਇਹ ਕਿਸੇ ਹੋਰ ਧਰਤੀ ਤੋਂ ਆ ਗਏ ਨੇ, ਔਰ ਇਹ ਇਨਸਾਨ ਵੀ ਨਹੀਂ ਨੇ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਇੱਕ ਪੈਸੇ ਦੀ ਦੌੜ ਦੇ ਵਿੱਚ ਵੀ ਹੁਣ ਕਿਉਂਕਿ ਜਿਹੜਾ ਅਮਰੀਕਾ ਦੀ ਸੋਇਲ ਤੇ ਹੈ ਉਹਦੇ ਕੋਲ ਰਾਈਟ ਵੀ ਹੁੰਦੇ ਨੇ, ਤੁਸੀਂ ਇਨ ਦਾ ਮੀਨ ਟਾਈਮ ਕੁਛ ਨਾ ਕੁਛ ਮੂਵ ਕਰਦੇ ਹੋ। ਔਰ ਇੱਕ ਖਬਰ ਜਿਹੜੀ ਅੱਜ ਹਾਲਾਂਕਿ ਕੱਲ ਵੀ ਖਬਰ ਸੀ ਕਿ ਕੋਸਟਾ ਰੀਕਾ ਐਗਰੀਜ਼ ਟੂ ਐਕਸੈਪਟ ਇੰਡੀਅਨ ਮਾਈਗ੍ਰੈਂਟਸ ਡਿਪੋਰਟਡ ਫਰੋਮ US, ਕਿਉਂਕਿ ਹੁਣ ਅਮਰੀਕਾ ਨੂੰ ਇਹ ਲੱਗਦਾ ਹੈ ਵੀ ਇੱਥੇ ਜੇ ਤੁਸੀਂ ਜੇਲ੍ਹ 'ਚ ਕਿਉਂਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਨਾਲ ਰਿਲੇਟਡ ਜੇਲ੍ਹਾਂ ਨੇ ਜਿਨ੍ਹਾਂ 'ਚ ਰੱਖਿਆ ਜਾਂਦਾ ਹੈ ਉਹ ਪ੍ਰਾਈਵੇਟ ਨੇ, ਔਰ ਕਾਫੀ ਖਰਚਾ ਫੈਡਰਲ ਗਵਰਨਮੈਂਟ ਦਾ ਹੁੰਦਾ ਹੈ। ਤੇ ਇਹਨਾਂ ਨੂੰ ਲੱਗਾ ਕਿ ਵੀ ਥੋੜੇ ਘੱਟ ਪੈਸਿਆਂ ਦੇ ਨਾਲ ਤੁਸੀਂ ਬਾਹਰ ਜੇ ਛੋਟੇ ਮੋਟੇ ਸੈਂਟਰਲ ਅਮਰੀਕਾ ਜਾਂ ਕੈਰੀਬੀਅਨ ਜਾਂ ਦੂਜੇ ਮੁਲਕਾਂ ਦੇ ਵਿੱਚ ਇੱਥੋਂ ਉਹਨਾਂ ਨੂੰ ਕੱਢੋ, ਇੱਕ ਤਾਂ ਉਹਨਾਂ ਦੇ ਹੱਕ ਖਤਮ ਹੋ ਜਾਂਦਾ ਹੈ ਕਿ ਵੀ ਉਹ ਅਮਰੀਕਾ 'ਚ ਤਾਂ ਕੋਈ ਨਾ ਕੋਈ ਕਾਨੂੰਨੀ ਚਾਰਾ ਜੋ ਵੀ ਕਰਨਗੇ ਵਕੀਲਾਂ ਰਾਹੀਂ ਦੂਜਿਆਂ ਰਾਹੀਂ।
ਸੋ ਉਸ ਦੇ ਲਈ ਹੁਣ ਕੋਸਟਾ ਰੀਕਾ ਤਿਆਰ ਹੋ ਗਿਆ। ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੂੰ ਇੰਡੀਆ ਭੇਜਣਾ ਜਾਂ ਦੂਜਾ ਉਹਨਾਂ ਨੂੰ ਪਹਿਲਾਂ ਕੋਸਟਾ ਰੀਕਾ ਰੱਖਦੇ ਆ ਜਦੋਂ ਤੱਕ, ਕਿਉਂਕਿ ਫਲਾਈਟਸ ਦਾ ਪ੍ਰਬੰਧ ਹੁੰਦਾ ਹੈ, ਜਾਣਾ ਆਣਾ। ਔਰ ਉਹਨਾਂ ਨੇ ਪਹਿਲਾ 200 ਮਾਈਗ੍ਰੈਂਟਸ ਦਾ ਜਿਹੜੇ ਇਲੀਗਲ ਜਿਨ੍ਹਾਂ ਨੂੰ ਕਿਹਾ ਗਿਆ ਉਹ ਜੁਆਨ ਸੈਂਟਾ ਮਾਰੀਆ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ 19 ਫਰਵਰੀ ਨੂੰ ਯਾਨੀ ਕਿ ਕੱਲ ਜਿਹੜੇ ਨੇ 200 ਇਸ ਕਿਸਮ ਦੇ ਮਾਈਗ੍ਰੈਂਟ ਕੋਸਟਾ ਰੀਕਾ ਜੋ ਹੋਣਗੇ। ਉਹਨਾਂ ਨੇ ਕਿਹਾ ਜੀ ਅਸੀਂ ਬ੍ਰਿਜ ਬਣਨ ਨੂੰ ਤਿਆਰ ਹੈ ਔਰ ਇਸ ਦੇ ਵਿੱਚ ਦਾ ਫਸਟ ਜਿਹੜਾ ਪਹਿਲਾ 200 ਮਾਈਗ੍ਰੈਂਟਸ ਦਾ ਗਰੁੱਪ ਹੈ ਇੱਕ ਕਮਰਸ਼ੀਅਲ ਫਲਾਈਟ ਰਾਹੀਂ ਬੁੱਧਵਾਰ ਫੈਬਰਵਰੀ 19 ਨੂੰ ਜਿਹੜਾ ਉਹ ਆਏਗਾ। ਕੋਸਟਾ ਰੀਕਾ ਦੇ ਪ੍ਰੈਜ਼ੀਡੈਂਟ ਰੋਡਰਿਗੋ ਸ਼ੇਵ ਰੋਬਿਸ ਦੇ ਦਫ਼ਤਰ ਨੇ ਕਿਹਾ। ਔਰ ਇਹ ਜਿਹੜਾ ਇਹਨਾਂ 'ਚ ਬਹੁਤ ਸਾਰੇ ਜਿਹੜੇ 200 ਕੋਸਟਾ ਰੀਕਾ ਭੇਜੇ ਜਾ ਰਹੇ ਨੇ ਇਹ ਸੈਂਟਰਲ ਏਸ਼ੀਆ 'ਚੋਂ ਔਰ ਜ਼ਿਆਦਾ ਇੰਡੀਆ 'ਚੋਂ ਨੇ। ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਵੀ ਹਾਲਾਂ ਉਹਨਾਂ ਨੇ ਐਗਜ਼ੈਕਟ ਨੰਬਰ ਨਹੀਂ ਦਿੱਤਾ ਵੀ ਇੰਡੀਅਨ ਕਿੰਨੇ ਨੇ, ਪਰ ਵੱਡੀ ਗਿਣਤੀ 'ਚ ਇੰਡੀਆ ਦੇ ਨੇ। ਔਰ ਇਹਨਾਂ ਨੂੰ ਟੈਂਪਰੇਰੀ ਫੈਸਿਲਿਟੀ ਦੇ ਵਿੱਚ ਉੱਥੇ ਰੱਖਿਆ ਜਾਏਗਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਇੱਕ ਉਹਨਾਂ ਨੇ USA ਨੂੰ ਫੰਡ ਕਰੇਗਾ ਇਹ ਸਾਰੇ ਨੂੰ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ IOM ਦੇ ਥੱਲੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ 3 ਬੈਚ ਜਿਹੜੇ ਨੇ 332 ਇੰਡੀਅਨਸ ਦੇ ਆਲਰੇਡੀ ਭਾਰਤ ਭੇਜੇ ਜਾ ਚੁੱਕੇ ਨੇ ਤੇ ਹੁਣ ਇਹਨਾਂ ਨੇ ਕੋਸਟਾ ਰੀਕਾ ਨੂੰ ਮਿਡਲ ਲੱਭ ਲਿਆ ਤਾਂ ਕਿ ਇੱਥੋਂ ਫੌਰਨ ਜਿਹੜੇ ਚੱਕੇ ਜਾ ਰਹੇ ਨੇ ਉਹਨੂੰ ਚੁੱਕ ਕੇ ਕੋਸਟਾ ਰੀਕਾ ਭੇਜੋ। ਹਾਲਾਂਕਿ ਕਹਿਣ ਨੂੰ ਹੈ ਜੀ ਉਹਨਾਂ ਦਾ ਇਮੀਡੀਏਟ ਉੱਥੇ ਵੀ ਹੋ ਸਕਦਾ ਹੈ ਕਿ ਮਹੀਨਿਆਂ ਵਧੀਏ ਗਰਨ ਸਰਨ ਔਰ ਦੂਜਾ। ਔਰ ਇਹ ਜਿਹੜਾ ਇੱਕ ਇੰਨਾ ਖੌਫ ਇਸ ਵੇਲੇ ਭਰਪਾ ਕਰ ਦਿੱਤਾ ਗਿਆ ਇਲੀਗਲ, ਜਿਵੇਂ ਅਸੀਂ ਦੱਸਿਆ ਸੀ ਕਿ ਵੀ ਜਿਹੜਾ ਆਈਸ ਨੂੰ ਜਿਹੜੀ ਇਮੀਗ੍ਰੇਸ਼ਨ ਔਰ ਕਸਟਮ ਐਨਫੋਰਸਮੈਂਟ ਮਹਿਕਮਾ ਉਹਨਾਂ ਨੇ ਸਕੂਲਾਂ ਤੇ ਚਰਚਿਜ਼ ਧਾਰਮਿਕ ਥਾਵਾਂ ਔਰ ਹਸਪੀਟਲਸ ਤੇ ਵੀ ਰੇਡ ਦਾ ਜਿਹੜਾ ਹੈ ਉਹ ਹੱਕ ਦਿੱਤਾ ਹੈ, ਜਿਹੜੀ ਐਕਸੈਪਸ਼ਨ ਸੀ ਉਹ ਖਤਮ ਕੀਤੀ ਹੈ। ਔਰ ਇਹਦਾ ਨਤੀਜਾ ਹੈ ਕਿ ਡੀਟੇਲ ਸਟੋਰੀਜ਼ ਇਸ ਤੇ ਨੇ ਕਿ ਸਕੂਲਾਂ ਦੇ ਵਿੱਚ ਅਟੈਂਡੈਂਸ ਬਹੁਤ ਘਟ ਗਈ ਹੈ ਔਰ ਉਹਨਾਂ ਨੂੰ ਹਮੇਸ਼ਾ ਇਹ ਖੌਫ ਰਹਿੰਦਾ ਕਿ ਵੀ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਆ ਕੇ ਚੱਕ ਲੈਣਾ। ਸਟੂਡੈਂਟਸ ਹਾਈਡ, attendance drop, schools around US confront anxiety over Trump's action on immigration। ਕਿ ਇਹ ਇਸ ਸਾਰੇ ਦਾ ਨਤੀਜਾ ਹੈ ਕਿ ਵੀ ਬੱਚੇ ਜਿਹੜੇ ਨੇ ਪਰ ਹੁਣ ਇਹ ਰਿਅਲਾਈਜ਼ ਨਹੀਂ ਕਰਦੇ ਕਿ ਵੀ ਕਿੰਨਿਆਂ ਕੁ ਨੂੰ ਇਹ ਤੋੜ ਲੈਣਗੇ। ਜਿਹੜੇ ਇਲੀਗਲ ਜਿਹੜੇ ਨੇ ਉਹ ਵਿਚਾਰੇ ਕੰਮ ਤਾਂ ਕਿਤੇ ਨਾ ਕਿਤੇ ਕਰਦੇ ਨੇ, ਉਹਨਾਂ ਦੇ ਅੱਗੋਂ ਜਿਹੜੇ ਬੱਚੇ ਜਾਂ ਬੱਚੀਆਂ ਨੇ ਉਹ ਐਜੂਕੇਸ਼ਨ ਲੈਂਦੇ ਨੇ ਤੇ ਜੇ ਐਜੂਕੇਸ਼ਨ ਨਹੀਂ ਲੈਣਗੇ ਘਰਾਂ 'ਚ ਰਹਿਣਗੇ ਅਲਟੀਮੇਟਲੀ ਇੱਕ ਫੈਕਟਰ ਤਾਂ ਹੈ ਜਿਹੜਾ ਫੀਅਰ ਹੈ ਕਿ ਵੀ ਇਹ ਜਿਹੜੇ ਆਏ ਨੇ ਜਾਂ ਉਹਨਾਂ 'ਚ ਕ੍ਰਾਈਮ ਕਰਦੇ ਨੇ। ਪਰ ਜਦੋਂ ਤੁਸੀਂ ਮੁੱਢਲਾ ਹੱਕ ਐਜੂਕੇਸ਼ਨ ਦਾ ਵੀ ਬੱਚਿਆਂ ਤੋਂ ਖੋਲੋਗੇ ਤੇ ਉਹ ਤਾਂ ਕ੍ਰਿਮੀਨਲ ਹੀ ਬਣਨਗੇ, ਹੋਰ ਕੀ ਕਰਨਗੇ ਉਹ। ਔਰ ਤੁਸੀਂ ਕਿੰਨਿਆਂ ਕੁ ਨੂੰ ਮਾਰੋਗੇ, ਕਿੰਨਿਆਂ ਕੁ ਨੂੰ ਤੁਸੀਂ ਬਾਹਰ ਕੱਢੋਗੇ, ਕਿੰਨਿਆਂ ਕੁ ਨੂੰ। ਔਰ ਇਸ ਵੇਲੇ ਕੈਲੀਫੋਰਨੀਆ ਦੇ ਐਗਰੀਕਲਚਰ ਸੈਕਟਰ ਨਾਲ ਸੰਬੰਧਿਤ ਸਾਡੇ ਵੀਰ ਦੱਸ ਰਹੇ ਸੀ ਕਿ ਵੀ ਉਹ ਲੇਬਰ ਵੀ ਆਲਮੋਸਟ ਨਿਲ ਤੱਕ ਪਹੁੰਚ ਗਈ ਹੈ। ਨਤੀਜੇ ਦੇ ਤੌਰ ਤੇ ਬਹੁਤ ਬੁਰਾ ਹਾਲ ਹੈ। ਇਸੇ ਤਰ੍ਹਾਂ ਜਿਹੜੀ ਆਟੋਮੋਬਾਈਲ ਇੰਡਸਟਰੀ ਹੈ ਜਿਹਦੇ 'ਚ ਬਹੁਤ ਸਾਰੇ ਜਿਹੜੇ ਸਪੈਨਿਸ਼ ਔਰ ਦੂਸਰੇ ਜਿਹੜੇ ਲੋਕ ਆਉਂਦੇ ਜਾਂਦੇ ਮੈਕਸੀਕਨ ਨੇ ਉਹ ਹੁਣ ਡਰਦੇ ਨਹੀਂ ਆਉਂਦੇ ਕਿਉਂਕਿ ਕਈਆਂ ਦਾ ਕੋਈ ਨਾ ਕੋਈ ਜਿਹਦਾ ਰਿਕਾਰਡ ਹੈ ਖਾਸ ਤੌਰ ਤੇ, ਕੋਈ ਭਾਵੇਂ ਸ਼ਾਪ ਲਿਫਟਿੰਗ ਹੈ ਜਾਂ ਦੂਜਾ ਹੈ ਉਹ ਵੀ ਵੱਡਾ ਕ੍ਰਾਈਮ ਬਣਾ ਦਿੱਤਾ ਉਹਨਾਂ ਨੇ। ਯਾਨੀ ਅੱਗੇ ਤਾਂ ਸ਼ਾਪ ਲਿਫਟਿੰਗ ਨੂੰ ਇਹ ਸੀ ਵੀ ਇੱਕ ਤੋਂ ਬਾਅਦ ਜੇ ਹੁਣ ਦੂਸਰਾ ਹੋਏ ਤੇ ਉਹ ਵੀ ਤੁਹਾਡਾ। ਔਰ ਈਵਨ ਜਿਹੜਾ ਹੁਣ ਕੁਛ ਥਾਵਾਂ ਤੇ ਗ੍ਰੀਨ ਕਾਰਡ ਹੋਲਡਰਸ ਦੀ ਡਿਪੋਰਟੇਸ਼ਨ ਦੀ ਵੀ ਹਾਲਾਂਕਿ ਖਬਰਾਂ ਰਿਊਮਰਸ ਵੀ ਬੜੀਆਂ ਨੇ ਲੇਕਿਨ ਉਹਦੇ 'ਚ ਅੱਜ ਮੈਂ ਕੋਈ TV ਚੈਨਲ ਉੱਥੇ ਇਸ ਨੂੰ ਡਿਸਕਸ ਕਰ ਰਿਹਾ ਸੀ, ਮੈਂ ਹੈਡਲਾਈਨ ਨਹੀਂ ਦੇਖੀ ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਨਹੀਂ ਹੈ ਵੀ ਹਰ ਗ੍ਰੀਨ ਕਾਰਡ ਹੋਲਡਰ ਜਿਹੜਾ ਉਹਨੂੰ ਡਿਪੋਰਟ ਕੀਤਾ ਜਾ ਸਕਦਾ, ਪਰ ਇੱਕ ਪਾਰਟ ਹੈ ਕਿ ਜੇ ਉਹਨੇ ਭਾਵੇਂ ਅੱਜ ਤੋਂ 20 ਸਾਲ ਪਹਿਲਾਂ ਵੀ ਕੋਈ ਕ੍ਰਾਈਮ ਕੀਤਾ ਹੋਏ ਜਿਹਦੇ ਥੱਲੇ ਜਿਹੜੀ ਸਜ਼ਾ 1 ਸਾਲ ਦੀ ਮਿਲਦੀ ਹੋਏ ਜਿਹਨੂੰ ਫੈਲਨੀ ਕਹਿੰਦੇ ਨੇ। ਫੈਲਨੀ ਦੀ ਡੈਫੀਨੇਸ਼ਨ ਹੀ ਇਹ ਹੈ ਕਿ ਜਿਸ ਭਾਵੇਂ ਉਹ ਜੇਲ੍ਹ ਨਾ ਕੱਟੀ ਹੋਏ ਉਹਨੂੰ ਸਸਪੈਂਡਡ ਜਿਹੜੀ ਹੈ ਸਜ਼ਾ ਕਿਹਾ ਜਾਂਦਾ ਕਿ ਵੀ ਤੁਸੀਂ ਪਲੀ ਬਾਰਗੇਨ ਕਰ ਲਿਆ ਕੋਰਟ ਦੇ ਵਿੱਚ ਔਰ ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਕਮਿਊਨਿਟੀ ਸਰਵਿਸ ਕਰ ਲਓ 15 ਦਿਨ ਜਾ ਕੇ ਗੁਰਦੁਆਰੇ ਭਾਂਡੇ ਮਾਂਜ ਲਓ ਜਾਂ ਕੋਈ ਹੋਰ ਸੋਸ਼ਲ NGO ਦੇ ਨਾਲ ਕੰਮ ਕਰ ਲਓ ਔਰ ਤੁਹਾਨੂੰ ਹੁਣ ਉਹਨਾਂ ਨੂੰ ਤਾਂ ਉਹ ਭਾਵੇਂ 15 ਸਾਲ ਪਹਿਲਾਂ ਵਾਪਰਿਆ ਹੋਏ ਲੇਕਿਨ ਤੁਹਾਡੇ ਰਿਕਾਰਡ ਦੇ ਉੱਤੇ ਔਰ ਉਹ ਫੈਲਨੀ ਹੈ। ਭਾਵੇਂ ਤੁਹਾਡੀ ਸਸਪੈਂਡਡ ਪਨਿਸ਼ਮੈਂਟ ਸੀ, ਭਾਵੇਂ ਤੁਸੀਂ ਜੇਲ੍ਹ ਨਹੀਂ ਕੱਟੀ
ਲੇਕਿਨ ਜਿਹੜੇ ਵੀ ਕੇਸ ਦੇ ਵਿੱਚ 1 ਸਾਲ ਦੀ ਸਜ਼ਾ ਹੁੰਦੀ ਹੈ ਉਹ ਫੈਲਨ ਹੈ, ਔਰ ਜਿਹੜਾ ਫੈਲਨ ਹੈ ਉਹ ਡਿਪੋਰਟੇਬਲ ਹੈ, ਭਾਵੇਂ ਉਹਦੇ ਕੋਲ ਗ੍ਰੀਨ ਕਾਰਡ ਹੈ। ਸੋ ਹੁਣ ਤੱਕ ਤਾਂ ਇਹ ਸੀ ਕਿ ਵੀ ਕੋਈ ਜਿਹੜਾ ਕਰਦਾ ਹੀ ਨਹੀਂ ਸੀ ਉਹ ਸਾਰਿਆਂ ਨੂੰ, ਜਹਾਂ ਉਸ ਕਿਸਮ ਦਾ ਜਿਹੜਾ ਹੈ ਉਹ ਜਦੋਂ ਸਿਟੀਜ਼ਨਸ਼ਿਪ ਲਈ ਅਪਲਾਈ ਕਰਦਾ ਸੀ ਤਾਂ ਸਿਟੀਜ਼ਨਸ਼ਿਪ ਵੇਲੇ ਐਕਸਟਰਾ ਇਨਕੁਆਇਰੀਜ਼ ਹੁੰਦੀਆਂ ਨੇ, ਉਦੋਂ ਉਹ ਕੱਢ ਲੈਂਦਾ ਸੀ ਤੁਹਾਡਾ ਕੇਸ ਹੈ। ਇਸ ਲਈ ਕਈ ਤਾਂ ਸਿਟੀਜ਼ਨਸ਼ਿਪ ਦੇ ਲਈ ਜਾਂਦੇ ਸੀ ਤਾਂ ਉਹਨਾਂ ਨੂੰ ਚੁੱਕਿਆ ਹੁੰਦਾ ਸੀ ਕਿ ਵੀ ਇਹ ਪਾਰਟ ਹੈ। ਸੋ ਹੁਣ ਜਿਹੜੇ ਕੇਸਾਂ 'ਚ ਇਹ ਕਿਹਾ ਜਾ ਰਿਹਾ ਕਿ ਗ੍ਰੀਨ ਕਾਰਡ ਹੋਲਡਰ ਨੂੰ ਵੀ ਡਿਪੋਰਟ ਕੀਤਾ ਗਿਆ ਜਾਂ ਕੀਤਾ ਜਾ ਰਿਹਾ, ਉਹ ਫੈਲਨ ਨੇ। ਕਿਉਂਕਿ ਇਸ ਵੇਲੇ ਇੰਨੇ ਇਸ ਦੇ ਉੱਤੇ ਨਾ ਪੱਖੀ ਜਿਹੜੇ ਨੇ ਉਹ ਚੱਲ ਰਹੇ ਨੇ, ਰਿਊਮਰਸ ਦਾ ਪੂਰਾ ਦੌਰ ਹੈ, ਇਸ ਲਈ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਹਾਂ। ਬਾਕੀ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਦੁਖਦਾਈ ਦੌਰ ਹੈ। ਬਿਲਕੁਲ ਇਸ ਕੌਮ ਦੇ ਵਿੱਚ ਹੌਸਲਾ ਰਹਿਣਾ ਚਾਹੀਦਾ ਹੈ। ਅਸੀਂ ਇਹ ਸਮਝਦੇ ਹਾਂ ਕਿ ਕੋਈ ਵੀ ਲੀਗਲ ਜਾਂ ਇਹ ਤਾਂ ਕਬੀਰ ਧਰਤੀ ਸਾਧ ਕੀ ਬਾਉਂਡਰੀਜ਼ ਦੂਜੀਆਂ ਆ ਪਾਸਪੋਰਟ ਵਗੈਰਾ ਤਾਂ ਅੱਜ ਤੋਂ 80-90 ਸਾਲ ਪਹਿਲਾਂ ਕੋਈ ਪਾਸਪੋਰਟ ਦਾ ਕਾਨਸੈਪਟ ਹੀ ਨਹੀਂ ਸੀ। ਈਵਨ ਵਿਦ ਇਨ ਇੰਡੀਆ ਜਿਹੜਾ ਡੇਟ ਆਫ ਬਰਥ ਲਿਖਣ ਦਾ ਪਾਰਟ ਹੈ ਉਹ 1930 'ਚ ਸ਼ੁਰੂ ਹੋਇਆ ਜਦੋਂ ਰਿਕਾਰਡ ਆਇਆ। ਔਰ ਇਹੀ ਕਾਰਨ ਹੈ ਜਦੋਂ ਅਸੀਂ ਬਾਬਾ ਫੌਜਾ ਸਿੰਘ ਜਿਹੜੇ ਦੌੜਾਕ ਨੇ 107-8 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੌੜਦੇ ਨੇ, ਉਹਨਾਂ ਦਾ ਕਿਤੇ ਵੀ ਰੈਕਡ 'ਚ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕੀਤਾ ਗਿਆ, ਕਿਉਂਕਿ ਉਹ ਜਦੋਂ ਪੈਦਾ ਹੋਏ ਉਦੋਂ ਤਾਂ ਬਰਥ ਰਿਕਾਰਡ ਹੀ ਨਹੀਂ ਸੀ ਕੀਤਾ ਜਾਂਦਾ। ਹਾਂ, ਜਿਹੜਾ ਕੋਈ ਉਦੋਂ ਪ੍ਰਾਇਮਰੀ ਸਕੂਲ 'ਚ ਗਿਆ ਹੋਏ ਤੇ ਅੰਦਾਜ਼ੇ ਜਿਹੇ ਨਾਲ ਲਿਖਿਆ, ਉਹ ਕਹਿੰਦਾ ਮੈਂ ਸਕੂਲੇ ਗਿਆ ਹੀ ਨਹੀਂ ਤੇ ਬਰਥ ਹੈ ਨਹੀਂ ਸੀ। ਇਸ ਲਈ ਅਸੀਂ ਭਾਵੇਂ ਉਹਨਾਂ ਨੂੰ ਮਾਣ ਦਿੰਦੇ ਆ ਇਹ ਕਹਿ ਕੇ, ਪਰ ਉਹਨਾਂ ਨੂੰ ਗਿਨੀ ਬੁੱਕ ਆਫ ਰੈਕਡ ਜਾਂ ਦੂਜੇ ਦੇ ਵਿੱਚ ਦੁਨੀਆ ਦਾ ਸਭ ਤੋਂ ਲੰਬੀ ਉਮਰ ਦਾ ਦੌੜਾਕ ਕਰਕੇ ਉਹ ਰੈਕਗਨੀਸ਼ਨ ਨਹੀਂ ਹੈ। ਦੂਸਰੇ ਜਿਵੇਂ ਐਡੀਡੈਡ ਕਿ ਕੀ ਐਡਾਂ ਉੱਡਾਂ 'ਚ ਉਹਨਾਂ ਦਾ ਚੱਲਦਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ 1980ਵਿਆਂ ਤੋਂ ਪਹਿਲਾਂ ਵੀ ਜਦੋਂ ਜਿਹੜੇ ਲੋਕ ਇੱਥੇ 1970ਵਿਆਂ 'ਚ ਵਿਚਾਰੇ ਬਾਰਡਰ ਕ੍ਰਾਸ ਕਰਕੇ ਜਾਂ ਕੋਈ ਵੀਜ਼ਾ ਇੱਧਰੋਂ ਉੱਧਰੋਂ ਲਾ ਕੇ ਆਉਂਦੇ ਸੀ, ਉਦੋਂ ਵੀ ਉਹਨਾਂ ਦੀਆਂ ਜੇ ਤੁਸੀਂ ਕਹਾਣੀਆਂ ਸੁਣੋ ਤਾਂ ਹੁੰਦਾ ਸੀ ਉਦੋਂ ਵੀ ਇਮੀਗ੍ਰੇਸ਼ਨ ਰੇਡ ਹੁੰਦੇ ਸੀ। ਕਈ ਵਾਰੀ 10-10 ਬੰਦੇ 15-15 ਇੱਕੋ ਥਾਂ ਤੇ ਇਕੱਠੇ ਨੇ, ਜੋ ਹੀ ਰੇਡ ਹੋਇਆ ਕੋਈ ਜੰਪ ਕਰਕੇ ਇੱਧਰ ਨੂੰ ਦੌੜਿਆ, ਕੋਈ ਉੱਧਰ ਨੂੰ, ਕਿਸੇ ਦੀ ਲੱਤ ਟੁੱਟ ਗਈ ਥੱਲੇ ਡਿੱਗ ਕੇ, ਕੋਈ 2-4 ਨੂੰ ਚੱਕ ਕੇ ਲੈ ਜਾਂਦੇ ਸੀ। ਸੋ ਇਹ ਤਾਂ ਜਦੋਂ 80ਵਿਆਂ ਦੇ ਵਿੱਚ ਅਸਾਈਲਮ ਦਾ ਕਾਨਸੈਪਟ ਆਇਆ ਤੇ ਫਿਰ ਪੱਕੇ ਹੋਣ ਦੀ ਪ੍ਰੋਸੈਸ ਸ਼ੁਰੂ ਹੋਈ। ਨਹੀਂ ਤਾਂ ਇੱਥੇ ਕਈ ਜਿਹੜੇ ਨੇ ਇਲੀਗਲ ਫਿਰ ਵਿਆਹ ਦੇ ਨਾਂ ਥੱਲੇ ਉਹ ਜਾਲੀ ਜਿਹਾ ਜਿਹੜੇ ਹੁੰਦੇ ਸੀ, ਉਹ ਵੀ ਜਾਲੀ ਵਿਆਹ ਵਾਲੀਆਂ ਪੈਸੇ ਖਾਈ ਜਾਂਦੀਆਂ ਸੀ। ਜਿੱਦਣ ਅਗਲੇ ਦਿਨ ਤਰੀਕ ਤੇ ਜਾਣਾ ਪਿਛਲੀ ਰਾਤ ਮੁੱਕਰ ਜਾਂਦੀਆਂ ਸੀ, ਉਹ ਫਿਰ ਵਿਚਾਰੇ ਇਲੀਗਲ ਹੀ ਰਹਿੰਦੇ ਸੀ। 15-15 ਸਾਲ ਬਾਅਦ ਕਈਆਂ ਦੇ ਜਿਹੜੇ ਨੇ ਇੱਥੋਂ ਕਲੀਅਰ ਹੋਏ। ਲੇਕਿਨ 80ਵਿਆਂ ਦੇ ਵਿੱਚ 2-3 ਪ੍ਰੋਗਰਾਮ ਜਦੋਂ ਉਦੋਂ ਥੋੜਾ ਜਿਹਾ ਮੈਂ ਸਮਝਦਾ ਵੀ ਹਿਊਮੈਨਿਟੇਰੀਅਨ ਬੇਸ ਆਇਆ ਜਾਂ ਲੇਬਰ ਦੀ ਲੋੜ ਸੀ। ਪਹਿਲਾ ਪ੍ਰੋਗਰਾਮ ਐਮਨੈਸਟੀ 81 ਦਾ ਆਇਆ ਕਿ ਜਿਹੜੇ 81 ਦੇ ਆਏ ਹੋਏ ਨੇ ਉਹ ਜੇ ਸਾਬਤ ਕਰ ਦੇਣ, 3 ਐਡਰੈਸ ਦੇ ਦੇਣ ਕਿੱਥੇ ਰਹਿ, ਜਾਂ ਕੋਈ ਬਿੱਲ ਤੇ ਉੱਤੇ ਉਹਨਾਂ ਦਾ ਨਾਂ ਹੋਏ ਜਾਂ ਦੂਜਾ ਹੋਏ, ਤੇ ਉਹ ਪ੍ਰੋਗਰਾਮ ਦੇ ਥੱਲੇ ਲੱਖਾਂ ਪੱਕੇ ਹੋਏ। ਫਿਰ SAW ਪ੍ਰੋਗਰਾਮ ਆਇਆ, ਸਪੈਸ਼ਲ ਐਗਰੀਕਲਚਰ ਵਰਕਰ, ਕਿ ਜਿਹਨੇ 84 ਤੋਂ 87 ਕਿ 88 ਤੱਕ 86 ਤੱਕ ਸ਼ਾਇਦ 82 ਤੋਂ 86 ਤੱਕ ਜਿਹੜਾ 90 ਦਿਨ ਖੇਤਾਂ ਦੇ ਵਿੱਚ ਕੰਮ ਕੀਤਾ ਹੋਇਆ ਐਗਰੀਕਲਚਰ ਵਰਕ। ਮਕਸਦ ਉਹਨਾਂ ਦਾ ਸੀ ਕਿ ਜਿਹੜੇ ਮੈਕਸੀਕਨ ਲੇਬਰ ਆਉਂਦੇ ਸੀ, ਮੌਸਮ ਤੇ ਆਏ ਚਲੇ ਗਏ, ਉਹਨਾਂ ਨੂੰ ਜਿਹੜਾ ਘੱਟੋ ਘੱਟ ਡਿਪਲੋਇਮੈਂਟ ਆਥੋਰਾਈਜੇਸ਼ਨ ਬੜੇ ਟੈਕਸ ਹੋਏ ਉਹਨਾਂ ਨੂੰ। ਇਹਨਾਂ ਨੂੰ ਇਹ ਸੀ ਵੀ ਕੰਮ ਤਾਂ ਕਰੀ ਜਾਂਦੇ ਨੇ ਲੋਕ, ਇਲੀਗਲ ਵੀ ਨੇ, ਵੀ ਜੇ ਤੁਸੀਂ ਉਹਨਾਂ ਦੇ ਲਈ ਲੀਗਲੀ ਰਾਹ ਪੱਧਰਾ ਕਰੋਗੇ ਉਹ ਰਿਕਾਰਡ ਦੇ ਵਿੱਚ ਆਣਗੇ, ਟੈਕਸ ਵੀ ਦੇਣਗੇ ਔਰ ਉਹਨਾਂ ਦਾ ਕੋਈ ਰਿਕਾਰਡ ਵੀ ਹੋਏਗਾ। ਸੋ ਉਸ ਵੇਲੇ ਦੋਨੋਂ ਹੀ ਜਿਹੜੀਆਂ ਪਾਰਟੀਆਂ ਸੀ, ਡੈਮੋਕ੍ਰੈਟਿਕ ਔਰ ਰਿਪਬਲਿਕਨ, ਹਾਲਾਂ ਜਿਵੇਂ ਹੁਣ ਟਰੰਪ ਰਿਪਬਲਿਕਨ ਨੇ ਤਾਂ ਉਹ ਬਿਲਕੁਲ ਹੀ ਕਰਤਾ। ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਜਿਹੜੀ ਉਦੋਂ ਲੀਡ ਸੀ ਉਹ ਰਿਪਬਲਿਕਨ ਪਾਰਟੀ ਨੇ ਲਈ। ਰੀਗਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਐਮਨੈਸਟੀ 81 ਔਰ SAW ਪ੍ਰੋਗਰਾਮ, ਸਪੈਸ਼ਲ ਐਗਰੀਕਲਚਰ ਵਰਕਰ। ਫਿਰ ਜਿਹੜਾ ਅਸਾਈਲਮ ਦਾ ਕਾਨਸੈਪਟ ਸੀ, ਜਿਵੇਂ ਅਫਗਾਨਿਸਤਾਨ ਦੇ ਵਿੱਚ ਜੰਗ ਚੱਲ ਰਹੀ ਸੀ, ਉਹ ਉੱਥੋਂ ਹੀ ਅਸਾਈਲਮ ਲੈ ਕੇ ਆਉਂਦੇ ਸੀ ਜਾਂ ਦੂਜੇ। ਲੇਕਿਨ ਸਿੱਖ ਅਸਾਈਲਮ ਸੀਕਰਸ ਦਾ ਪਹਿਲਾ ਕੇਸ ਜਿਹੜਾ 1988-89 ਦੇ ਵਿੱਚ ਅਪਰੂਵ ਹੋਇਆ, ਕਿਉਂਕਿ ਉਦੋਂ ਕੋਈ ਇੱਥੋਂ ਦੇ ਜੱਜ ਜਾਂ ਦੂਜੇ ਮੰਨਣ ਨੂੰ ਹੀ ਤਿਆਰ ਨਹੀਂ ਸੀ। ਫਿਰ 90ਵਿਆਂ ਤੱਕ ਪਹੁੰਚਦੇ ਆ, ਫਿਰ ਤਾਂ ਧੜਾ ਧੜ ਲਾਈਨ ਲੱਗ ਗਈ। ਹੁਣ ਉਹ ਬੀਬੀ ਵਕੀਲ ਦੱਸ ਰਹੇ ਸੀ, ਕਹਿੰਦੇ ਵੀ ਜੱਜ
ਜਦੋਂ ਦੇਖਦੇ ਨੇ ਉਹ ਕਹਿੰਦਾ ਵੀ ਇਹਦੇ ਕੋਲ ਵੀ ਮਾਨ ਪਾਰਟੀ ਦਾ ਲੈਟਰ, ਇਹਦੇ ਕੋਲ ਵੀ ਮਾਨ ਉਹ ਕਹਿੰਦਾ ਵੀ ਇਹ 20 ਨੂੰ ਤਾਂ ਕਹਾਣੀ ਸਭ ਦੀ ਇੱਕੋ ਹੀ ਹੈ ਕਿ ਜੀ ਅਸੀਂ ਪੋਸਟਰ ਲਾਉਂਦੇ ਸੀ, ਅਸੀਂ ਇਹ ਕਰਦੇ ਸੀ। ਹਾਲਾਂ ਚਲੋ ਇਹਨੇ ਇੱਕ ਮੌਕਾ ਦਿੱਤਾ ਉਹਦੇ 'ਚ, ਕਿਉਂਕਿ ਕੈਲੀਫੋਰਨੀਆ ਔਰ ਨਿਊਯਾਰਕ ਦੋ ਐਸੀਆਂ ਸਟੇਟਾਂ ਜਿੱਥੇ ਲਿਬਰਲ ਜੱਜ ਬੈਠੇ ਨੇ, ਫੈਡਰਲ ਜਾਂ ਦੂਜੇ ਹਿਊਮੈਨਿਟੇਰੀਅਨ। ਪਰ ਹੁਣ ਜਿਹੜੇ ਟਰੰਪ ਦੇ ਆਰਡਰ ਨੇ, ਜਿਸ ਅੰਦਾਜ਼ ਈਵਨ ਫੈਡਰਲ ਜੱਜ ਆ 10 ਕੇ 12 ਜੱਜ ਫਾਇਰ ਕਰਤੇ ਨੇ 3 ਦਿਨ ਪਹਿਲਾਂ, ਔਰ ਜਿਵੇਂ ਕਾਨੂੰਨ ਕੱਸਿਆ ਜਾ ਰਿਹਾ, ਈਵਨ ਜੱਜਾਂ ਦੇ ਕੋਲ ਵੀ ਉਹ ਡਿਸਕ੍ਰਿਸ਼ਨ ਨਹੀਂ ਹੋਏਗੀ ਕਿ ਉਹ ਜੇ ਕਿਸੇ ਨੂੰ ਚਾਹਣ ਵੀ ਰਾਹਤ ਦੇਣਾ ਤਾਂ ਬਹੁਤਾ ਦੇ ਸਕਣ, ਇੰਨਾ ਕੋ ਟਾਈਟ ਕਰ ਰਹੇ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਇੱਕ ਹਿੱਸਾ ਕ੍ਰਾਈਮ ਦਾ ਵੀ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਸਟੇਟ ਨੇ ਡਾਇਸਪੋਰਾ ਸਿੱਖਾਂ ਦੀ ਖਾਲਿਸਤਾਨ ਦੀ ਆਵਾਜ਼, ਜਿਹੜੀ ਖਾਲਿਸਤਾਨ ਰੈਫਰੈਂਡਮ ਰਾਹੀਂ ਹਾਈਲਾਈਟ ਹੋਈ, ਉਹਨੂੰ ਕ੍ਰਸ਼ ਕਰਨ ਦੇ ਲਈ ਨਾ ਸਿਰਫ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਸਹਾਰਾ ਲਿਆ, ਵੱਡੀ ਗਿਣਤੀ ਦੇ ਵਿੱਚ ਕ੍ਰਿਮੀਨਲ ਪੁਸ਼ ਕੀਤੇ। ਹੁਣ ਜੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਜਿਹੜੇ 4 ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਉਹ ਸਾਰੇ ਪੰਜਾਬੀ ਸਿੱਖ ਪਰਿਵਾਰਾਂ ਦੇ ਮੁੰਡੇ ਨੇ, ਔਰ ਬਿਸ਼ਨੋਈ ਗੈਂਗ, ਉਹਦਾ ਕਜ਼ਨ, ਉਹਦਾ ਭਰਾ, ਕੋਈ ਫਲਾਣਾ ਅਮਰੀਕਾ ਦੇ ਵਿੱਚ ਵੀ ਗੈਂਗਸਟਰ। ਸੋ ਇੱਕ ਇਹ ਵੀ ਆਸਪੈਕਟ ਹੈ ਵੀ ਇਸ ਦੇ ਨਾਲ ਜਿੱਥੇ ਪਰਜਿੰਗ ਹੋ ਰਹੀ ਹੈ, ਇੱਕ ਪਾਸੇ ਜਿਹੜੇ ਵਿਚਾਰੇ ਲੱਖਾਂ ਰੁਪਏ ਦੇ ਕੇ ਆਏ ਨੇ ਉਹ ਸਫਰ ਕਰ ਰਹੇ ਨੇ, ਪਰ ਇਹਦੇ ਨਾਲ ਕ੍ਰਿਮੀਨਲਸ ਜਿਹੜੇ ਨੇ ਉਹ ਵੀ ਆਊਟ ਹੋਣਗੇ, ਨਹੀਂ ਤਾਂ ਵੱਡੀ ਗਿਣਤੀ ਦੇ ਵਿੱਚ। ਹੁਣ ਇੱਥੇ ਕੈਨੇਡਾ ਅਮਰੀਕਾ ਜੇ ਫਰੋਤੀਆਂ ਵਾਲੇ ਕ੍ਰਿਮੀਨਲ ਆ ਗਏ, ਕੌਣ ਉਹਨਾਂ ਨੂੰ ਕਿਹਨੇ ਭੇਜਿਆ? ਸੋ ਅਸੀਂ ਕਈ ਵਾਰੀ ਜਸਟ ਇੱਕ ਪਾਸਾ ਨਾ ਦੇਖੀਏ, ਹਰ ਇਸ਼ੂ ਦੇ ਆਸਪੈਕਟ ਨੇ, ਪੈਨਿਕ 'ਚ ਵੀ ਜਾਣ ਦੀ ਲੋੜ ਵੀ ਨਹੀਂ ਹੈ, ਲਾ ਐਨਫੋਰਸਮੈਂਟ ਏਜੰਸੀਜ਼ ਨਾਲ ਵੀ ਕੋਆਪਰੇਟ ਕਰਨ ਦੀ ਲੋੜ ਹੈ। ਬਟ ਐਟ ਦਾ ਸੇਮ ਟਾਈਮ ਜਿੱਥੇ ਸਾਡੀ ਰਿਲੀਜੀਅਸ ਡਿਗਨਿਟੀ ਦੀ ਗੱਲ ਹੈ, ਰਿਲੀਜੀਅਸ ਵੈਲਿਊਜ਼ ਦੀ ਗੱਲ ਹੈ, ਰਿਲੀਜੀਅਸ ਫਰੀडम ਦੀ ਗੱਲ ਹੈ, ਉਸ ਦੇ ਲਈ ਅਸੀਂ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਨਾਲ, ਅਮਰੀਕਨ ਲਾਅ ਮੇਕਰਸ ਦੇ ਨਾਲ, ਹੋਮਲੈਂਡ ਸਿਕਿਉਰਿਟੀ ਦੇ ਨਾਲ ਜਿਹੜਾ ਕਲੋਜ਼ਲੀ ਕੰਮ ਕਰਾਂਗੇ। ਔਰ ਇਹ ਤਿੰਨੋਂ ਸਿੱਖ ਜਥੇਬੰਦੀਆਂ ਨੇ ਠੀਕ ਟਾਈਮ ਦੇ ਉੱਤੇ ਠੀਕ ਢੰਗ ਦੇ ਨਾਲ ਇਸ ਕੇਸ ਨੂੰ ਪ੍ਰੈਜ਼ੈਂਟ ਕੀਤਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਵਿਊਅਰਸ ਵੈਲਕਮ ਬੈਕ ਅਗੇਨ। ਔਰ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਯੂਕਰੇਨ ਦੇ ਮੁੱਦੇ ਤੇ ਨਾਟੋ ਨੂੰ ਬਿਲਕੁਲ ਅਣਗੌਲਿਆਂ ਕਰਦਿਆਂ ਰੂਸ ਨਾਲ ਸਿੱਧੀ ਗੱਲਬਾਤ ਆਰੰਭੀ ਹੈ ਔਰ ਗੱਲਬਾਤ ਦਾ ਪਹਿਲਾ ਦੌਰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਸ਼ੁਰੂ ਹੋਇਆ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਲਗਭਗ 80 ਸਾਲ ਪੁਰਾਣੇ ਵਰਲਡ ਆਰਡਰ ਦੀ ਥਾਂ ਹੁਣ ਇੱਕ ਨਵਾਂ ਵਰਲਡ ਆਰਡਰ ਲੈਣ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਧਰਤੀ ਹਿਲਦੀ ਹੈ ਉਹਨੂੰ ਜ਼ਲਜ਼ਲਾ, ਭੂ ਚਾਲ, ਭੂ ਜ਼ਮੀਨ ਨੂੰ ਕਹਿੰਦੇ ਨੇ, ਭੂ ਦਾ ਹਿਲਣਾ ਵੱਖਰੀ ਚਾਲ, ਜ਼ਲਜ਼ਲਾ, ਅਰਥਕੁਏਕ। ਔਰ 20 ਜੂਨ ਤੋਂ ਅਜੇ 20 ਜਨਵਰੀ ਤੋਂ ਅਜੇ 20 ਫਰਵਰੀ ਤਾਂ ਪੂਰੀ ਨਹੀਂ ਆਈ, ਯਾਨੀ 1 ਮਹੀਨਾ ਨਹੀਂ ਹੋਇਆ, ਤੇ ਇਹਨਾਂ ਆਲਮੋਸਟ 28 ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਪਾਸੇ ਤਾਂ ਵਿਦਿਨ ਅਮਰੀਕਾ ਐਗਜ਼ੈਕਟਿਵ ਆਰਡਰਸ ਦੀ ਝੜੀ ਲਾ ਕੇ ਵਿਦਿਨ ਸਿਸਟਮ ਜ਼ਲਜ਼ਲਾ ਪੈਦਾ ਕੀਤਾ। ਪਰ ਇਸ ਤੋਂ ਵੀ ਜ਼ਿਆਦਾ, ਕਿਉਂਕਿ ਵਿਦਿਨ ਤਾਂ ਕੁਝ ਲਾਈਨ ਸੀ ਜਿਨ੍ਹਾਂ ਬਾਰੇ ਆਲਰੇਡੀ ਪਤਾ, ਜਿਵੇਂ ਇਲੀਗਲ ਇਮੀਗ੍ਰੈਂਟਸ ਦਾ ਮੁੱਦਾ ਹੈ ਜਾਂ ਡੀਪ ਸਟੇਟ ਦੇ ਮਾਮਲੇ ਦੇ ਵਿੱਚ ਟਰੰਪ ਦਾ ਜਾਂ ਉਹਨਾਂ ਦਾ ਇਹ ਕਹਿਣਾ ਕਿ ਜੀ ਜਿਹੜੀਆਂ 2020 ਦੀਆਂ ਇਲੈਕਸ਼ਨਸ ਸੀ ਉਹ ਚੋਰੀ ਹੋਈਆਂ, ਰਿਗ ਹੋਈਆਂ, ਔਰ ਗਵਰਨਮੈਂਟ ਨੂੰ ਟ੍ਰਿਮ ਕਰਨਾ ਜਾਂ ਦੂਸਰਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਐਲਨ ਮਸਕ ਨੇ ਟਰੰਪ ਦੀ ਇਸ ਇਲੈਕਸ਼ਨ ਕੈਂਪੇਨ ਦੇ ਵਿੱਚ ਆਲਮੋਸਟ $250 ਮਿਲੀਅਨ ਪੰਪ ਕੀਤਾ। ਤੇ ਇਹ ਵੀ ਸੀ ਕਿ ਵੀ ਟਰੰਪ ਦੀ ਜਿਹੜਾ ਐਲਨ ਮਸਕ ਦੀ ਬੱਲੇ ਬੱਲੇ ਹੋਣੀ ਹੈ, ਡੀ ਫੈਕਟੋ ਨਹੀਂ ਬਣਨਾ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਜਿਸ ਲੈਵਲ ਤੇ ਉੱਤੇ ਐਲਨ ਮਸਕ ਆਪਰੇਟ ਕਰ ਰਿਹਾ, ਇਕੱਲਾ ਇਹੀ ਨਹੀਂ ਕਿ ਇੱਕ ਐਕਸਟਰਾ ਕਨਸਟੀਟਿਊਸ਼ਨਲ ਪੋਸਟ ਕ੍ਰੀਏਟ ਕੀਤੀ ਗਈ ਕਿ ਜੀ ਡਿਪਾਰਟਮੈਂਟ ਜਿਹੜੀ ਹੈ ਆਫ ਐਫੀਸ਼ੀਐਂਸੀ, ਜਿਹੜੀ ਹੈ ਗਵਰਨਮੈਂਟ ਐਫੀਸ਼ੀਐਂਸੀ, ਉਹਦੇ ਥੱਲੇ USAID ਤੋਂ ਲੈ ਕੇ ਉਸ ਫੀਲਡ ਦੇ ਵਿੱਚ ਵੀ ਜਿਹੜਾ ਹੈ ਉਹ ਟਰੈਸ ਪਾਸ ਕੀਤਾ ਗਿਆ। ਜਿਵੇਂ USAID ਕਾਂਗਰਸ ਦੇ ਲੈਜਿਸਲੇਸ਼ਨ ਨਾਲ ਬਣੀ ਹੈ ਔਰ ਇਹ ਕੋਈ ਹੱਕ ਨਹੀਂ ਹੈ, ਉਹਨੂੰ ਕਾਂਗਰਸ ਹੀ ਰਿਮੂਵ ਕਰ ਸਕਦੀ ਹੈ ਜਾਂ ਉਸ ਦੇ ਵਿੱਚ ਸੁਧਾਰ ਕਰ ਸਕਦੀ ਹੈ। ਇਹੀ ਕਾਰਨ ਹੈ ਕਿ ਫੈਡਰਲ ਜੱਜਾਂ ਨੇ ਉਸ ਦੇ ਉੱਤੇ ਜਿਹੜਾ ਉਹ ਸਟੇ ਵੀ ਦੇ ਦਿੱਤਾ। ਲੇਕਿਨ ਜਿਸ ਤੇਜ਼ੀ ਦੇ ਨਾਲ ਇਹ ਸਾਰਾ ਕੁਝ ਵਿਦਿਨ ਸਿਸਟਮ ਵੀ, ਔਰ ਲੱਖਾਂ ਇੰਪਲੋਈ ਸਾਰੇ ਪਾਸੇ ਫੈਡਰਲ ਏਜੰਸੀਆਂ ਦੇ ਔਰ ਦੂਜੇ ਜਿਨ੍ਹਾਂ ਨੂੰ ਘਰ ਜਾਣ ਲਈ ਕਿਸੇ ਨੂੰ ਪੈਕੇਜ, ਕਿਸੇ ਨੂੰ ਫਲਾਣਾ, ਇਹ ਥੋੜ੍ਹਾ ਜਿਹਾ ਵਿਦਿਨ ਜਿਸ ਨੂੰ ਸਭ ਨੇ ਹਿਲਾਇਆ। ਔਰ ਅੱਜ ਹੀ ਜਿਹੜਾ ਇੱਕ ਕਿਸੇ ਗੈਦਰਿੰਗ ਦੇ ਵਿੱਚ ਐਡਰੈਸ ਕਰ ਰਿਹਾ ਸੀ ਸੈਨੇਟਰ ਸੈਂਡੀ ਬਾਰਨਰ ਜਾਂ ਬਾਰਨਰ ਸੈਂਡੀ, ਮੈਨੂੰ ਕਦੇ ਉਹਦਾ ਫਸਟ ਜਾਂ ਲਾਸਟ ਨੇਮ ਅੱਗਾ ਪਿੱਛਾ ਕਰ ਦਿੰਦਾ। ਉਹਨੇ ਪ੍ਰੈਜ਼ੀਡੈਂਸ਼ੀਅਲ ਰੇਸ ਵੀ ਰਨ ਕੀਤੀ ਡੈਮੋਕ੍ਰੇਟਾਂ ਦੀ। ਉਹ ਕਹਿ ਰਿਹਾ ਸੀ ਕਿ ਵੀ 3 ਜਿਹੜੇ ਅਮੀਰ ਆਦਮੀ ਨੇ ਇਸ ਵੇਲੇ, ਉਹਨਾਂ ਦੇ ਕੋਲ ਇੰਨੀ ਵੈਲਥ ਹੈ ਜਿਹੜੇ ਮੁਲਕ ਨੂੰ ਰਨ ਕਰ ਰਹੇ। $900 ਮਿਲੀਅਨ ਉਹਨੇ, ਜਿਹਦੇ 'ਚ ਐਲਨ ਮਸਕ, ਟਰੰਪ ਔਰ ਮਾਰਕ ਜ਼ਕਰਬਰਗ। ਉਹਨਾਂ ਨੇ ਕਿਹਾ ਵੀ ਆਲਮੋਸਟ 50% ਅਮਰੀਕਨਸ ਦੇ ਕੋਲ ਜਿੰਨੀ ਕੈਪੇਬਿਲਿਟੀ ਹੈ ਉਨਾ ਦੌਲਤ ਇਹਨਾਂ ਤਿੰਨਾਂ ਦੇ ਕੋਲ ਹੈ। ਫਿਰ ਉਹ ਥੋੜੀ ਲੈਫਟਿਸਟ ਅਪਰੋਚ ਵੀ ਹੈ। ਉਹ ਕਹਿ ਰਹੇ ਸੀ ਕਿ ਵੀ ਇਹ ਜਿਹੜੇ ਓਲੀਗਾਰਕ, ਇਹ ਲਫ਼ਜ਼ ਬਾਈਡਨ ਨੇ ਵੀ ਇਸਤੇਮਾਲ ਕੀਤਾ ਸੀ ਆਪਣੇ ਲਾਸਟ ਐਡਰੈਸ ਦੇ ਵਿੱਚ। ਪਰ ਉਹਨੇ ਕਿਹਾ ਵੀ ਜਿਹੜੇ ਓਲੀਗਾਰਕ ਨੇ ਜਾਂ ਦੂਜੇ, ਇਹਨਾਂ ਦਾ ਮਕਸਦ ਆਪਣੀ ਪਾਵਰ ਨੂੰ ਵਧਾਉਣਾ ਹੁੰਦਾ ਹੈ, ਹੋਰ ਧਨਾੜ ਬਣਨਾ ਹੁੰਦਾ ਹੈ, ਔਰ ਜਿਹੜੀਆਂ ਵੀ ਇੰਸਟੀਟਿਊਸ਼ਨਸ ਜਾਂ ਦੂਸਰੀਆਂ ਉਹਨਾਂ ਦੇ ਰਾਹ 'ਚ ਆਉਂਦੀਆਂ ਨੇ ਉਹਦਾ ਮਲੀਆਮੇਟ ਕਰਨਾ ਹੁੰਦਾ। ਸੋ ਸੈਨੇਟਰ ਇਸ ਪਾਸੇ ਵੱਲ ਇਸ਼ਾਰਾ ਕਰ ਰਿਹਾ ਸੀ ਕਿ ਈਵਨ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਪਾਵਰ ਕਾਂਗਰਸ ਔਰ ਸੈਨੇਟ ਦੀ ਹੈ ਉਸ ਦੇ ਉੱਤੇ ਵੀ ਇਨਫਰਿੰਜ ਅਪਨ ਕੀਤਾ। ਸੋ ਵਿਦਨ ਤਾਂ ਹੈ, ਲੇਕਿਨ ਜਿਹੜੀ ਗੱਲ ਨੇ ਮੈਂ ਸਮਝਦਾ ਹੈ ਕਿ ਵੀ ਦੁਨੀਆ ਨੂੰ ਹੈਰਤ ਦੇ ਵਿੱਚ ਪਾਇਆ, ਜਾਂ ਕਈ ਅਜੇ ਵੀ ਚੱਕਰ ਖਾ ਕੇ ਘੁੰਮ ਹੀ ਰਹੇ ਨੇ ਵੀ ਕੀ ਉਹਦੇ ਵਿੱਚ 2 ਮੁੱਦੇ, ਕਿਉਂਕਿ 2 ਵੱਡੇ, ਇੱਕ ਜਿਹੜਾ ਪੋਜ਼ਿਟਿਵ ਰੈਪੂਟੇਸ਼ਨ ਪ੍ਰੈਜ਼ੀਡੈਂਟ ਟਰੰਪ ਦਾ ਸੀ ਫਸਟ ਟਰਮ ਦੇ ਵੇਲੇ ਕਿ ਇਹ ਵਾਰ ਪ੍ਰੈਜ਼ੀਡੈਂਟ ਨਹੀਂ ਹੈ, ਰਾਦਰ ਵਾਰ ਸਮੇਟਣ ਦੀ ਗੱਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਕ੍ਰੈਡਿਟ ਪ੍ਰੈਜ਼ੀਡੈਂਟ ਟਰੰਪ ਨੂੰ ਜਾਂਦਾ ਹੈ ਵੀ ਉਹਨਾਂ ਨੇ ਆਲਮੋਸਟ 20 ਸਾਲ ਤੋਂ ਜਿਹੜੀਆਂ ਨੈਟੋ ਔਰ ਅਮਰੀਕਾ ਦੀਆਂ ਫੌਜਾਂ ਅਫਗਾਨਿਸਤਾਨ 'ਚ ਫਸੀਆਂ ਹੋਈਆਂ ਸੀ, ਮਿਸ਼ਨ ਅਕੰਪਲਿਸ਼ ਹੋਣ ਤੋਂ ਬਾਅਦ ਵੀ, ਉਸਾਮਾ ਦੇ ਮਾਰੇ ਜਾਣ ਤੋਂ ਬਾਅਦ ਵੀ, ਇਹ ਆਊਟ ਆਫ ਦਾ ਇੰਡੀਆ ਨੂੰ ਪਾਸੇ ਰੱਖ ਕੇ ਪਾਕਿਸਤਾਨ ਰਾਹੀਂ ਤਾਲਿਬਾਨ ਦੇ ਨਾਲ ਦੋਹਾ ਕਤਰ 'ਚ ਤਾਲਿਬਾਨ ਦਾ ਦਫ਼ਤਰ ਖਿਲਾ ਕੇ ਨੈਗੋਸ਼ੀਏਸ਼ਨ ਕਰਕੇ ਉੱਥੋਂ ਜਿਹੜੀ ਹੈ ਉਹ ਮਿਸ਼ਨ
ਜਿਹੜਾ ख़त्म ਕੀਤਾ ਔਰ ਜਿਹੜੀ ਹੈ 20 ਸਾਲ ਦੀ ਜਿਹੜੀ ਉੱਥੇ ਪ੍ਰੈਜ਼ੈਂਸ ਸੀ ਉਹ ख़त्म ਕੀਤੀ। ਸੋ ਹੁਣ ਉਹਨਾਂ ਦੀ ਸੈਕੰਡ ਟਰਮ ਵੇਲੇ ਕਿਉਂਕਿ ਉਹ ਪਹਿਲਾ ਰੈਪੂਟੇਸ਼ਨ ਉਸ ਕਿਸਮ ਦਾ ਕਾਇਮ ਸੀ, ਇਰਾਕ ਦੇ ਹਵਾਲੇ ਨਾਲ ਵੀ ਉੱਥੋਂ ਫੌਜ ਕੱਢੀ ਸੀ ਕਿ ਵੀ ਇਹ ਦੋ ਜਿਹੜੇ ਸਪਾਟ ਨੇ ਯੂਕਰੇਨ ਔਰ ਮਿਡਲ ਈਸਟ, ਕਿਉਂਕਿ ਜੋ 9 ਅਕਤੂਬਰ 2023 ਤੋਂ ਹਮਾਸ ਨੇ ਜਿਹੜਾ ਉਹ 1200 ਇਜ਼ਰਾਈਲੀ ਮਾਰੇ, 200-300 ਕੱਢ ਕੇ ਜਿਹੜੇ ਕਿਡਨੈਪ ਕੀਤੇ ਔਰ ਲਗਾਤਾਰਤਾ ਦੇ ਨਾਲ ਇਜ਼ਰਾਈਲ ਤਬਾਹੀ ਕਰ ਰਿਹਾ ਸੀ ਗਜ਼ਾ ਦੇ ਵਿੱਚ ਵੀ ਔਰ ਲੈਬਨਾਨ ਦੇ ਵਿੱਚ ਵੀ, ਫਿਰ ਯਮਨ ਵੱਲ ਵੀ ਔਰ ਫਿਰ ਸੀਰੀਆ ਦੇ ਵਿੱਚ ਵੀ 50,000 ਤੋਂ ਜ਼ਿਆਦਾ ਫਲਸਤੀਨੀ ਮਾਰੇ। ਯਾਨੀ ਹਰ ਇੱਕ ਇਜ਼ਰਾਈਲੀ ਬਦਲੇ 25 ਜਿਹੜੇ ਨੇ ਉਹਨੇ ਸਿਟੀਜ਼ਨ ਉਹਨਾਂ ਦੇ ख़त्म ਕੀਤੇ ਔਰ ਪੂਰਾ ਉਹਨੂੰ ਰਬਲ ਬਣਾ ਕੇ ਉਹ ਸਕੂਲ, ਮਸੀਤਾਂ, ਘਰ ਸਾਰੇ ਢਾਹ ਢੂ ਦਿੱਤੇ। ਔਰ ਕਿਉਂਕਿ ਇਸ ਵਾਰ ਕਾਫੀ ਉਤਸ਼ਾਹ ਦੇ ਨਾਲ ਜਿਹੜੇ ਅਮਰੀਕਾ ਦੇ ਮੁਸਲਮਾਨ ਵੀ ਲਗਭਗ 6 ਮਿਲੀਅਨ ਦੇ ਕਰੀਬ ਮੁਸਲਮਾਨ ਅਮਰੀਕਾ 'ਚ ਰਹਿੰਦੇ ਨੇ, ਵੱਡੀ ਗਿਣਤੀ ਮਿਸ਼ੀਗਨ ਔਰ ਦੂਜੇ 'ਚ ਹੈ, ਉਹਨਾਂ ਨੇ ਵੀ ਪੂਰਾ ਵੱਧ ਚੜ ਕੇ ਕਿ ਜੀ ਟਰੰਪ ਔਰ ਟਰੰਪ ਦੇ ਇੱਕ ਦੋ ਜਿਹੜੇ ਰਿਚਰਡ ਔਰ ਦੂਜੇ ਜਿਹੜੇ ਮੀਡੀਏਟਰ ਬਣਾਏ ਸੀ ਉਹਨਾਂ ਨੇ ਮੁਸਲਮਾਨ ਲੀਡਰਾਂ, ਉਹਨਾਂ ਨੇ ਵੀ ਅਮਰੀਕਾ 'ਚ ਵੋਟਾਂ ਪਾਈਆਂ ਟਰੰਪ ਨੂੰ ਕਿ ਭਾਈ ਚਲੋ ਕੋਈ ਨਾ ਕੋਈ ਇਹ ਹੋਏਗਾ। ਔਰ ਉਹਨੇ ਇਹ ਕਿਹਾ ਸੀ ਕਿ ਮੇਰੇ ਸਹੁੰ ਚੁੱਕਣ ਤੋਂ ਪਹਿਲਾਂ ਜਿਹੜਾ ਹੈ ਉਹ ਸੀਜ਼ਫਾਇਰ ਹੋ ਜਾਏਗਾ ਔਰ ਹੋਇਆ ਵੀ। ਹੁਣ ਇਹ ਇਸ ਲਈ ਇਹ ਹੋਰ ਵੀ ਇੱਕ ਸਰਪ੍ਰਾਈਜ਼ ਆਇਆ ਕਿ ਜਦੋਂ ਨੈਤਨਯਾਹੂ ਅਮਰੀਕਾ ਦੇ ਵਿੱਚ ਪਹਿਲਾ ਵਿਜ਼ਿਟਰ ਹੁੰਦਾ ਵਾਈਟ ਹਾਊਸ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਆਪਣੀ ਪ੍ਰਪੋਜ਼ਲ ਇਹ ਦਿੰਦੇ ਨੇ ਕਿ ਗਜ਼ਾ ਨੂੰ ਅਮਰੀਕਾ ਲਏਗਾ ਔਰ ਉਹ ਜਿਹੜੇ ਬਾਕੀਆਂ ਨੂੰ ਇਹ ਮੈਂ ਆਪਣੇ ਇਜਿਪਟ ਔਰ ਜਾਰਡਨ ਨੂੰ ਕਹਿੰਦਾ ਉਹ ਜਿਹੜੇ 2.2 ਮਿਲੀਅਨ 22 ਲੱਖ ਦੇ ਕਰੀਬ ਫਲਸਤੀਨੀ ਨੇ ਉਹਨਾਂ ਨੂੰ ਆਪਣੇ ਮੁਲਕ 'ਚ ਵਸਾਇਆ ਔਰ ਇਹਨੂੰ ਅਸੀਂ ਜਿਹੜਾ ਰਿਵੇਰੀਆ ਜਿਹੜਾ ਇਟਾਲੀਅਨ ਉਹ ਡਿਵੈਲਪ ਕਰਾਂਗੇ। ਟੂਰਿਸਟ ਇਹਨੇ ਬਹੁਤ ਵੱਡਾ ਸ਼ੌਕ ਦਿੱਤਾ ਸਾਰੇ ਪਾਸਿਓਂ। ਚਲੋ ਉਸ ਦੀ ਗੱਲ ਅੱਜ ਅਸੀਂ ਨਹੀਂ ਕਰਾਂਗੇ ਕਿਉਂਕਿ ਅੱਜ ਇਸ ਵੇਲੇ ਜਿਹੜਾ ਫੋਕਸ ਹੈ ਵੱਡਾ ਔਰ ਉਸ ਦੇ ਉੱਤੇ ਕੋਈ ਇਹ ਨਹੀਂ ਹੈ ਵੀ ਟਰੰਪ ਨੇ ਵਨ ਟਾਈਮ ਕਿਹਾ, ਉਸ ਦੇ ਉੱਤੇ ਆਲਰੇਡੀ ਉਹ ਕੀ ਕੰਮ ਕਰਦੇ ਨੇ ਕੀ ਨਹੀਂ। ਔਰ ਇਸ ਗੁੱਸੇ ਦੇ ਵਿੱਚ ਹੀ ਫਿਰ ਜਿਹੜਾ ਇਜਿਪਟ ਦੇ ਉਹਨੇ ਆਉਣਾ ਸੀ ਉਹਨੇ ਆਪਣੀ ਵਿਜ਼ਿਟ ਵੀ ਕੈਂਸਲ ਕੀਤੀ। ਪਰ ਫਿਰ ਦੂਸਰਾ ਸਰਪ੍ਰਾਈਜ਼ ਜਿਹੜਾ ਲੋਕਾਂ ਦੇ ਲਈ ਬਹੁਤ ਵੱਡਾ ਸੀ ਇਹ ਹੋਇਆ ਯੂਕਰੇਨ ਦੇ ਮੁੱਦੇ ਤੇ। ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਵੀ ਇਹ ਬਿਲਕੁਲ ਰਸ਼ੀਆ ਜਿਹਨੇ ਆਪਣੇ ਸੋਲਜਰ ਮਰਵਾਏ ਨੇ ਔਰ ਜਿਹੜੀ ਟੈਰੀਟਰੀ ਉਹਨਾਂ ਦੇ ਕੋਲ ਹੈ ਰਸ਼ੀਆ ਉਹ ਰੱਖ ਸਕਦਾ। ਹੁਣ ਮਤਲਬ ਇਹ ਨੈਟੋ ਲਈ ਵੀ ਸ਼ੌਕ ਸੀ ਕਿ ਵੀ ਆਲਰੇਡੀ ਅਮਰੀਕਨ ਵੈਪਨ ਦੂਜੇ ਤੀਜੇ ਤਾਂ ਜਾ ਹੀ ਰਹੇ ਸੀ ਕਿ ਵੀ ਇਹ ਤੁਸੀਂ ਫਿਰ ਇਹ ਹੋਇਆ ਕਿ ਵੀ ਗੱਲਬਾਤ ਕਰਾਂਗਾ ਮੈਂ ਪੁਤਿਨ ਦੇ ਨਾਲ। ਚਲੋ ਇਹ ਵੀ ਆਇਆ ਕਿ ਵੀ ਸ਼ਾਇਦ ਇਹਨਾਂ ਦੀ ਕੈਮਿਸਟਰੀ ਮਿਲਦੀ ਹੈ ਜਾਂ ਮਿਲੇਗੀ। ਦੂਜਾ ਹੋਇਆ ਫਿਰ ਥਰਡ ਜਿਹੜਾ ਸਾਰਿਆਂ ਲਈ ਆਇਆ ਵੀ ਇਹ ਜਿਹੜੀ ਗੱਲਬਾਤ ਹੈ ਰਸ਼ੀਆ ਦੇ ਪੁਤਿਨ ਦੀ ਔਰ ਟਰੰਪ ਦੀ ਉਹ ਰਿਆਇਤ ਸਾਊਦੀ ਅਰੇਬੀਆ ਦੇ ਵਿੱਚ ਹੋਏਗੀ। ਬਹੁਤਿਆਂ ਲਈ ਸੀ ਕਿ ਵੀ ਸਾਊਦੀ ਅਰੇਬੀਆ ਕਿੱਥੋਂ ਇੰਨਾ ਇੰਪੋਰਟੈਂਟ ਹੋ ਗਿਆ। ਹਾਲਾਂਕਿ ਬਾਅਦ ਦੇ ਵਿੱਚ ਮੈਂ ਜਦੋਂ ਅੱਜ ਕੁਝ ਹੋਰ ਵੀ ਦੇਖ ਰਿਹਾ ਸੀ ਕਿ ਸ਼ਾਇਦ ਸਾਊਦੀ ਅਰੇਬੀਆ ਐਜ਼ ਏ ਵੈਨਿਊ ਇਸ ਲਈ ਚੁਣਿਆ ਗਿਆ ਕਿਉਂਕਿ ਸਾਊਦੀ ਅਰੇਬੀਆ ਨਿਊਟਰਲ ਕੰਟਰੀ ਹੈ ਨਾ, ਉਹਦੇ ਦੋਨਾਂ ਦੇਸ਼ਾਂ ਨਾਲ ਚੰਗੇ ਸੰਬੰਧ ਨੇ, ਰਸ਼ੀਆ ਨਾਲ ਵੀ ਔਰ ਯੂਕਰੇਨ ਨਾਲ ਵੀ, ਔਰ ਜੰਗ ਦੇ ਮਾਮਲੇ 'ਚ ਉਹਨੇ ਕੋਈ ਪੋਜੀਸ਼ਨ ਨਹੀਂ ਲਈ। ਸੋ ਇਹ ਵੀ ਸਮਝ ਆ ਸਕਦਾ। ਲੇਕਿਨ ਸਭ ਤੋਂ ਵੱਡਾ ਸ਼ੌਕ ਇਹ ਸੀ ਕਿ ਇਹ ਗੱਲਬਾਤ 'ਚ ਟਰੰਪ ਨੇ ਕਿਹਾ ਵੀ ਸਿੱਧੇ ਤੌਰ ਤੇ ਹੋਏਗੀ ਔਰ ਨੈਟੋ ਹੁਣ ਜਿਹੜਾ ਨੈਟੋ ਨੂੰ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹੜੀ ਬਣਾਈ ਅਮਰੀਕਾ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਰਪ ਦੇ ਵਿੱਚ ਉਹਨਾਂ ਨੂੰ ਦੀ ਹਿਫਾਜ਼ਤ ਦੇ ਨਾਂ ਥੱਲੇ ਐਕਚੁਅਲੀ ਸੋਵੀਅਤ ਯੂਨੀਅਨ ਦੇ ਪ੍ਰਭਾਵ ਨੂੰ ਕਰਟੇਲ ਕਰਨ ਦੇ ਲਈ। ਔਰ ਹੁਣ ਵੀ ਇਹ ਜਿਹੜੀ ਸਾਰੀ ਜਿੱਥੋਂ ਇਹ ਜੰਗ ਸ਼ੁਰੂ ਹੋਈ ਯੂਕਰੇਨ ਦੀ, ਯੂਕਰੇਨ ਨੈਟੋ ਦਾ ਮੈਂਬਰ ਬਣਨਾ ਚਾਹੁੰਦਾ ਸੀ ਔਰ ਰਸ਼ੀਆ ਨੂੰ ਇਹ ਲੱਗਾ ਕਿ ਵੀ ਇਹ ਤਾਂ ਲਿਆ ਕੇ ਸਾਡੇ ਬਾਰਡਰ ਦੇ ਉੱਤੇ ਆ ਕੇ ਬਹਿ ਜਾਣਗੇ। ਔਰ ਕਿਉਂਕਿ ਜਦੋਂ ਇਹ ਸਾਰਾ ਸੋਵੀਅਤ ਯੂਨੀਅਨ ਟੁੱਟਿਆ 15 ਹਿੱਸਿਆਂ ਜਾਂ ਦੂਜਿਆਂ 'ਚ ਇਹ ਕਮਿਟਮੈਂਟ ਦਿੱਤੀ ਹੋਈ ਸੀ ਅਮਰੀਕਾ ਨੇ ਕਿ ਵੀ ਯੂਕਰੇਨ ਔਰ ਉਹ ਮੁਲਕ ਜਿਹੜੇ ਟੁੱਟੇ ਨੇ ਉਹ ਮੈਂਬਰ ਨਹੀਂ ਬਣਨਗੇ ਨੈਟੋ ਦੇ, ਖਾਸ ਤੌਰ 'ਤੇ ਵੈਸਟਰਨ ਯੂਰਪ ਦੇ ਜਿਹੜੇ ਨੇ ਈਸਟਰਨ ਯੂਰਪ ਦੇ ਤਾਂ ਕੁਛ ਤਾਂ ਬਣ ਗਏ ਸੀ ਪਹਿਲਾਂ ਹੀ ਜਿਵੇਂ ਬਾਲਟਿਕ ਸਟੇਟਾਂ ਜਾਂ ਦੂਜੀਆਂ, ਲੇਕਿਨ ਯੂਕਰੇਨ ਦੇ ਮਾਮਲੇ 'ਚ ਸਪੈਸੀਫਿਕ ਗਾਰੰਟੀ ਸੀ। ਹੁਣ ਰਸ਼ੀਆ ਨੇ ਫਿਰ 2014 ਜਾਂ ਦੇ ਵਿੱਚ ਪਹਿਲਾਂ ਕ੍ਰਾਈਮੀਆ ਲਿਆ, ਫਿਰ
यूक्रेन लंबा वक्त हिस्टरी फॉर सेंचुरीज रशिया का ही हिस्सा रहा है, लेकिन और दो उन्होंने हिस्से ईस्ट के विच इस किस्म के ने जिथे रशियन स्पीकरस रशियन लैंग्वेज बोलने वाले मेजोरिटी च ने, उन्होंने शिकायत सी उन्होंने उत्ते भी ये जड़ा हुण जंग हुई है पिछले 2.5 साल तो चल रही है, वो काफ़ी इलाके उन्हें ले ने। आलमोस्ट 18% टैरीटोरी जी यूक्रेन की सी वो इस वेले रशिया ने ऑकूपाई की हुई। लेकिन जिस अंदाज दे विच अमरीका के वाइस प्रेजिडेंट मिस्टर वैंस जदों यूरोप गए, हालांकि आर्टिफिशियल इंटैलीजेंस के उत्ते जिहड़ी समिट सी फ्रांस उहदे च पार्टिसिपेट करन लई, उन्होंने जिवें तुतकारिया दरकारिया यूरोपीयन यूनीयन के मुल्कां नूं, नैटो नूं, दूजिआं नूं। प्रेजिडेंट ट्रंप तो पहले ही कह रहा है कि जी तुसी सिर्फ लैस दैन 2% अपनी बजट च देंदे हो, नैटो के 5% दो। दूसरा उन्होंने लगातारता नाल नैटो नूं जलील करना यूरोप वालियां नूं। एक पासे तो असी समझ सकते हैं कि इजराइल का मुद्दा जां दूजा की है, हुण ये बहुत वड्डा शॉक लगा यूरोपीयन यूनीयन के मुल्कां नूं, यूरोप के मुल्कां नूं। और ट्रंप उन्होंने जिहड़ा वो डायरैक्ट 1-to-1 गलबात जिहड़ी है उहदे नाल सऊदी अरेबिया च रशिया नाल खोल ली, माइनस नैटो माइनस यूक्रेन। हालांकि ये उन्होंने सैकटरी ऑफ स्टेट उन्हें मार्को रूबियो ने कहा कि जी एट एप्रोप्रीएट टाइम वी विल इनवॉल्व यूक्रेन, किसी ठीक टाइम। लेकिन इन्हें ये दस ये और पैरल जिहड़ी है फिर नैटो के मुल्कां ने भी अपनी जिहड़ी है वो कीता। यूरोप जिहड़ा जर्मन अड जिहड़ा फुंकारे मार रहा है, फ्रांस अड मार रहा है, दुखी ने कि भी इहदा मतलब यह है भी ये तो जिहड़ा वर्ल्ड ऑर्डर 80-90 साल का सैकेंड वर्ल्ड वॉर तो बाद बनया सी तो टुट के सानू अपने आप को डिफेंड करना होएगा। और जिस कदर रशिया के उत्ते ट्रंप जिहड़ा वो ट्रस्ट कर रहा है, मतलब जिहड़ा और जे कोई हिस्टरी च हुण भी जिन्नियां डिस्कशनस ने उहदे च एक उदाहरण जिहड़ी दित्ती जा रही है वो है 1938 दे विच ब्रिटिश प्राइम मिनिस्टर चैंबरलेन ने अपनी कैबिनेट नूं पुछे बिना सीधा जाके वो म्यूनिख दे विच जर्मन दे विच हिटलर नूं मिलिया, हिटलर दे नाल उन्हें डील साइन की। और उस डील दे थल्ले जिहड़ा उस वेले दा चैकोस्लोवाकिया सी उहदा एक वड्डा हिस्सा जिहड़ा हिटलर ने ऑकूपाई कर लिया सी वो उहनूं दे दित्ता। उहनूं जिहड़ा ये पोलिटिकल अरीना दे विच एक लफज अपीजमेंट हुंदा है, अपीजमेंट ऑफ जर्मनी और अपीजमेंट ऑफ हिटलर, कि चैंबरलेन ने अपने तौर पर आउट ऑफ बॉक्स, जिवें अज असीं कह रहे हैं कि जी जिहड़ा ट्रंप है आउट ऑफ बॉक्स सोचता है, जो उन्हें गजा की गल की तो आउट ऑफ बॉक्स सोल्यूशन दिता है। जो हुण नैटो नूं जां यूक्रेन नूं भी पासे रख के गलबात की तो वो भी आउट ऑफ बॉक्स। हुण चैंबरलेन नूं भी लग्या कि भी चलो ये हिटलर पावरफुल है, और क्योंकि एक फेल्योर इंग्लैंड की हो गई सी कि भी उन्हें ऑकूपाई, उन्हें कहा जी चलो इन्होंने मन ली है। जिवें हुण अज ट्रंप कहंदे ने कि जो रशिया ने लई है टैरीटरी वो रखे, उन्हें तो अपने सोल्जर मरवाए ने, और दूसरा और अपने जिहड़े तुहाडे अलाई ने जिन्होंने बनाया ही तुसी उन्होंने इग्नोर करके तुसी उन्हां दे उत्ते ट्रस्ट कर रहे हो। पर फिर होया कि चैंबरलेन दे नाल जिद्दन उसने ये ट्रीटी 1938 दे विच साइन की सी, उस दे लई लफज ही जिहड़ा है वो चैंबरलेन नाल जुड़ गया कि बिट्रेयल बाई चैंबरलेन। और बिट्रेयल क्योंकि जदों वापस आया 38 च हुई, 1939 च फुल स्केल सैकेंड वर्ल्ड वॉर शुरू हो गया। और ये उन्होंने म्यूनिख बिट्रेयल भी कहते हैं कि म्यूनिख दे विच बिट्रेयल हुई। और वो सारे दे थल्ले जिहड़ा ब्रिटिश है वो ईवन नॉर्वे जदों वर्ल्ड वॉर शुरू हुई नॉर्वे ले लिया उन्हें, हिटलर ने चेकोस्लोवाकिया का वड्डा हिस्सा पहले ही लिया। ब्रिटेन उन्होंने डिफेंड नहीं कर सकिया नॉर्वे नूं, और ह्यूमिलेटिंग तरीके दे नाल फिर चैंबरलेन नूं रिजाइन करना पिया। फिर असीं देखते हैं भी किवें किन्नी तबाही सैकेंड वर्ल्ड वॉर च हुई। विंस्टन चर्चिल वो सारे चों निकले जिन्होंने कि विक्टरी नूं लीड किया, पर करोड़ों लोगों का मारिया जाना और एटम बंब तक का इस्तेमाल। सो ये जिहड़ी उस वेले भी कहा जाता कि भी ये जिहड़ी चैंबरलेन की मिसटेक सी कि उन्हें हिटलर अपीजमेंट पॉलिसी के थल्ले उन्हें कहा भी जिहड़ी ऑकूपाई की है चेकोस्लोवाकिया च रखो,
ਅੱਜ ਜਿਹੜਾ ਟਰੰਪ ਦਾ ਸਟੈਪ ਹੈ ਇਸ ਨੂੰ ਕੁਝ ਉਹਦੇ ਨਾਲ ਕੰਪੇਅਰ ਕਰਕੇ ਦੇਖ ਰਹੇ ਨੇ ਕਿ ਵੀ ਇਹ ਗੱਲ ਕਿੱਧਰ ਨੂੰ ਲਿਜਾਏਗੀ। ਹਾਲਾਂਕਿ ਜਿਹੜੇ ਯੂਰਪੀਅਨ ਯੂਨੀਅਨ ਜਾਂ ਨੈਟੋ ਦੇ ਮੈਂਬਰ ਦੇਸ਼ਾਂ ਦੀ ਐਨ ਪੈਰਲਲ ਵੀ ਉਹਨਾਂ ਨੇ ਮੀਟਿੰਗ ਰੱਖ ਲਈ ਵੀ ਅਸੀਂ ਕਿਵੇਂ ਕਰਨਾ ਹੈ। ਉਹਦੇ 'ਚ ਵੀ ਕੋਈ ਉਹਨਾਂ ਦੀ ਆਪਸੀ ਸੁਰ ਇੱਕ ਦੂਜੇ ਨਾਲ ਰਲਦੀ ਨਹੀਂ ਹੈ। ਜਰਮਨ ਹੋਰ ਹੈ, ਫਰਾਂਸ ਹੋਰ ਹੈ, ਦੂਜਾ ਹੋਰ ਹੈ, ਪਰ ਸਾਰੇ ਹੀ ਠਗੇ ਮਹਿਸੂਸ ਕਰ ਰਹੇ ਨੇ ਕਿ ਵੀ ਸਾਡੇ ਨਾਲ ਹੋਇਆ ਕੀ ਕਿ ਭਾਈ ਸਾਨੂੰ ਤਾਂ ਇੰਦਾ ਲਰਚ ਹੀ ਨਹੀਂ। ਇੱਕ ਤਾਂ ਹੁੰਦਾ ਨਾ ਵੀ ਕਿਸੇ ਨੂੰ ਮੱਝ ਧਾਰ ਦੇ ਵਿੱਚ ਛੱਡ ਦੇਣਾ, ਇੱਕ ਹੁੰਦਾ ਵੁਲਫਸ ਦੇ ਹਵਾਲੇ ਕਰ ਦੇਣਾ ਕਿ ਵੀ ਤੁਸੀਂ ਉਹਨਾਂ ਆਪਣੇ ਸਾਰੇ ਨੈਟੋ ਅਲਾਈਜ਼ ਨੂੰ ਜਿਹੜੇ ਸੈਕੰਡ ਵਰਲਡ ਵਾਰ ਵੇਲੇ ਵੀ ਥਰੂ ਆਊਟ ਕੋਲਡ ਵਾਰ ਔਰ ਈਵਨ ਨੈਟੋ ਹੁਣ ਕੈਨੇਡਾ ਗਵਾਂਢ 'ਚ ਹੈ ਅਮਰੀਕਾ ਦੇ, ਕੋਈ ਯੂਰਪ 'ਚ ਤਾਂ ਨਹੀਂ ਹੈ ਪਰ ਕੈਨੇਡਾ ਵੀ ਨੈਟੋ ਦਾ ਮੈਂਬਰ ਹੈ। ਔਰ ਠੀਕ ਕਿਹਾ ਸੀ ਜਸਟਿਨ ਟਰੂਡੋ ਨੇ ਕਿ ਵੀ ਕੰਧਾਰ ਦੀਆਂ ਗਲੀਆਂ ਤੋਂ ਲੈ ਕੇ ਕੋਰੀਆ ਔਰ ਦੂਜੇ ਸਾਡਾ ਖੂਨ ਸਾਂਝਾ ਡੁੱਲਿਆ ਹੋਇਆ। ਸੋ ਜਿਨ੍ਹਾਂ ਦੇ ਨਾਲ ਔਰ ਸਾਰਾ ਮਕਸਦ ਕੀ ਸੀ, ਜਿਹੜੀ ਕੋਲਡ ਵਾਰ ਚੱਲੀ ਸੋਵੀਅਤ ਯੂਨੀਅਨ ਔਰ ਅਮਰੀਕਾ ਦੋ ਬਲਾਕ ਸੀ ਕਿ ਸੋਵੀਅਤ ਇਨਫਲੂਐਂਸ ਨੂੰ ਅਦਰਵਾਈਜ਼ ਕੰਬੋਡੀਆ ਹੋਏ, ਕੋਰੀਆ ਹੋਏ, ਕਿਊਬਾ ਹੋਏ, ਵੈਨਜ਼ੂਏਲਾ ਹੋਏ, ਇਕਵਾਡੋਰ ਹੋਏ, ਚਿਲੀ ਹੋਏ, ਇਹ ਜਿਹੜੀਆਂ ਸਾਰੀਆਂ ਜੰਗਾਂ ਜਿਨ੍ਹਾਂ ਦੇ ਵਿਤਨਾਮ ਹੋਏ ਜਿਨ੍ਹਾਂ ਦੇ ਵਿੱਚ ਕਰੋੜਾਂ ਲੋਕ ਮਾਰੇ ਗਏ, ਇਹਨਾਂ ਦਾ ਤਾਂ ਮਕਸਦ ਹੀ ਸਿਰਫ ਸੋਵੀਅਤ ਯੂਨੀਅਨ ਨੂੰ ਜਿਹਦੇ ਐਕਸਪੈਂਸ਼ਨਿਸਟ ਡਿਜ਼ਾਈਨ ਸੀ ਉਦੋਂ ਵੀ, ਅੱਜ ਸੋਵੀਅਤ ਯੂਨੀਅਨ ਰਸ਼ੀਆ ਦੇ ਰੂਪ 'ਚ ਹੈ, ਵੀ ਉਹਨੂੰ ਚੈੱਕ ਕਰਨਾ ਵਾਪਸ ਨਾ। ਔਰ ਉਸ ਖਿੱਤੇ ਦੇ ਵਿੱਚ ਵੀ ਜਦੋਂ ਬਫਰ ਸਟੇਟ ਬ੍ਰਿਟਿਸ਼ ਨੇ ਅਫਗਾਨਿਸਤਾਨ ਨੂੰ ਮੰਨਿਆ, ਜਿਹੜੀ ਗ੍ਰੇਟ ਗੇਮ ਜਿਹਦੇ ਥੱਲੇ ਕਿਹਾ ਜਾਂਦਾ ਹੈ, ਉਹਦਾ ਮਕਸਦ ਇਹ ਸੀ ਕਿ ਰਸ਼ੀਅਨਸ ਨੂੰ ਚੈੱਕ ਕਰਨਾ ਕਿਉਂਕਿ ਰਸ਼ੀਅਨਸ ਦਾ ਡਿਜ਼ਾਈਨ ਹਮੇਸ਼ਾ ਐਕਸਪੈਂਸ਼ਨਿਸਟ ਰਹੇ ਨੇ। ਔਰ ਇੱਕ ਉਹਨਾਂ ਦੇ ਕੋਲ ਉਹ ਜਿਹੜਾ ਵਾਰਮ ਵਾਟਰ ਪੋਰਟ ਨਹੀਂ ਹੈ, ਇੱਕ ਰਸ਼ੀਅਨ ਡ੍ਰੀਮ ਹਮੇਸ਼ਾ ਹੀ ਰਹੀ ਹੈ ਵੀ ਇੰਡੀਅਨ ਓਸ਼ਨ ਦੇ ਵਾਰਮ ਵਾਟਰਸ ਤੱਕ ਪਹੁੰਚਣਾ। ਔਰ ਅੰਗਰੇਜ਼ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸੀ। ਜੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਸੰਧੀ ਕੀਤੀ ਸੀ ਅੰਗਰੇਜ਼ਾਂ ਨੇ ਔਰ ਇਹ ਜਿਹੜਾ ਇਧਰਲਾ ਹਿੱਸਾ ਮੰਨ ਲਿਆ, ਇਹਦਾ ਵੀ ਕਾਰਨ ਇਹ ਸੀ ਕਿ ਉਹ ਰਸ਼ੀਅਨ ਜਿਹੜਾ ਉਸ ਵੇਲੇ ਦਾ ਸੋਵੀਅਤ ਐਕਸਪੈਂਸ਼ਨਿਜ਼ਮ ਹੈ ਉਹਨੂੰ ਰੋਕਣਾ ਚਾਹੁੰਦੇ ਸੀ। ਅਫਗਾਨਿਸਤਾਨ ਨੂੰ ਬਫਰ ਸਟੇਟ ਬਣਾ ਲਿਆ ਸੀ। ਅੱਜ ਵੀ ਤੁਹਾਨੂੰ ਪਾਕਿਸਤਾਨ ਦੇ ਅਫਗਾਨਿਸਤਾਨ ਨਾਲ ਲੱਗਦੇ ਬਾਰਡਰ ਦੇ ਉੱਤੇ ਕਿਵੇਂ ਉਹਨਾਂ ਨੇ ਜਿਹੜੀਆਂ ਰੇਲ ਲਾਈਨਸ ਡਿਵੈਲਪ ਕੀਤੀਆਂ, ਦੂਸਰਾ ਕੀਤਾ। ਸੋ ਜੇ ਅੱਜ ਆਲ ਆਫ ਏ ਸਡਨ ਹੁਣ ਇਹਨਾਂ ਦੇ ਕੌਣ ਐਡਵਾਈਜ਼ਰ ਨੇ, ਜੇ ਤਾਂ ਹੁਣ ਐਲਨ ਮਸਕ ਹੈ ਜਾਂ ਮਾਰਕ ਜ਼ਕਰਬਰਗ ਹੈ ਜਾਂ ਇਸ ਲੈਵਲ ਦੇ ਨੇ, ਔਰ ਆਪ ਤਾਂ ਟਰੰਪ ਵਿਚਾਰਾ ਚਲੋ ਇੱਕ ਲੋਕਾਂ ਨੇ ਅਪਰੂਵ ਕਰਕੇ ਬਿਠਾਤਾ ਵਾਈਟ ਹਾਊਸ 'ਚ, ਪਰ ਕੌਣ ਗਾਈਡ ਕਰ ਰਿਹਾ ਕਿ ਤੁਸੀਂ ਆਲ ਆਫ ਏ ਸਡਨ ਇਸ ਕਿਸਮ ਦਾ ਇਹ ਜਿਵੇਂ ਮੈਂ ਜ਼ਲਜ਼ਲਾ ਕਿਹਾ ਸੀ ਕਿ ਪੋਲੀਟੀਕਲ ਜ਼ਲਜ਼ਲਾ ਹੈ ਔਰ ਇਸ ਨੇ ਸਭ ਨੂੰ ਇੱਕ ਵਕਤ ਵੀ ਪਾਇਆ ਔਰ ਇਸ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਵੀ ਹੁਣ ਫਰਦਰ ਜਿਹੜੀ ਹੈ ਰਸ਼ੀਆ US ਟਾਕਸ ਦਾ ਇੱਕ ਦੌਰ ਪੂਰਾ ਹੋ ਗਿਆ ਔਰ ਉਹਨਾਂ ਨੇ ਕਿਹਾ ਜੀ ਬੜਾ ਉਹਦੀ ਪੋਜ਼ਿਟਿਵ ਹੋਇਆ ਔਰ ਜਿਹੜਾ ਟਰੰਪ ਪੁਤਿਨ ਮੀਟਿੰਗ ਦੀ ਅਜੇ ਕੋਈ ਡੇਟ ਫਿਕਸ ਨਹੀਂ ਕੀਤੀ ਗਈ, ਪਰ ਇਹ ਸਾਰੇ ਦੇ ਉੱਤੇ ਜ਼ੈਲੈਂਸਕੀ ਆਪਣੀ ਥਾਂ ਦੇ ਉੱਤੇ ਖੁੱਡ ਰਿਹਾ ਕਿ ਭਾਈ ਲੋਕ ਸਾਡੇ ਮਰੇ, ਅਸੀਂ ਤੁਹਾਡੇ ਮੋਹਰੇ ਬਣ ਕੇ ਅੱਗੇ ਆ, ਅੱਜ ਤੁਸੀਂ ਸਾਡੇ ਨਾਲ ਟਰਸਟ ਤਾਂ ਦੂਰ ਦੀ ਗੱਲ ਕਰਨ ਨੂੰ ਵੀ ਤਿਆਰ ਨਹੀਂ ਔਰ ਸਿੱਧਾ ਜਾ ਕੇ ਜਿਹੜਾ ਉਹ ਕਰ ਰਹੇ ਔਰ ਨਾਲ ਦੀ ਨਾਲ ਰਸ਼ੀਆ ਨੇ ਇਸ ਗੱਲਬਾਤ ਦੇ ਦੌਰਾਨ ਕਿਹਾ ਕਿ ਵੀ ਅਸੀਂ ਜਿਹੜੇ ਨੈਟੋ ਟਰੂਪਸ ਨੇ ਯੂਕਰੇਨ ਦੀ ਧਰਤੀ ਦੇ ਉੱਤੇ ਉਹ ਬਿਲਕੁਲ ਟੋਲਰੇਟ ਨਹੀਂ ਕਰਾਂਗੇ। ਇਹ ਲੈਵਰੋਵ ਉਹਨਾਂ ਦਾ ਫੋਰਨ ਮਿਨਿਸਟਰ ਜਿਹੜਾ ਉਸ ਨੇ ਕਿਹਾ ਔਰ ਦੂਜੇ ਪਾਸੇ ਯੂਰਪ ਦੀ ਲੀਡਰਸ਼ਿਪ ਡਿਵਾਈਡਡ ਹੈ ਟੈਕਟਿਕਸ ਦੇ ਉੱਤੇ। ਸੋ ਕਾਫੀ ਕੁਝ ਬਦਲਣ ਜਾ ਰਿਹਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਨਿਊ ਵਰਲਡ ਆਰਡਰ, ਇਹ ਪਤਾ ਨਹੀਂ ਪਹਿਲਾਂ ਜ਼ਰੂਰ ਉਡਾ ਦਿੱਤਾ, ਕਾਫੀ ਹੱਦ ਤੱਕ ਨਵਾਂ ਬਣੇਗਾ ਕਿ ਵੀ ਉਹ ਧਾਗਿਆਂ ਦਾ ਪਲਚਿਆ ਜਾਲ ਹੋਏਗਾ ਜਾਂ ਹੋਰ ਤਬਾਹੀ ਵੱਲ ਲੈ ਕੇ ਜਾਏਗਾ, ਇਹ ਗੱਲ ਵਕਤ ਹੀ ਦੱਸੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ, ਵਿਊਅਰਸ ਦੋਸਤਾਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ,
ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਅਮਰੀਕਾ ਫੇਰੀ ਨੂੰ ਹੁਣ ਬਹੁਤ ਸਾਰੇ ਮਾਹਿਰਾਂ ਵੱਲੋਂ ਅਮਰੀਕਾ ਮੋਰੇ ਜਿਹੜਾ ਸਰੈਂਡਰ ਫੇਰੀ ਕਿਹਾ ਜਾ ਰਿਹਾ ਹੈ ਔਰ ਭਾਰਤ ਨੂੰ ਮਹਾਨ ਬਣਾਉਂਦੇ ਮੋਦੀ ਜੈ ਸ਼ੰਕਰ ਅਸਲ ਵਿੱਚ ਮੇਕ ਅਮਰੀਕਾ ਗ੍ਰੇਟ ਅਗੇਨ ਏਜੰਡੇ ਦੇ ਫੀਲੇ ਹੀ ਸਾਬਤ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਔਰ ਉਸ ਤੋਂ ਪਹਿਲਾਂ ਫਰਾਈਡੇ ਦੇ ਪ੍ਰੋਗਰਾਮ 'ਚ ਵੀ ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ ਜਿਹੜੇ ਅੱਡ-ਅੱਡ ਐਂਗਲਸ ਤੋਂ ਗੱਲਬਾਤ ਕੀਤੀ ਔਰ ਜੇ ਇਉਂ ਕਹਿਣਾ ਹੋਏ ਕਿ ਜਿਵੇਂ ਮਾਈਕਰੋਸਕੋਪਿਕ ਖੁਰਦਬੀਨ ਦੇ ਨਾਲ ਵੀ ਉਹਨੂੰ ਦੇਖਣ ਦੀ ਕੋਸ਼ਿਸ਼ ਕੀਤੀ ਔਰ ਸਮਝਣ ਦੀ ਵੀ ਕੋਸ਼ਿਸ਼ ਕੀਤੀ ਕਿ ਵੀ ਐਸੀ ਕੀ ਮਜਬੂਰੀ ਸੀ ਕਿ ਜਿਹਦੇ ਥੱਲੇ ਜਿਹੜਾ ਮੋਦੀ ਖੁਦ ਵੀ ਹਿਊਮਿਲੇਟ ਹੋਇਆ। ਉਹਦੀ ਹਿਊਮਿਲੇਸ਼ਨ ਉਹਨੇ ਜਿੰਨੀ ਦੁਨੀਆ ਮੋਦੀ ਨੇ ਘੁੰਮੀ ਹੈ ਉਹਨਾਂ ਕੋਈ ਭਾਰਤ ਦਾ ਪ੍ਰਾਈਮ ਮਿਨਿਸਟਰ ਇੰਨੇ ਵਰਿਆਂ ਦੇ ਵਿੱਚ ਟੂਰ ਤੇ ਨਹੀਂ ਰਿਹਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਕਿਸੇ ਮੁਲਕ 'ਚ ਤੁਹਾਨੂੰ ਐਜ਼ ਏ ਹੈਡ ਆਫ ਸਟੇਟ ਆਨਰ ਮਿਲਦਾ ਹੈ, ਗਾਰਡ ਆਫ ਆਨਰ ਹੁੰਦਾ ਹੈ, ਸਪੈਸ਼ਲ ਫੋਕਸ, ਕੈਮਰਿਆਂ ਦੀ ਭੁੱਖ ਤਾਂ ਮੋਦੀ ਦੇ ਵਿੱਚ ਇੰਨੀ ਜ਼ਿਆਦਾ ਹੈ ਕਿ ਵੀ ਜਦੋਂ ਹੀ ਕੋਈ ਇਲੈਕਸ਼ਨ ਹੁੰਦੀ ਹੈ ਉਹਦਾ ਅਖੀਰਲਾ ਦਿਨ ਆਉਂਦਾ ਤੇ ਉਹ ਕਿਤੇ ਜਾ ਕੇ ਜੋਸ਼ੀ ਮੱਠ ਦੇ ਵਿੱਚ ਬਹਿ ਜਾਂਦਾ ਹੈ, ਉੱਥੇ ਵੀ ਕੈਮਰੇ ਅੰਦਰ ਨਾਲ ਹੁੰਦੇ ਨੇ। ਆ ਹੁਣ ਵੀ ਜਦੋਂ ਸਣੇ ਟਰੈਕ ਸੂਟ ਦੇ ਮਹਿੰਗਾ ਟਰੈਕ ਸੂਟ ਪਾ ਕੇ ਕੁੰਭ ਦੇ ਵਿੱਚ ਚੁੱਭੀ ਲਾਈ ਤੇ ਕੈਮਰਿਆਂ ਦੀ ਵੀ ਡਾਇਰੈਕਸ਼ਨ ਐਨ ਇਸ ਢੰਗ ਨਾਲ ਰੱਖੀ ਹੋਈ ਸੀ ਵੀ ਖੱਬਿਓਂ ਸੱਜਿਓਂ ਸਾਰੇ ਪਾਸੇ ਸਿੱਧੇ ਜਿਹੜੇ ਨੇ ਕੈਮਰੇ ਪੈਣ। ਸੋ ਉਹਦੀ ਪੂਜਾ ਵੀ ਔਰ ਇਸੇ ਤਰ੍ਹਾਂ ਜਦੋਂ ਤੇਲੀਆਂ ਦਾ ਮੁੰਡਾ ਮੋਦੀ ਪੰਡਤ ਬਣ ਕੇ ਰਾਮ ਮੰਦਰ ਦੀ ਪ੍ਰਤਿਸ਼ਠਾ ਦੇ ਨਾਂ ਥੱਲੇ ਜਿਹੜਾ ਹੈ ਉਹ ਪ੍ਰਾਣ ਪ੍ਰਤਿਸ਼ਠਾ ਉੱਥੇ ਬੈਠਦਾ ਹੈ। ਸੋ ਅੰਦਰ ਸੈਂਕਟਰਮ ਤੋਂ ਲੈ ਕੇ ਬਾਹਰ ਤੱਕ ਸਾਰੇ ਪਾਸੇ ਕੈਮਰੇ ਹੀ ਕੈਮਰੇ। ਸੋ ਕੈਮਰਿਆਂ ਤੋਂ ਬਿਨਾਂ ਤਾਂ ਮੋਦੀ ਜਿਹੜਾ ਹੈ ਉਹ ਸੌਂਦਾ ਵੀ ਨਹੀਂ ਹੈ। ਉਹ ਸਾਰੇ ਨੂੰ ਜਿਹੜਾ ਉਹਨੇ ਕੀਤਾ ਹੁੰਦਾ। ਹੁਣ ਇਹ ਵੀ ਉਹਨੂੰ ਪਤਾ ਸੀ ਕਿ ਵੀ ਜੇ ਹੁਣ ਕਿਉਂਕਿ ਆਲਰੇਡੀ ਹਿਊਮਿਲੇਸ਼ਨ ਦੀ ਜਿਹੜੀ ਹੈ ਉਹ ਇੰਡੀਕੇਸ਼ਨਸ ਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਜਦੋਂ ਇਨੋਗ੍ਰੇਸ਼ਨ ਤੇ ਜਿਹੜਾ ਨਹੀਂ ਸੱਦਿਆ ਗਿਆ, ਤਰਲੇ ਕਰਨ ਦੇ ਬਾਵਜੂਦ ਨਹੀਂ ਸੱਦਿਆ ਗਿਆ। ਆਉਣ ਤੋਂ ਠੀਕ ਹਫ਼ਤਾ ਪਹਿਲਾਂ ਫਲਾਈਟ ਭੇਜੀ ਗਈ, ਫੌਜੀ ਜਹਾਜ਼ ਉਤਾਰਿਆ ਗਿਆ ਔਰ ਉਸ ਸਾਰੇ ਦਾ ਔਰ ਸਿਆਣਪ ਦੇ ਥੱਲੇ ਕੋਈ ਵੀ ਬਹਾਨਾ ਬਣਾ ਕੇ ਉਸ ਵਿਜ਼ਿਟ ਨੂੰ ਟਾਲਿਆ ਜਾ ਸਕਦਾ ਸੀ। ਪਰ ਜਦੋਂ ਹੁਣ ਕੋਈ ਖੁਦ ਹੀ ਆਇਆ ਔਰ ਕੱਲਾ ਉਹ ਸਰੈਂਡਰ ਕਰਨ ਦੀ ਲਾਈਨ ਸੀ, ਹਿਊਮਿਲੇਟਿੰਗ ਜਿਹੜਾ ਪਾਰਟ ਔਰ ਉਹਦੇ 'ਚ ਅਸੀਂ ਜ਼ਿਕਰ ਕੀਤਾ ਸੀ। ਈਵਨ ਸੁਬਰਾਮਨੀਅਮ ਸਵਾਮੀ ਨੇ ਵੀ ਕਿਵੇਂ ਉਹਨੂੰ ਐਨਾਲਾਈਜ਼ ਜਿਹੜਾ ਉਹ RSS ਆਈਡੀਆਲੋਗ ਹੈ ਖੁਦ ਔਰ ਦੁਨੀਆ ਦੀ ਵਿਚਲੀ ਇਕਨੋਮਿਕਸ ਵੀ ਔਰ ਪੋਲੀਟੀਕਲ ਪਾਰਟ ਨੂੰ ਵੀ ਸਮਝਦਾ। ਬਾਕੀ ਜਿਹੜੇ ਉੱਥੇ ਬੈਠੇ ਯੂਟਿਊਬਰ ਨੇ ਜਿਹੜੇ ਇੰਡੀਅਨ ਨੈਸ਼ਨਲਿਸਟ ਨੇ ਲੇਕਿਨ ਨਿਰਪੱਖ ਨੇ, ਉਹਨਾਂ ਨੇ ਵੀ ਉਸ ਦਾ ਇੱਕ ਵਾਲ ਦਾ ਖੱਲ ਲਾਇਆ ਉਸ ਦੀ ਸਾਰੀ ਵਿਜ਼ਿਟ ਦਾ। ਔਰ ਮੈਂ ਇਹ ਉਡੀਕ ਰਿਹਾ ਸੀ ਕਿ ਪ੍ਰਵੀਨ ਸਾਨੀ ਜਿਹੜਾ ਇੱਕ ਐਕਸਪਰਟ ਵੀ ਹੈ, ਖੁਦ ਫੌਜੀ ਅਫਸਰ, ਕਰਨਲ ਰਿਟਾਇਰ ਹੋਣ ਕਰਕੇ ਇੱਕ ਪੈਟਰੀਓਟਿਕ ਇੰਡੀਅਨ ਹੈ, ਉਹ ਕੋਈ ਇੰਡੀਆ ਦਾ ਬੁਰਾ ਨਹੀਂ ਚਾਹੁੰਦਾ ਹੁੰਦਾ ਤੇ ਲੇਕਿਨ ਉਹਦੇ ਕੋਲ ਕਰੇਜ ਹੁੰਦਾ ਹੈ। ਉਹ ਈਵਨ ਜਿਹੜੀਆਂ ਫੌਜੀ ਪਾਕਿਸਤਾਨ ਜਾਂ ਚਾਈਨਾ ਜਾਂ ਉਹਨਾਂ ਦੇ ਚੈਲੰਜਸ ਕੀ ਨੇ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਾਂ ਭਾਰਤੀ ਫੌਜ ਔਨ ਦਾ ਗਰਾਊਂਡ ਕੀ ਹੈ। ਜਦੋਂ ਬੜੇ ਬੜੇ ਦਮਗਜ਼ੇ ਮਾਰੇ ਜਾ ਰਹੇ ਸੀ ਕਿ ਜੀ
ਇਹ ਗਲਵਾਨ ਵੈਲੀ ਤੋਂ ਬਾਅਦ ਹੁਣ 60,000 ਭਾਰਤੀ ਫੌਜ ਜਿਹੜੀ ਹੈ ਉੱਥੇ ਲਾ ਦਿੱਤੀ ਹੈ, ਉੱਥੇ ਟੈਂਟ ਲੱਗ ਗਏ ਨੇ, ਉੱਥੇ ਹੁਣ ਅਸੀਂ ਰਾਫੇਲ ਜਹਾਜ਼ ਲਿਆ। ਤਾਂ ਉਹਨੇ ਕਿਹਾ ਵੀ ਇਹ ਬਿਲਕੁਲ ਕੁਛ ਨਹੀਂ ਹੈ, ਇਹ ਕੋਈ ਮੈਚ ਨਹੀਂ ਨੇ। ਔਰ ਉਹਨੇ ਕਿਹਾ ਵੀ ਇਹਨਾਂ ਨੇ ਆਪਣੀਆਂ ਇਹਨਾਂ ਨੀਤੀਆਂ ਦੇ ਨਾਲ ਇਹ ਮੌਕਾ ਦੇ ਦਿੱਤਾ ਚਾਈਨਾ ਔਰ ਪਾਕਿਸਤਾਨ ਨੂੰ ਟੁਗੈਦਰ ਆਉਣ ਦਾ। ਉਹ ਨੈਕਸਟ ਜਨਰੇਸ਼ਨ ਵਾਰਫੇਅਰ ਲਈ ਤਿਆਰੀ ਕਰ ਚੁੱਕੇ ਨੇ ਤੇ ਇਹ ਅਜੇ ਜਿਹੜੇ ਨੇ ਮੋਰਚਿਆਂ 'ਚ ਬੈਠੇ ਟ੍ਰੈਂਚ ਵਾਲੀ ਬਹਾਦਰੀ ਲੱਭਦੇ ਨੇ। ਹੁਣ ਈਵਨ ਇਸ ਮੁੱਦੇ ਤੇ ਹਾਲਾਂ ਉਹਨਾਂ ਦੀ ਡੀਟੇਲ ਜਿਹੜੀ ਹੈ ਉਹ ਵੀਡੀਓ ਫਾਰਮ 'ਚ ਹੀ ਕਰਦੇ ਨੇ, ਉਹ ਤਾਂ ਆਉਣ ਵਾਲੇ ਪੀਰੀਅਡ 'ਚ ਆਏਗੀ। ਪਰ ਉਹਨਾਂ ਨੇ ਅੱਜ ਜਿਹੜਾ ਇੱਕ ਟਵੀਟ ਕਰਕੇ ਕਿਹਾ ਕਿ the purpose of Prime Minister Modi's visit to US was to help make America great again by handing over India's huge market, energy needs, defense requirements, AI infrastructure to the US on the platter। ਇਹ ਜਿਹੜਾ ਈਵਨ ਅਸੀਂ ਟਾਈਟਲ ਵੀ ਚੁਣਿਆ ਹੈ ਉਹਨਾਂ ਦੇ ਅਲਫਾਜ਼ ਨੇ ਕਿ ਵੀ ਇਸ ਸਾਰੀ ਵਿਜ਼ਿਟ ਦਾ ਤਾਂ ਪਰਪਸ ਹੀ ਇਹ ਲੱਗਦਾ ਹੈ ਕਿ ਜਿਹੜਾ ਨਾਰਾ ਟਰੰਪ ਨੇ ਦਿੱਤਾ ਹੋਇਆ ਟੂ ਮੇਕ ਅਮਰੀਕਾ ਗ੍ਰੇਟ ਅਗੇਨ, ਕਿ ਜੀ ਮੋਦੀ ਦੀ ਵਿਜ਼ਿਟ ਦਾ ਮਕਸਦ ਹੀ ਇਸ ਸਾਰੇ ਦੇ ਉੱਤੇ ਅਮਲ ਦਰਾਮਦ ਕਰਨਾ ਸੀ। ਇਸ ਲਈ ਉਹਨੇ ਭਾਰਤ ਦੀ ਵੱਡੀ ਮਾਰਕੀਟ ਵੀ ਹਵਾਲੇ ਕਰ ਦਿੱਤੀ, ਐਨਰਜੀ ਨੀਡਸ ਵੀ, ਹੁਣ ਆਇਲ ਵੀ ਬਾਏ ਕਰੇਗਾ ਉਹ ਵੀ ਉਹਨਾਂ ਦੇ ਕੀਤੇ, ਡਿਫੈਂਸ ਰਿਕੁਆਇਰਮੈਂਟਸ F-35 ਜਿਹੜੇ ਨੇ ਉਹ ਥਮਾ ਦਿੱਤੇ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਨਫਰਾਸਟਰਕਚਰ। ਉਹਨੇ ਕਿਹਾ ਵੀ ਸਭ ਕੁਛ ਇੱਕ ਟਰੇ ਤੇ ਰੱਖ ਕੇ, ਪਲੈਟਰ ਤੇ ਰੱਖ ਕੇ ਅਮਰੀਕਾ ਦੇ ਹਵਾਲੇ ਦਿੱਤਾ ਔਰ ਇਸ ਦੇ ਵਿੱਚ ਭਾਰਤ ਬਹੁਤ ਸਫਲ ਰਿਹਾ। ਜੇ ਇਹ ਕਹਿਣਾ ਹੋਏ ਵੀ ਉਹਦੀ ਵਿਜ਼ਿਟ ਦੀ ਸਫਲਤਾ ਕੀ ਹੈ। ਔਰ ਹੁਣ ਜਦੋਂ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ ਕਿ ਵੀ ਐਸ ਜੈ ਸ਼ੰਕਰ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਹਿਰੂ ਜਾਂ ਉਸ ਤੋਂ ਬਾਅਦ ਦੇ ਈਵਨ ਸ਼ਾਸਤਰੀ ਲੈਵਲ ਦੇ ਉੱਤੇ ਵੀ ਇੰਦਰਾ ਗਾਂਧੀ ਨੇ ਟਰਨ ਸ਼ੁਰੂ ਕਰ ਦਿੱਤਾ ਸੀ ਦੂਸਰੇ ਪਾਸੇ ਸੋਵੀਅਤ ਯੂਨੀਅਨ ਵੱਲ ਜ਼ਿਆਦਾ। ਲੇਕਿਨ ਨਹਿਰੂ ਦੇ ਪੀਰੀਅਡ ਨੂੰ ਜੇ ਕਿਹਾ ਜਾਏ ਤੇ ਉਹਨੇ ਨਾਨ ਅਲਾਈਨਮੈਂਟ ਜਾਂ ਨਾਨ ਅਲਾਈਨ ਹੋਣ ਦੀ ਜਿਹੜੀ ਗੱਲ ਹੈ ਉਹ ਖੁਦ ਹੀ ਨਹੀਂ ਕੀਤੀ, ਸਗੋਂ 100 ਤੋਂ ਜ਼ਿਆਦਾ ਮੁਲਕ ਦੁਨੀਆ ਦੇ ਉਸ ਵੇਲੇ ਜਦੋਂ ਕਿ ਦੁਨੀਆ ਦੋ ਖੇਮਿਆਂ 'ਚ ਵੰਡੀ ਹੋਈ ਸੀ, ਬਾਈਪੋਲਰ ਸੋਵੀਅਤ ਯੂਨੀਅਨ ਔਰ ਅਮਰੀਕਾ, 100 ਤੋਂ ਜ਼ਿਆਦਾ ਨੂੰ ਜਿਹੜੀ ਹੈ ਨਾਨ ਅਲਾਈਨਮੈਂਟ ਮੂਵਮੈਂਟ ਦੇ ਥੱਲੇ ਉਹ ਇਹ ਸੀ ਕਿ ਜੀ ਅਸੀਂ ਨਿਊਟਰਲ ਹੈ। ਔਰ ਉਹ ਬੈਸਟ ਲਾਈਨ ਸੀ ਜਿਹਦੇ ਥੱਲੇ ਦੋਨੋਂ ਹੀ ਤਰ੍ਹਾਂ ਨੂੰ ਜਿਹੜਾ ਉਹ ਉਹਨਾਂ ਤੋਂ ਤੁਸੀਂ ਮਫਾਦ ਲੈ ਰਹੇ ਸੀ। ਸੋ ਇੰਡੀਆ ਦੇ ਲਈ ਵੀ ਇਹ ਇੱਕ ਬੈਸਟ ਲਾਈਨ ਸੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਟੋਟਲੀ ਮੋਦੀ, ਔਰ ਇਹਦੇ ਜੇ ਕਹਿਣਾ ਹੋਏ ਕਿ ਇਹ ਜਿਹੜੀ ਵੀ ਪਿਛਲੇ 11 ਸਾਲਾਂ ਤੋਂ ਮੋਦੀ ਪੀਰੀਅਡ 'ਚ ਰੀਅਲ ਆਰਕੀਟੈਕਟ ਹੈ ਅਮਰੀਕਾ, ਪ੍ਰੋ ਅਮਰੀਕਾ ਲਾਈਨ ਹੀ ਨਹੀਂ, ਓਵਰਆਲ ਸਾਰੀ ਫੋਰਨ ਪਾਲਿਸੀ ਦਾ ਜਿਹਦਾ ਬੇੜਾ ਗਰਕ ਕੀਤਾ ਇੰਡੀਆ, ਉਹ ਐਸ ਜੈ ਸ਼ੰਕਰ ਹੈ। ਹੁਣ ਮੰਨਿਆ ਇਹ ਜਾਂਦਾ ਸੀ ਕਿ ਜੀ ਬੜਾ ਸਿਆਣਾ, ਇਹ ਸੈਕੰਡ ਜਨਰੇਸ਼ਨ, ਪਿਓ ਵੀ ਦਾ ਡਿਪਲੋਮੈਟ ਸੀ, ਚਾਈਨੀਜ਼ ਵੀ ਆਉਂਦੀ ਹੈ ਦੂਜੇ। ਹੁਣ ਐਸ ਜੈ ਸ਼ੰਕਰ ਦਾ ਆਪਣਾ ਹਾਲ ਇਹ ਹੈ, ਹੁਣ ਕੱਲ੍ਹ ਨੂੰ ਜਦੋਂ ਕਿਤੇ 30 35 40 ਸਾਲ ਬਾਅਦ ਡਾਕੂਮੈਂਟ ਡੀਕਲਾਸੀਫਾਈ ਹੁੰਦੇ ਨੇ, ਜੇ ਇਹ ਨਿਕਲੇ ਕਿ ਐਸ ਜੈ ਸ਼ੰਕਰ ਜਿਹੜਾ ਉਹ ਤਾਂ ਅਮਰੀਕਨ ਪੇਰੋਲ ਤੇ ਸੀ ਤੇ ਕੋਈ ਹੈਰਾਨੀ ਨਹੀਂ ਹੋਏਗੀ। ਹੁਣ ਉਹਦੀ ਆਪਣੀ ਵਾਈਫ ਜਾਪਾਨੀ ਹੈ, ਮੁੰਡੇ ਉਹਦੇ ਅਮਰੀਕਨ ਸਿਟੀਜ਼ਨ ਨੇ। ਹੁਣ ਐਸ ਜੈ ਸ਼ੰਕਰ ਇਸ ਲਈ ਇਸ ਸਾਰੇ ਦੇ ਵਿੱਚ ਇਹ ਸਰੈਂਡਰ ਪਾਲਿਸੀ ਜਾਂ ਜਿਸ ਲੈਵਲ ਤੱਕ ਲਿਆਇਆ, ਉਹਨੇ ਇੱਕ ਆਪਣੀ ਜਿਹੜੀ ਆ ਕਿਤਾਬ ਲਿਖੀ ਕੁਝ ਸਾਲ ਪਹਿਲਾਂ, ਉਹ ਵਾਈ ਭਾਰਤ ਮੈਟਰਸ, ਇਹ ਉਸ ਕਿਤਾਬ ਦਾ ਨਾਂ ਹੈ, ਥੋੜਾ ਸਮਾਂ ਪਹਿਲਾਂ ਹੀ ਲਿਖੀ ਹੈ। ਔਰ ਉਹਦੇ 111 ਨੰਬਰ ਪੇਜ ਦੇ ਉੱਤੇ ਐਸ ਜੈ ਸ਼ੰਕਰ ਕਹਿੰਦਾ ਹੈ The US is undeniably the premier power of our times and will remain so. So, if India helps the premier power US, in return, India's global stature would rise, helping it to compete with China. ਇਹ ਉਹਨੇ ਕਨਕਲੂਡ ਕਰ ਲਿਆ ਕਿ ਵੀ ਇਹ ਖੁਦ ਇਹ ਕਹਿੰਦਾ ਹੈ ਕਿ ਵੀ ਇਹ ਜਿਹੜਾ ਸਾਡੇ ਵਕਤਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਾਵਰ ਹੈ ਉਹ ਅਨਡਿਨਾਏਬਲੀ, ਇਹਦੇ 'ਤੇ ਕੋਈ ਸਵਾਲ ਹੀ ਨਹੀਂ ਹੋ ਸਕਦਾ, ਉਹ ਅਮਰੀਕਾ ਹੈ ਔਰ ਉਹਨੇ ਇਵੇਂ ਹੀ ਰਹਿਣਾ। ਸੋ ਜੇ ਇੰਡੀਆ ਇਸ ਪ੍ਰੀਮੀਅਰ ਪਾਵਰ ਦੀ ਮਦਦ ਦੇ ਉੱਤੇ ਆ ਜਾਏ ਟੂ ਮੇਕ ਅਮਰੀਕਾ ਅਗੇਨ, ਮਤਲਬ ਇਹੀ ਹੈ, ਤੇ ਇਹਦੀ ਰਿਟਰਨ ਇਹ ਹੋਏਗੀ ਕਿ ਇੰਡੀਆ ਜਿਹੜਾ ਹੈ ਸਾਹਿਬ ਨਾਲ ਹੱਥ ਮਿਲਾਇਆ, ਸਾਹਿਬ ਦੇ ਕਈ ਦਿਨ ਜਿਹੜੇ ਇਹ ਗੁਲਾਮੀ ਕਬੂਲਣ ਵਾਲੇ ਸੀ ਹੱਥ ਨਹੀਂ ਸੀ ਧੋਂਦੇ, ਵੀ ਸਾਹਿਬ ਨਾਲ ਹੱਥ ਮਿਲਾਇਆ,
ਉਹ ਕਹਿ ਰਿਹਾ ਕਿ ਵੀ ਇਹ ਅਮਰੀਕਾ ਤਾਂ ਅਨਡਿਨਾਏਬਲੀ ਵੱਡੀ ਪਾਵਰ ਹੈ, ਉਹਨੇ ਰਹਿਣਾ ਹੀ ਹੈ ਸਾਡੇ ਟਾਈਮਸ ਦੀ। ਤੇ ਜੇ ਇਫ ਇੰਡੀਆ ਹੈਲਪਸ ਦਾ ਪ੍ਰੀਮੀਅਰ ਪਾਵਰ US, ਜੇ ਅਸੀਂ ਇਹਦੀ ਮਦਦ ਕਰਦੇ, ਇਨ ਰਿਟਰਨ ਇੰਡੀਆਜ਼ ਗਲੋਬਲ ਸਟੇਚਰ ਵੁੱਡ ਰਾਈਜ਼, ਹੈਲਪਿੰਗ ਇਟ ਟੂ ਕੰਪੀਟ ਵਿਦ ਚਾਈਨਾ। ਹੁਣ ਤੁਸੀਂ ਜਦੋਂ ਇਹ ਮੰਨ ਹੀ ਲਿਆ ਵੀ ਜਿਵੇਂ ਅਮਰੀਕਾ ਨੇ, ਅਮਰੀਕਾ ਜੇ ਮਿਲਟਰੀ ਜਾਂ ਇਕਨੋਮਿਕਲ ਪਾਵਰ ਚਾਈਨਾ ਨੂੰ ਮੰਨਦਾ ਹੈ, ਐਨਮਿਟੀ ਆ, ਉਹ ਤਾਂ ਸਮਝ ਆ ਸਕਦੀ ਹੈ। ਲੇਕਿਨ ਇੰਡੀਆ ਦਾ ਕਦੋਂ ਤੋਂ ਦੁਸ਼ਮਣ ਹੋ ਗਿਆ, ਜਦੋਂ ਕਿ ਉਹਨਾਂ ਦੇ ਲਈ ਇਹ ਬੈਸਟ ਹੈ ਕਿ ਬਈ ਹੁਣ ਜਿਹਦੀ ਸ਼ਰਨਤਾ 'ਚ ਹੁਣ ਵੀ ਜਾ ਕੇ ਉਹਨਾਂ ਤੋਂ ਹਥਿਆਰ ਲੈਂਦੇ ਨੇ। 80% ਇਕਵਿਪਮੈਂਟ ਰਸ਼ੀਆ ਦਾ, ਉਹ ਤਾਂ ਚੀਨ ਦਾ ਛੋਟਾ ਭਰਾ ਬਣਿਆ। ਔਰ ਇਹ ਹੁੰਦਾ ਜਦੋਂ ਤੁਸੀਂ ਡਾਈਕਾਟਮੀ ਦੇ ਵਿੱਚ ਫਸਦੇ ਹੋ ਕਿ ਇੱਕ ਪਾਸੇ ਤੁਸੀਂ ਰਸ਼ੀਆ ਦੇ ਕੋਲ ਜਾ ਕੇ ਰੂਸਮ ਸ਼ਰਣਮ ਗੱਚਾਮੀ ਜਿਹੜਾ ਉਹ ਪੈਰੇਡ ਕਰਦੇ ਹੋ, ਉਹਨਾਂ ਤੋਂ ਹਥਿਆਰ ਲੈਂਦੇ ਹੋ, ਉਹਨਾਂ 'ਚੋਂ ਜਿਹੜਾ ਉਹ ਮਦਦ ਭਾਲਦੇ ਹੋ, ਜਾਂ ਗਲਵਾਨ ਵੈਲੀ ਤੋਂ ਬਾਅਦ ਉਹਨਾਂ ਦੇ ਤਰਲੇ ਕਰਦੇ ਹੋ ਜੀ ਸਾਡਾ ਸਮਝੌਤਾ ਕਰਵਾ ਦਿਓ। ਦੂਸਰੇ ਪਾਸੇ ਤੁਸੀਂ ਕੁਆਡ ਦੇ ਵਿੱਚ ਸ਼ਾਮਲ ਹੋ ਜਾਂਦੇ ਹੋ, ਜਿਹਨੂੰ ਰਸ਼ੀਆ ਹੀ ਇਹ ਕਹਿੰਦਾ ਹੈ ਕਿ ਜੀ ਦਿਸ ਇਜ਼ ਏਸ਼ੀਆਜ਼ ਨੈਟੋ, ਕਿਉਂਕਿ ਰਸ਼ੀਆ ਨੂੰ ਪਤਾ ਸੀ ਵੀ ਨੈਟੋ ਦਾ ਬਣਾਈ ਮੈਨੂੰ ਘੇਰਨ ਲਈ ਸੀ, ਇਹ ਚੀਨ ਨੂੰ ਘੇਰਨ ਲਈ ਹੈ। ਹੁਣ ਇਸ ਸਾਰੇ ਦਾ ਨਤੀਜਾ, ਔਰ ਇਹਨੇ ਬਿਲਕੁਲ ਠੀਕ ਕਿਹਾ ਪ੍ਰਵੀਨ ਸਾਨੀ ਨੇ, ਕਿ ਇਹ ਵੀ ਜਿਹੜੀ ਹੈ ਨੋਸ਼ਨ ਕਿ ਜੀ ਅਮਰੀਕਾ ਗ੍ਰੇਟ ਪਾਵਰ ਹੈ, ਔਰ ਅਸੀਂ ਕਿਉਂਕਿ ਅਮਰੀਕਾ ਦੇ ਗੁਣ ਗਾਇਨ ਕਰੀਏ ਤੇ ਜੇ ਮਾਲਕ ਗ੍ਰੇਟ ਹੈ ਤੇ ਨੌਕਰ ਆਪੇ ਹੀ ਗ੍ਰੇਟ ਹੋ ਗਿਆ। ਉਹਨਾਂ ਨੇ ਕਿਹਾ ਵੀ ਇਹ ਉਵੇਂ ਹੀ ਹੈ ਜਿਵੇਂ ਯੂਰਪੀਅਨ ਮੁਲਕ ਠੱਗੇ ਹੁਣ ਮਹਿਸੂਸ ਕਰਦੇ ਨੇ, ਕਿਉਂਕਿ ਉਹ ਸਮਝਦੇ ਸੀ ਵੀ ਸਾਨੂੰ ਤਾਂ ਫਿਕਰ ਕਰਨ ਦੀ ਲੋੜ ਹੀ ਨਹੀਂ, ਸਾਡੀ ਪ੍ਰੋਟੈਕਸ਼ਨ ਦਾ ਅਮਰੀਕਾ ਨੇ ਕਰਨੀ ਹੈ। ਸੋ ਇਹ ਜਿਹੜੀ ਐਜ਼ੰਪਸ਼ਨ ਹੈ ਇਹ ਵੀ ਜਿਹੜੀ ਹੈ ਗਲਤ ਸਾਬਤ ਹੋਈ। ਇਸੇ ਤਰ੍ਹਾਂ ਕਿ ਵੀ ਅਮਰੀਕਾ ਨੇ ਗਲਤ ਐਜ਼ੰਪਸ਼ਨ ਜਦੋਂ ਉਹਨਾਂ ਨੇ ਚੀਨ ਨੂੰ 2001 ਦੇ ਵਿੱਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣਾਇਆ, ਜਿਹਦੇ ਥੱਲੇ ਅੱਜ ਇਹ ਹੈ ਵੀ $800 ਬਿਲੀਅਨ ਦੀ ਟ੍ਰੇਡ ਸਰਪਲਸ ਹੈ ਚਾਈਨਾ ਦੀ, ਉਦੋਂ ਅਮਰੀਕਾ ਇਹ ਸਮਝਦਾ ਸੀ ਕਿ ਵੀ ਅਸੀਂ ਜੇ ਚਾਈਨਾ ਨੂੰ ਜਿਹੜਾ ਬਣਾਉਂਦੇ ਆ ਤੇ ਚਾਈਨਾ ਦੇ ਵਿੱਚ ਜਿਹੜਾ ਵਨ ਪਾਰਟੀ ਕਮਿਊਨਿਸਟ ਡੋਮੀਨੈਂਸ ਹੈ ਜਾਂ ਕਮਿਊਨਿਜ਼ਮ ਹੈ ਇਹ ਮੈਲਟ ਅਵੇ ਹੋ ਜਾਏਗਾ, ਉੱਥੇ ਡੈਮੋਕ੍ਰੇਸੀ ਔਰ ਦੂਸਰਾ ਆਏਗਾ। ਇਸ ਲਈ ਇਹਨਾਂ ਨੂੰ ਉਹਨਾਂ ਨੇ 2001 ਦੇ ਵਿੱਚ ਵਰਲਡ, ਇਹ ਵੀ ਜਿਹੜੇ ਗਲਤ ਸਾਬਤ ਹੋਏ। ਔਰ ਇਸੇ ਤਰ੍ਹਾਂ ਉਹਨਾਂ ਨੇ ਓਬਾਮਾ ਨੇ 2009 ਦੇ ਵਿੱਚ ਜਦੋਂ ਜਿਹੜਾ ਸ਼ੀ ਜਿਨਪਿੰਗ ਬਾਅਦ ਤੋਂ ਐਕਸਪੈਕਟ ਕੀਤਾ ਕਿ ਉਹ ਅਮਰੀਕਾ ਦੀ G2 ਪ੍ਰਪੋਜ਼ਲ ਜਿਹੜੀ ਹੈ ਗਲੋਬਲ ਰਿਸਪੌਂਸਿਬਿਲਿਟੀ ਲੈਣਾ, ਰੂਲ ਇੰਸਟੀਟਿਊਸ਼ਨ ਜਿਹੜੀਆਂ ਉਹਨੂੰ ਮੰਨ ਲਿਆ, ਉਹਨਾਂ ਨੇ ਕਿਹਾ ਜੀ ਉਹਦੇ 'ਚ ਉਹ ਵੀ ਗਲਤ ਸਾਬਤ ਹੋਇਆ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹੀ ਐਜ਼ੰਪਸ਼ਨ ਇੰਡੀਆ ਨੇ ਲੈ ਲਈ ਕਿ ਜੀ ਜੇ ਅਮਰੀਕਾ ਸੁਪਰ ਪਾਵਰ ਹੈ, ਇੱਕੋ ਇੱਕ ਹੈ, ਔਰ ਅਸੀਂ ਇਹਦੇ ਜੇ ਪਿਛਲਗ ਬਣ ਜਾਂਦੇ ਹਾਂ ਤੇ ਸਾਹਿਬ ਵੱਡਾ ਤੇ ਸਾਹਿਬ ਜਾਂਦੇ ਜਾਂਦੇ ਆਪਣਾ ਜਿਹੜਾ ਉਹ ਕੋਟ ਪੈਂਟ ਹੀ ਦੇ ਦਿਆ ਕਰੇਗਾ, ਜਦੋਂ ਨਵਾਂ ਲਏਗਾ ਪੁਰਾਣਾ ਲਾ ਕੇ ਸਾਨੂੰ ਦੇਗਾ, ਅਸੀਂ ਪਾ ਲਿਆ ਕਰਾਂਗੇ ਉਹਨਾਂ ਦੀ ਟੈਕਨੋਲੋਜੀ ਦੂਜੇ ਤੀਜੇ। ਔਰ ਇਹਦੇ ਥੱਲੇ ਔਰ ਇੱਥੇ ਮੋਦੀ ਜਦੋਂ ਆਇਆ ਤੇ ਉਹ ਫਿਰ ਉਹ ਕਹਿ ਰਿਹਾ ਸੀ ਮਾਗਾ ਮੀਗਾ ਕਿ ਜੀ ਤੁਹਾਡਾ ਵੀ ਨਾਰਾ ਹੈ ਮੇਕ ਅਮਰੀਕਾ ਗ੍ਰੇਟ ਅਗੇਨ, ਅਸੀਂ ਵੀ ਮੇਕ ਇੰਡੀਆ ਗ੍ਰੇਟ ਅਗੇਨ। ਉਹ ਜੋਕ ਕਰ ਰਹੇ ਸੀ ਸਾਰੇ, ਕਹਿੰਦੇ ਮਾਗਾ ਮੀਗਾ ਇਹਨੂੰ ਪਤਾ ਹੀ ਨਹੀਂ ਹੈ ਉਹ ਸਾਰੇ ਨੂੰ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਬਿਲਕੁਲ ਟੋਟਲ ਸਰੈਂਡਰ ਵਾਲੀ ਜਿਹੜੀ ਲਾਈਨ ਜਿਹੜੀ ਅਸੀਂ ਪਹਿਲੇ ਦਿਨ ਜਦੋਂ ਇਸ ਫੇਰੀ ਦੀ ਚੀਰਫਾੜ ਕੀਤੀ, ਜੋ ਕਨਕਲੂਡ ਕੀਤਾ, ਅੱਜ ਜਿਹੜੇ ਉਹਨਾਂ ਦੇ ਵੀ, ਹਾਲਾਂਕਿ ਸਾਰੇ ਪੈਟਰੀਓਟਿਕ ਇੰਡੀਅਨ ਨੇ, ਇਹਦੇ ਬਾਰੇ ਕੋਈ ਨਹੀਂ ਹੈ ਕਿ ਜੇ ਕੋਈ ਇੰਡੀਆ ਦਾ ਬ੍ਰੇਕ ਚਾਹੁੰਦੇ ਨੇ ਜਾਂ ਦੂਜੇ, ਉਹਨਾਂ ਨੂੰ ਲੱਗ ਰਿਹਾ ਵੀ ਇਹ ਜਿਹੜੇ ਕੁਝ ਕਰ ਰਹੇ ਨੇ ਇਹ ਭਾਰਤ ਦਾ ਬੇੜਾ ਗਰਕ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਜ਼ਰੂਰੀ ਹੈ ਸਮਝਣਾ ਕਿ ਕਿਵੇਂ ਜਿਹੜਾ ਇਹਨਾਂ ਨੇ ਟੋਟਲ ਸਰੈਂਡਰ ਕੀਤਾ ਆ ਕੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ
ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੂਰੀਅਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਬੰਗਲਾਦੇਸ਼ ਦੇ ਵਾਲੇ ਨਾਲ ਕਿ ਭਾਰਤ ਵਿੱਚ ਸ਼ਰਨ ਲੈ ਕੇ ਬੈਠੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬੰਗਲਾਦੇਸ਼ ਦੀ ਨਵੀਂ ਸਰਕਾਰ ਦੇ ਖਿਲਾਫ ਧੂਆਂਧਾਰ ਪ੍ਰਚਾਰ ਕਰ ਰਹੀ ਹੈ ਔਰ ਬੰਗਲਾਦੇਸ਼ ਦੀ ਸਰਕਾਰ ਨੇ ਭਾਰਤ ਨੂੰ ਇਸ ਸੰਬੰਧੀ ਤਾੜਨਾ ਵੀ ਕੀਤੀ ਹੈ। ਪਰ ਇਹਨੂੰ ਜਾਪਦਾ ਹੈ ਕਿ ਭਾਰਤ ਸ਼ੇਖ ਹਸੀਨਾ ਦੇ ਝੂਠੇ ਪ੍ਰੋਪੇਗੈਂਡੇ ਨੂੰ ਆਧਾਰ ਬਣਾ ਕੇ ਬੰਗਲਾਦੇਸ਼ ਦੇ ਖਿਲਾਫ ਫੌਜੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਟਰੰਪ ਮੋਦੀ ਦੀ ਜੁਆਇੰਟ ਪ੍ਰੈਸ ਕਾਨਫਰੰਸ ਦੇ ਦੋ ਨੁਕਤਿਆਂ ਦੇ ਉੱਤੇ ਸੈਪਰੇਟਲੀ ਗੱਲ ਕੀਤੀ ਸੀ ਕਿ ਵੀ ਜਿਸ ਨੇ ਸਾਬਤ ਕੀਤਾ ਕਿ ਅਮਰੀਕਾ ਕਿਵੇਂ ਇਹਨਾਂ ਮਸਲਿਆਂ ਤੇ ਸੋਚਦਾ, ਇੱਕ ਜ਼ਾਹਰ ਹੈ ਖਾਲਿਸਤਾਨ ਦੇ ਮੁੱਦੇ ਤੇ ਜਿਵੇਂ ਉਹਨਾਂ ਦੇ ਪਲਾਂਟਡ ਜਰਨਲਿਸਟ ਦਾ ਪਲਾਂਟਡ ਕੁਐਸਚਨ, ਉਹ ਬਿਲਕੁਲ ਜਿਹੜਾ ਜਿਸ ਨੂੰ ਟਰੰਪ ਨੇ ਸਨੱਬ ਕੀਤਾ। ਪਹਿਲਾਂ ਤਾਂ ਇਹ ਕਹਿ ਕੇ ਵੀ ਤੇਰਾ ਹੈਵੀ ਐਕਸੈਂਟ ਮੈਨੂੰ ਪਤਾ ਸਮਝ ਨਹੀਂ ਆ ਰਿਹਾ ਤੂੰ ਕੀ ਕਹਿ ਰਿਹਾ। ਫਿਰ ਜੇ ਇੱਕ ਹੋਰ ਲੇਡੀ ਜਿਹੜੀ ਉਹਨਾਂ ਦੀ ਜਰਨਲਿਸਟ ਉਹਨੇ ਉਹਨੂੰ ਅੰਗਰੇਜ਼ੀ ਟਰਾਂਸਲੇਟ ਦੁਬਾਰਾ ਅੰਗਰੇਜ਼ੀ ਦੀ ਅੰਗਰੇਜ਼ੀ ਕਰਨੀ ਚਾਹੀ ਤੇ ਟਰੰਪ ਨੇ ਰਿਸਪੌਂਡ ਹੀ ਨਹੀਂ ਕੀਤਾ ਖਾਲਿਸਤਾਨ ਦੇ ਮੁੱਦੇ ਤੇ ਕਿ ਜੀ ਇੱਥੇ ਸੈਪਰੇਟਿਸਟ ਔਰ ਫਲਾਣੇ। ਸੋ ਉਸ ਤੋਂ ਅੰਦਾਜ਼ਾ ਹੋ ਗਿਆ ਵੀ ਔਰ ਉਹ ਇੰਡੀਅਨ ਜਿਹੜੇ ਨੇ ਉਹਨਾਂ ਨੇ ਵੀ ਸਮਝ ਲਿਆ ਕਿ ਵੀ ਇਹ ਜਿਹੜਾ ਅਮਰੀਕਾ ਨੇ ਕਾਰਡ ਰੱਖਿਆ ਹੋਇਆ, ਕਿਸ ਵੇਲੇ ਉਹਨਾਂ ਨੇ ਇਹਨੂੰ ਖੇਡਣਾ ਹੈ, ਇਹ ਟਾਈਮਿੰਗ ਇਹ ਡਿਸਾਈਡ ਕਰਨਗੇ। ਦੂਸਰਾ ਜ਼ਾਹਰ ਹੈ ਕਿ ਲੋਡਡ ਸਵਾਲ ਬੰਗਲਾਦੇਸ਼ ਦੇ ਹਵਾਲੇ ਨਾਲ ਕੀਤਾ ਗਿਆ ਕਿ ਜੀ ਉੱਥੇ ਡੀਪ ਸਟੇਟ, ਉਹਨਾਂ ਨੂੰ ਲੱਗਦਾ ਸੀ ਵੀ ਕਿਉਂਕਿ ਟਰੰਪ ਡੀਪ ਸਟੇਟ ਕਰਦਾ ਹਰ ਮਾਮਲੇ 'ਚ ਕਿ ਜੀ ਮੇਰੀ ਇਲੈਕਸ਼ਨ ਰਿਗ ਕੀਤੀ ਜਾਂ ਫਲਾਣਾ ਕੀਤਾ, ਔਰ ਉਸ ਦੇ ਉੱਤੇ ਟਰੰਪ ਨੇ ਜਿਹੜਾ ਬੜੇ ਜਿਹੜਾ ਜਿਸ ਨੂੰ ਤੁਸੀਂ ਕਲੈਵਰਨੈਸ ਵੀ ਕਹਿ ਸਕਦੇ ਹੋ ਪਰ ਇਹਨੂੰ ਮੈਂ ਮੈਚੁਰਿਟੀ ਕਹਾਂਗਾ ਇਸ ਮੁੱਦੇ ਤੇ, ਉਹਨੇ ਇਹ ਕਹਿ ਕੇ ਜੀ ਇਹ ਜਿਹੜਾ ਮਸਲਾ ਹੈ ਇਹ ਤਾਂ ਸਦੀਆਂ ਤੋਂ ਦੂਜਾ ਇਹ ਇੰਡੀਆ ਮੋਦੀ ਸਾਹਿਬ ਇਸ ਦਾ ਜਵਾਬ ਦੇਣਗੇ। ਹੁਣ ਉਹਦੇ 'ਚ ਕਿਉਂਕਿ ਉਹ ਵੀ ਹੈਵੀਲੀ ਲੋਡਡ ਕੁਐਸਚਨ ਸੀ, ਡੀਪ ਸਟੇਟ ਦਾ ਰੋਲ ਬੰਗਲਾਦੇਸ਼ 'ਚ ਜਿਹੜਾ ਡੀਸਟੈਬਲਾਈਜ਼ ਕਰਨ ਵਾਲਾ ਔਰ ਫਿਊਚਰ, ਤੇ ਮੋਦੀ ਨੂੰ ਇਹ ਨਜ਼ਰ ਆਉਂਦਾ ਸੀ ਕਿਉਂਕਿ ਇਹ ਜਿਹੜੇ ਸਾਰੇ ਭਾਰਤ ਦੀਆਂ ਨੀਤੀਆਂ ਜੇ ਤੁਸੀਂ ਦੇਖੋ, ਇੱਕ ਪਾਸੇ ਉਹ ਆਪਣੀ ਡੋਮੈਸਟਿਕ ਕਰਾਊਡ ਹਿੰਦੂ ਤਵੀਆਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਉੱਥੇ ਹਿੰਦੂਆਂ ਨਾਲ ਕੀ ਹੋ ਰਿਹਾ ਹੈ ਔਰ ਬੰਗਲਾਦੇਸ਼ 'ਚ ਇੰਨੇ ਹਿੰਦੂਆਂ ਦੇ ਉੱਤੇ ਹਮਲੇ, ਮੰਦਰਾਂ ਤੇ ਹਮਲੇ, ਫਲਾਣਾ ਸਵਾਮੀ ਫੜ ਲਿਆ। ਹੁਣ ਜੇ ਸੱਚਮੁੱਚ ਇਵੇਂ ਹੋ ਰਿਹਾ ਹੁੰਦਾ ਤੇ ਮੋਦੀ ਦੇ ਕੋਲ ਇਹ ਮੌਕਾ ਸੀ ਕਿ ਵੀ ਬਜਾਏ ਉਹ ਵੀ ਸਵਾਲ ਦੇ ਉੱਤੇ ਚੁੱਪ ਰਹਿ ਜਾਣ ਦੇ, ਟਰੰਪ ਨੇ ਤਾਂ ਆਪਣੇ ਗਲੋਂ ਬੁਲਾ ਲਾ ਕੇ ਉਹਦੇ ਪਾਈ ਕਿ ਵੀ ਦੇ ਜਵਾਬ, ਉਹਨੇ ਜ਼ਿਕਰ ਤੱਕ ਨਹੀਂ ਕੀਤਾ। ਹੁਣ ਉਹੀ ਹਿੰਦੂ ਬਾਹਰ ਇਕੱਠੇ ਕੀਤੇ ਹੋਏ ਨੇ ਬੰਗਾਲੀ ਵਾਈਟ ਹਾਊਸ ਦੇ ਕਿ ਜੀ ਸਾਡੇ ਤੇ ਜ਼ੁਲਮ ਹੋ ਰਹੇ ਨੇ, ਪਰ ਜਦੋਂ ਇਹ ਸਵਾਲ ਆਉਂਦਾ ਹੈ ਜੇ ਸੱਚਮੁੱਚ ਹੀ ਇਹਨਾਂ ਦੇ ਕੋਲ ਇਹ ਇਨਫੋਰਮੇਸ਼ਨ ਹੁੰਦੀ ਜਾਂ ਹੋਏ ਜਾਂ ਉੱਥੇ ਬੰਗਲਾਦੇਸ਼ ਦੇ ਵਿੱਚ ਉਸ ਕਿਸਮ ਦਾ ਕੰਮ ਹੋ ਰਿਹਾ ਹੋਏ ਤਾਂ ਮੋਦੀ ਦੇ ਲਈ ਤਾਂ ਇਹ ਸਭ ਤੋਂ ਗੋਲਡਨ ਓਪਰਚੁਨਿਟੀ ਸੀ ਕਿ ਉਹ ਕਹਿੰਦਾ ਕਿ ਜੀ ਦੇਖੋ ਉੱਥੇ ਰਜੀਮ ਚੇਂਜ ਦੇ ਨਾਂ ਥੱਲੇ ਜਿਹੜੀ ਹਕੂਮਤ ਆਈ ਆ ਉਹ ਮਾਈਨੋਰਟੀਜ਼ ਨੂੰ ਮਾਰ ਰਹੀ ਹੈ। ਵਿਦਨ ਇੰਡੀਆ ਰੌਲਾ ਪਾਇਆ ਹੋਇਆ ਕਿਉਂਕਿ ਜਿਹੜਾ ਉਹ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਨੇ, ਹਮਦਰਦੀ ਲੈਣੀ ਹੈ। ਹੁਣ ਦੂਸਰਾ ਪੱਖ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਚਾਈਨਾ ਫੈਕਟਰ ਇੰਡੀਆ ਦੇ ਗਲ ਪਿਆ, ਉਹਦੇ ਲਈ ਜ਼ਿੰਮੇਵਾਰ ਤਾਂ ਉਹੀ ਆਪਰੇਸ਼ਨ ਸੀ, ਭਾਵੇਂ ਉਦੋਂ ਅਜੇ ਇੰਡੀਆ ਦੀ ਏਜੰਸੀ ਰਾਤ ਇੰਦਰਾ ਗਾਂਧੀ ਨੇ ਬਣਾਈ 1970 ਵਿੱਚ, ਇੰਟੈਲੀਜੈਂਸ ਬਿਊਰੋ ਸੀ ਇਹਨਾਂ ਦਾ IB, ਔਰ IB ਔਰ CIA ਦਾ ਜੁਆਇੰਟ ਆਪਰੇਸ਼ਨ ਸੀ 1959 ਦੇ ਵਿੱਚ, ਜਦੋਂ ਕਿ ਦਲਾਈ ਲਾਮੇ ਨੂੰ ਜਿਹਦੀ ਉਮਰ ਉਦੋਂ 14-15 ਸਾਲ ਸੀ, CIA ਔਰ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਆਪਰੇਸ਼ਨ ਥੱਲੇ ਉੱਥੋਂ ਲਹਾਸਾ ਤੋਂ ਕੱਢ ਕੇ ਤੇ ਭਾਰਤ ਲਿਆਂਦਾ ਗਿਆ ਸੀ। ਹੋਰ ਵੀ ਬਹੁਤ ਸਾਰੀਆਂ ਸੋਨੇ ਦੀਆਂ ਖੱਚਰਾਂ ਤੇ ਇਹ ਉਹ ਜਿਹੜਾ ਉਹ ਮਾਲ ਆਇਆ। ਹੁਣ ਜਦੋਂ ਦਾ ਦਲਾਈ ਲਾਮਾ ਉੱਥੇ ਬੈਠਾ ਚਾਈਨਾ ਦੇ ਨਾਲ ਔਰ ਨਤੀਜਾ ਇਹ ਹੋਇਆ ਕਿ 1959 ਦੇ ਵਿੱਚ ਇਹ ਕਾਰਾ ਕੀਤਾ, 1962 ਚ ਚੀਨ ਨੇ ਚਪੇੜਾ ਮਾਰ ਕੇ ਉਹ ਕੁੱਟਿਆ ਕਿ 38,000 ਸਕੁਅਰ ਕਿਲੋਮੀਟਰ ਟੈਰੀਟਰੀ ਭਾਰਤ ਦੀ ਖੋਹ ਲਈ ਔਰ ਯੂਨੀਲੈਟਰਲੀ ਚੀਨ ਨੇ ਸੀਜ਼ਫਾਇਰ ਕੀਤਾ ਔਰ ਉਹ ਚੀਨ ਦਾ ਜਵਾਬ ਸੀ ਕਿ ਵੀ ਤੁਸੀਂ ਸਾਡੇ ਮਾਮਲਿਆਂ 'ਚ ਇੰਟਰਫੀਅਰ ਕਰ ਰਹੇ ਹੋ ਕਿ ਔਰ ਤਿੱਬਤ ਜਿਹੜਾ ਇਹ ਚੀਨ ਦਾ ਹਿੱਸਾ ਬਣ ਚੁੱਕਾ ਔਰ ਇਹਨੂੰ ਤੁਸੀਂ ਜਿਹੜਾ ਉਹ ਪਨਾਹ ਦਿੱਤੀ ਹੈ। ਹੁਣ 1959 ਤੋਂ ਲੈ ਕੇ ਹੁਣ ਤੱਕ ਦਲਾਈ ਲਾਮੇ ਨੂੰ ਇੰਡੀਆ ਨੇ, ਅਮਰੀਕਾ ਨੇ, ਵੈਸਟਰਨ ਕੰਟਰੀਜ਼ ਨੇ ਨੋਬਲ ਪੀਸ ਪ੍ਰਾਈਜ਼ ਵੀ ਦਵਾਇਆ, ਧਾਰਮਿਕ ਨੇਤਾ ਫਲਾਣੇ ਟਿਮਕਾ, ਗਵਰਨਮੈਂਟ ਇਨ ਐਗਜ਼ਾਈਲ ਵੀ ਬਣਾਈ,
ਦੂਸਰੀ ਤੀਸਰੀ, ਪਰ ਤਿੱਬਤ ਦਾ ਮੁੱਦਾ ਤਾਂ ਉੱਥੇ ਹੀ ਖੜਾ ਹੈ, ਉਹ ਤੇ ਚੀਨ ਦਾ ਇਨਸੈਪਰੇਬਲ ਹਿੱਸਾ ਹੈ। ਔਰ ਜਿਹਦੇ ਨਾਲ ਵੀ ਅਮਰੀਕਾ ਨੇ ਟਰੀਟੀ ਕਰਕੇ ਸਬੰਧ ਬਣਾਏ ਨੇ, ਉਹ ਭਾਵੇਂ ਅਮਰੀਕਾ ਨਾਲ ਬਣਾਏ ਉਹਦੇ ਵੇਲੇ ਪ੍ਰੈਜ਼ੀਡੈਂਟ ਨਿਕਸਨ ਵੇਲੇ, ਉਹ ਦੋਵੇਂ ਹੁੰਦਾ ਹੈ ਵੀ ਤਿੱਬਤ ਦੇ ਉੱਤੇ ਕੰਪਲੀਟ ਅਮਰੀਕਾ ਦਾ ਜਿਹੜਾ ਚੀਨ ਦੀ ਸੋਵਰਨਿਟੀ, ਔਰ ਤਾਈਵਾਨ ਦੇ ਉੱਤੇ ਜਿਸ ਦਾ ਪੁਰਾਣਾ ਨਾਂ ਫਾਰਮੂਸਾ ਸੀ, ਜਿੱਥੇ ਕਿ ਜਿਹੜਾ ਉਹਨਾਂ ਦਾ ਚਿਆਂਗ ਕਾਈ ਸ਼ੇਕ ਭੱਜ ਕੇ ਗਿਆ ਸੀ। ਔਰ ਅੱਜ ਭਾਵੇਂ ਇਹ ਹੁਣ ਅਮਰੀਕਾ ਔਰ ਚਾਈਨਾ 'ਚ ਇੱਕ ਹੋਰ ਬੋਨ ਆਫ ਕੰਟੈਂਸ਼ਨ ਅਮਰੀਕਾ ਨੇ ਸਟੇਟ ਡਿਪਾਰਟਮੈਂਟ ਦੀਆਂ ਫਾਈਲਾਂ 'ਚੋਂ ਇਹ ਕੱਢ ਦਿੱਤਾ ਹੈ, ਜਿਹਦੇ 'ਚੋਂ ਮੰਨੇ ਹੋਏ ਨੇ ਕਿ ਤਾਈਵਾਨ ਵਨ ਚਾਈਨਾ ਪਾਲਿਸੀ ਦਾ ਪਾਰਟ। ਹੁਣ ਉਹ ਤਾਂ ਫਿਰ ਵੀ ਕਿਉਂਕਿ ਦਲਾਈ ਲਾਮਾ ਜਾਂ ਤਿੱਬਤ ਦੇ ਨਾਲ ਜਾਂ ਉਸ ਲੈਵਲ ਦੀ ਕੋਈ ਉਹਨਾਂ ਦੀ ਉੱਥੇ ਫੌਜ ਨਹੀਂ ਸੀ ਖੜੀ ਕੀਤੀ ਹੁੰਦੀ। ਲੇਕਿਨ ਅਸੀਂ ਹੁਣ ਪਿਛਲੇ 6 ਮਹੀਨੇ ਹੀ ਦੇਖਦੇ ਹਾਂ, ਅਗਸਤ ਦੇ ਵਿੱਚ ਚੇਂਜ ਹੋਈ, ਸ਼ੇਖ ਹਸੀਨਾ ਭੱਜਣ ਤੇ ਮਜਬੂਰ ਹੋਈ, ਹਜ਼ਾਰਾਂ ਮਾਰੇ ਗਏ। UN ਦੀ ਕਮੇਟੀ ਨੇ ਵੀ ਰਿਪੋਰਟ ਕੀਤੀ ਹੈ ਕਿ ਵੀ ਕਿੰਨੀ ਬਰੂਟਲੀ ਸ਼ੇਖ ਹਸੀਨਾ ਦਾ, ਉਹਨੇ UN ਦੀ ਕਮੇਟੀ ਨੇ ਕਿਹਾ ਕਿ ਇਟਸ ਆਲਮੋਸਟ ਏ ਵਾਰ ਕ੍ਰਾਈਮ। ਹੁਣ ਉਹ ਸ਼ੇਖ ਹਸੀਨਾ ਨੂੰ ਜਿਹਨੂੰ ਕੋਈ ਵੈਸਟਰਨ ਮੁਲਕ ਲੈਣ ਨੂੰ ਤਿਆਰ ਨਹੀਂ ਹੋਇਆ, ਜਿੱਥੇ ਉਹਦਾ ਮੁੰਡਾ ਬੈਠਾ ਹੈ ਅਮਰੀਕਾ 'ਚ, ਉਹਦੀ ਭਤੀਜੀ ਬੈਠੀ ਹੈ ਉਹ UK 'ਚ ਲੇਬਰ ਗਵਰਨਮੈਂਟ ਦੇ ਵਿੱਚ ਮਿਨਿਸਟਰ ਵੀ ਬਣ ਗਏ ਸੀ। ਹੁਣ ਉਹ ਜੇ ਤਾਂ ਚੁੱਪ ਕਰਕੇ ਉੱਥੇ, ਔਰ ਬੰਗਲਾਦੇਸ਼ ਨੇ ਐਕਸਟ੍ਰੈਡੀਸ਼ਨ ਮੰਗੀ ਹੋਈ ਆ, ਆਫੀਸ਼ੀਅਲੀ ਇੰਟਰਪੋਲ ਨੂੰ ਇਨਫੋਰਮ ਕੀਤਾ ਹੈ, ਪਰ ਜਿਵੇਂ ਸ਼ੇਖ ਹਸੀਨਾ ਨੂੰ ਰਾਹੀਂ ਮੁਹੰਮਦ ਯੂਨਸ ਦੀ ਗਵਰਨਮੈਂਟ ਦੇ ਖਿਲਾਫ ਪ੍ਰੋਪੇਗੈਂਡਾ ਕਰਵਾਇਆ ਜਾ ਰਿਹਾ ਹੈ। ਹੁਣ ਤਾਂ ਉਹ ਰੈਗੂਲਰਲੀ ਬੰਗਲਾ ਜ਼ਬਾਨ ਦੇ ਵਿੱਚ ਆਪਣੇ ਅਵਾਮੀ ਲੀਗ ਦੇ ਵਰਕਰਾਂ ਨੂੰ, ਦੂਜਿਆਂ ਨੂੰ ਐਡਰੈਸ ਕਰਦੀ ਹੈ। ਅੱਜ ਵੀ ਜਿਹੜੀ ਮੇਨ ਉਸ ਦਾ ਪ੍ਰਚਾਰ ਹੈ, ਉਸ 'ਚ ਉਹਨੇ ਕਿਹਾ ਕਿ ਵੀ ਮੈਂ ਵਾਪਸ ਮੁੜਾਂਗੀ, ਇਹ ਜਿਹੜਾ ਯੂਨਸ ਹੈ ਟੈਰਰਿਜ਼ਮ ਔਰ ਲਾਲੈਸਨੈਸ ਫੈਲਾ ਰਿਹਾ ਹੈ, ਇਹਨਾਂ ਨੇ ਬੁੱਚਰਾਂ ਨੂੰ ਛੱਡਿਆ ਹੋਇਆ ਹੈ ਜਿਹੜੇ ਜ਼ੁਲਮ ਕਰ ਰਹੇ ਨੇ ਲੋਕਾਂ ਦੇ ਉੱਤੇ, ਔਰ ਇਹ ਜਿਹੜਾ ਅਸੀਂ ਯੂਨਸ ਨੂੰ ਕੋਈ ਤਜਰਬਾ ਨਹੀਂ ਹਕੂਮਤ ਰਨ ਕਰਨ ਦਾ। ਇਹ ਸਾਰੀਆਂ ਜਿਹੜੀਆਂ ਇਨਕੁਆਰੀਆਂ ਕਮੇਟੀਆਂ ਦੂਜੀਆਂ ਤੀਜਾਂ ਇਹ ਡਰਾਮੇ ਨੇ, ਟੈਰਰਿਸਟ ਛੱਡੇ ਹੋਏ ਨੇ ਬੁੱਚੜ ਕਰਨ ਲਈ ਲੋਕਾਂ ਨੂੰ, ਬੰਗਲਾਦੇਸ਼ ਨੂੰ ਡਿਸਟਰੋਏ ਕਰ ਰਹੇ ਨੇ। ਅਸੀਂ ਇਸ ਹਕੂਮਤ ਨੂੰ ਬਾਹਰ ਕੱਢਾਂਗੇ ਇਨਸ਼ਾਅੱਲਾ, ਔਰ ਮੈਂ ਵਾਪਸ ਮੁੜਾਂਗੀ, ਔਰ ਕਿਲਰਸ ਜਿਹੜੇ ਨੇ ਇਹ ਸਾਰੇ, ਇਹਨਾਂ ਨੂੰ ਜਸਟਿਸ ਦੇ ਹਵਾਲੇ ਕੀਤਾ ਜਾਏਗਾ, ਔਰ ਬੰਗਲਾਦੇਸ਼ ਜਿਹੜਾ ਬੰਗਲਾਦੇਸ਼ ਦੀ ਸੋਇਲ ਤੋਂ ਅਸੀਂ ਦੁਬਾਰਾ। ਹੁਣ ਇਹ ਜਾਣਦਿਆਂ ਹੋਇਆਂ ਵੀ ਇੱਕ ਪਾਸੇ ਤਾਂ ਪ੍ਰੈਸ ਕਾਨਫਰੰਸ 'ਚ ਮੋਦੀ ਦੇ ਮੂੰਹ ਨੂੰ ਜੰਦਾ ਲੱਗ ਜਾਂਦਾ ਹੈ, ਨਾ ਉਹ ਇਹ ਕਹਿੰਦਾ ਕਿ ਜੇ ਇਲੈਜੀਟੀਮੇਟ ਗਵਰਨਮੈਂਟ ਹੈ ਮੁਹੰਮਦ ਯੂਨਸ ਦੀ, ਉਹ ਜ਼ੁਲਮ ਕਰ ਰਹੀ ਹੈ ਹਿੰਦੂਆਂ ਤੇ ਕਰ ਰਹੀ ਹੈ ਜਾਂ ਦੂਜਿਆਂ, ਪਰ ਦੂਸਰੇ ਪਾਸੇ ਜਿਵੇਂ ਸ਼ੇਖ ਹਸੀਨਾ ਨੂੰ ਬਿਲਕੁਲ ਖੁੱਲੀ ਛੁੱਟੀ ਦਿੱਤੀ ਹੋਈ ਹੈ, ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦੀ ਬਦਨੀਤੀ ਤਾਂ ਹੈ ਹੀ ਹੈ। ਇਹ ਕਿਸੇ ਨਾ ਕਿਸੇ ਅੰਦਾਜ਼ 'ਚ ਇਹ ਜਾਂ ਤਾਂ ਵੇਟ ਕਰ ਰਹੇ ਨੇ ਵੀ ਅਲਟੀਮੇਟਲੀ ਬੰਗਲਾਦੇਸ਼ ਖੁਦ ਹੀ ਜੋ ਪ੍ਰੋਮਿਸ ਕੀਤੇ ਹੁੰਦੇ ਨੇ ਤੁਸੀਂ ਡਿਲੀਵਰ ਨਹੀਂ ਕਰਦੇ, ਡਿਸਕੰਟੈਂਟ ਹੁੰਦਾ ਹੈ, ਬਹਾਨਾ ਬਣਾ ਕੇ, ਜਿਵੇਂ ਪਹਿਲਾਂ ਵੀ 1971 'ਚ ਮੁਕਤੀ ਵਾਹਿਨੀ ਇਹਨਾਂ ਦੀ ਕ੍ਰੀਏਟ ਕੀਤੀ ਹੋਈ ਸੀ। ਉਹ ਕਿਹੜੇ ਬੰਗਾਲੀ ਲੜਨ ਵਾਲੇ ਸੀ ਤੇ ਕਿਹੜੀ ਉਹਨਾਂ ਦੀ ਫੌਜ ਸੀ, ਇਹਨਾਂ ਦੇ ਹੀ ਫੌਜੀ ਜਨਰਲ ਸੁਬੇਗ ਸਿੰਘ ਨੂੰ ਇਸਤੇਮਾਲ ਕਰਕੇ ਮੁਕਤੀ ਵਾਹਿਨੀ ਨੂੰ ਟ੍ਰੇਨਡ ਕੀਤਾ ਗਿਆ ਸੀ। ਸੋ ਇਸੇ ਤਰ੍ਹਾਂ ਦੀ ਜਿਹੜੀ ਹੈ ਇਹ ਗੜਬੜ ਕਰਵਾਉਣਾ ਚਾਹੁੰਦੇ ਨੇ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਈਵਨ ਜੇ ਹੁਣ ਤਾਂ ਇਹ ਹੈ ਕਿ ਵੀ ਅਮਰੀਕਾ ਲੱਗਦਾ ਹੈ ਵੀ ਬੰਗਲਾਦੇਸ਼ ਦੇ ਨਾਲ ਖਲੋਤਾ ਹੈ, ਔਰ ਇਹਨਾਂ ਦੀ ਮਦਦ ਦੇ ਨਾਲ ਹੀ ਇਹ ਸੰਭਵ ਵੀ ਹੋਇਆ ਹੋ ਸਕਦਾ, ਉਹਨੂੰ ਮੈਂ ਡਿਨਾਈ ਨਹੀਂ ਕਰਦਾ, ਪਰ ਇਹ ਵੀ ਹੋ ਸਕਦਾ ਵੀ ਇੰਡੀਆ ਜਿਹੜਾ ਉਹ ਅਮਰੀਕਾ ਨੂੰ ਅੱਖਾਂ ਦਿਖਾਉਣ ਦੇ ਲਈ ਵੀ ਕਿਤੇ ਨਾ ਕਿਤੇ, ਜਾਂ ਉਸ ਦੇ ਆਪਣੇ ਹਿੱਤ, ਜਾਂ ਉਹ ਟਾਈਮ ਜਦੋਂ ਕਿ ਖੁਦ ਹੀ ਕੋਈ ਦੂਰੀ ਬਣੇ ਔਰ ਸ਼ੇਖ ਹਸੀਨਾ ਨੂੰ ਵਾਪਸ ਉੱਥੇ ਇੰਸਟਾਲ ਕਰਕੇ ਜਿਹੜੀ ਪਪਟ ਹਕੂਮਤ 11 ਸਾਲ ਤੋਂ ਵੀ ਜ਼ਿਆਦਾ ਅਰਸਾ, ਇੱਕ ਇਨੇ ਰੋ 15 ਸਾਲ ਪੂਰਾ ਜਿਹੜੀ ਬੰਗਲਾਦੇਸ਼ ਨੂੰ ਭਾਰਤ ਦੀ 30ਵੀਂ ਸਟੇਟ ਬਣਾਇਆ ਹੋਇਆ ਸੀ ਸ਼ੇਖ ਹਸੀਨਾ ਨੇ, ਉਹ ਕਰੇ, ਔਰ ਇਹ ਟੋਟਲੀ ਵਾਇਓਲੇਸ਼ਨ ਹੈ ਜਿਹੜੀ ਹੈ ਬੰਗਲਾਦੇਸ਼ ਦੀ ਸੋਵਰਨਿਟੀ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣੇ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ।
accurate accountants and taxes. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਅਗੇਨ। ਔਰ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਭਾਰਤ ਵਿੱਚ ਹਿੰਦੂਤਵਾ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ ਅਤੇ ਘੱਟ ਗਿਣਤੀਆਂ ਦੀ ਕੁਰਬਾਨੀ ਦੇ ਇਤਿਹਾਸ ਨੂੰ ਹੌਲੀ-ਹੌਲੀ ਕਰਕੇ ਮਿਟਾਇਆ ਜਾ ਰਿਹਾ। ਔਰ ਮੀਡੀਆ ਰਿਪੋਰਟਾਂ ਅਨੁਸਾਰ ਯੂਪੀ ਦੇ ਗਾਜ਼ੀ ਜ਼ਿਲ੍ਹੇ ਦੇ ਧਾਮੂਪੁਰ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਨਾਮ ਬਦਲ ਦਿੱਤਾ ਗਿਆ ਹੈ। ਔਰ ਯਾਦ ਰਹੇ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਮੁਸਲਮਾਨ ਹੀਰੋ ਅਬਦੁਲ ਹਮੀਦ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਦਿੱਤਾ ਗਿਆ ਸੀ। ਔਰ ਅਬਦੁਲ ਹਮੀਦ ਇਸੇ ਪ੍ਰਾਇਮਰੀ ਸਕੂਲ ਵਿੱਚ ਪੜ੍ਹੇ ਸੀ ਤੇ ਇਸ ਸਕੂਲ ਦਾ ਨਾਂ ਉਹਨਾਂ ਦੇ ਨਾਂ ਤੇ ਰੱਖ ਦਿੱਤਾ ਗਿਆ ਸੀ। ਹੁਣ ਇਸ ਦੇ ਉੱਤੇ ਨਰਿੰਦਰ ਮੋਦੀ ਦਾ ਨਾਂ ਜਿਹੜਾ ਉਹ ਜੜ ਦਿੱਤਾ ਗਿਆ ਹੈ। ਔਰ ਇਸੇ ਤਰ੍ਹਾਂ ਰਾਜਸਥਾਨ ਵਿੱਚ ਉਰਦੂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਆਪਣੇ ਹਾਇਰ ਸੈਕੰਡਰੀ ਸਕੂਲ ਦਾ ਸਰਕਾਰੀ ਸੀ ਯਾਦ ਹੈ ਕਿ ਜਿਉਂ ਹੀ ਤੁਸੀਂ ਪ੍ਰਿੰਸੀਪਲ ਆਫਿਸ ਦੇ ਨੇੜੇ ਜਿਹੜੀ ਮੇਨ ਗੈਲਰੀ ਹੁੰਦੀ ਹੈ ਉਹਦੇ 'ਚ ਐਂਟਰ ਕਰਦੇ ਸੀ ਤੇ ਉਦੋਂ 62 ਔਰ 65 ਦੀਆਂ ਜੰਗਾਂ ਹੋਟੀਆਂ ਹੋਈਆਂ ਸੀ। ਉਹਨਾਂ ਦੀਆਂ 6 ਫੋਟੋਆਂ ਜਿਹੜੀਆਂ ਨੇ ਵੱਡੀਆਂ ਫਰੇਮਡ ਉਹ ਲੱਗੀਆਂ ਹੁੰਦੀਆਂ ਸੀ। ਉਹਨਾਂ ਦੇ ਵਿੱਚ ਇੱਕ ਤਾਂ ਸੂਬੇਦਾਰ ਜੋਗਿੰਦਰ ਸਿੰਘ, ਇਹ 1962 ਦੀ ਜੰਗ ਦੇ ਵਿੱਚ ਪਰਮਵੀਰ ਚੱਕਰ ਵਿਜੇਤਾ, ਅਜੇ ਵੀ ਉਹ ਬੜੀ ਪ੍ਰਭਾਵਸ਼ਾਲੀ, ਬਹੁਤ ਭਾਰੀ ਮੁਸ਼ਾਇਰੇ ਔਰ ਬਹੁਤ ਦੂਜਾ। ਤੇ ਉਹਨਾਂ ਦੇ ਨਾਲ ਸਿਪਾਹੀ ਕੇਵਲ ਸਿੰਘ, ਸਿੱਖ ਨੌਜਵਾਨ, ਔਰ ਬਾਅਦ ਦੇ ਵਿੱਚ ਮੈਨੂੰ ਉਹਨਾਂ ਦੀ ਕੇਵਲ ਸਿੰਘ ਉਹਨਾਂ ਦੀ ਸਿੰਘਣੀ ਨੂੰ ਮਿਲਣ ਦਾ ਮੌਕਾ ਮਿਲਿਆ। ਜਿਹੜੇ ਸਿੰਘਣੀ ਨੂੰ ਨਹੀਂ, ਉਹਨਾਂ ਦੀ ਡਾਟਰ ਨੂੰ, ਜਿਹਦਾ ਜਨਮ ਡਾਟਰ ਦਾ ਕੇਵਲ ਸਿੰਘ ਉਹ ਸਰੀ 'ਚ ਰਹਿੰਦੇ ਨੇ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹੋਇਆ। ਉਹਨਾਂ ਨੂੰ ਮਹਾਵੀਰ ਚੱਕਰ। ਇਹ ਫਿਰ ਆ ਜਾਂਦਾ ਸੀ ਬ੍ਰਿਗੇਡੀਅਰ ਹੁਸ਼ਿਆਰ ਸਿੰਘ, ਮੇਜਰ ਸ਼ੈਤਾਨ ਸਿੰਘ ਔਰ ਅਬਦੁਲ ਹਮੀਦ। ਹੁਣ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਵੀ ਚਾਈਨਾ ਵਾਰ ਦੇ ਸੀ ਔਰ ਇਹ ਅਬਦੁਲ ਹਮੀਦ ਖੇਮਕਰਨ ਸੈਕਟਰ ਦੇ ਵਿੱਚ 1965 ਜੰਗ ਦੇ ਵਿੱਚ ਮਾਰੇ ਗਏ ਸੀ ਜਾਂ ਸ਼ਹੀਦ ਸੀ। ਔਰ ਇਹਨਾਂ ਨੂੰ ਜਿਹੜਾ ਪਰਮਵੀਰ ਚੱਕਰ ਦਿੱਤਾ ਗਿਆ ਸੀ ਕਿ ਇਹਨਾਂ ਨੇ 3 ਟੈਂਕ, ਕਿਉਂਕਿ ਜਿਹੜੀ ਖੇਮਕਰਨ ਸੈਕਟਰ ਦੇ ਵਿੱਚ ਟੈਂਕਾਂ ਦੀ ਲੜਾਈ ਸੀ ਔਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਵੈਸਟਰਨ ਕਮਾਂਡ ਦੇ ਲੀਡ ਕਰ ਰਹੇ ਸੀ ਔਰ ਪੈਟਨ ਟੈਂਕ ਅਮਰੀਕਾ ਦੇ ਬੜੇ ਜ਼ਬਰਦਸਤ ਜਿਹੜੇ ਪਾਕਿਸਤਾਨ ਨੂੰ ਦਿੱਤੇ ਸੀ। ਔਰ ਇਹੀ ਕਾਰਨ ਸੀ ਕਿ ਵੀ ਜਦੋਂ ਟੈਂਕਾਂ ਦੀ ਬਹੁਤ ਤੇਜ਼ੀ ਨਾਲ ਐਡਵਾਂਸਮੈਂਟ ਹੋ ਰਹੀ ਸੀ, ਈਵਨ ਜਨਰਲ ਜਿਹੜਾ ਫੌਜ ਦਾ ਚੌਧਰੀ ਸੀ, ਉਹਨੇ ਜਿਹੜਾ ਉਹ ਹਰਬਖਸ਼ ਸਿੰਘ ਨੂੰ ਆਰਡਰ ਕੀਤਾ ਸੀ ਕਿ ਜੀ ਫੌਜਾਂ ਬਿਆਸ ਦੇ ਉਰਾਰ ਲੈ ਆਓ। ਉਹਨਾਂ ਨੂੰ ਸੀ ਵੀ ਇਹਨਾਂ ਟੈਂਕਾਂ ਨੂੰ ਕੋਈ ਰੋਕ ਨਹੀਂ ਸਕਦਾ ਔਰ ਉਹਨੇ ਇਹ ਹੁਕਮ ਅਦੂਲੀ ਕਰਕੇ ਉਹਨੇ ਕਿਹਾ ਕਿ ਜੀ ਅਸੀਂ ਮੁਕਾਬਲਾ ਕਰਾਂਗੇ। ਸੋ ਇੱਕ ਤਾਂ ਪਾਣੀ ਦੀ ਨਹਿਰ ਜਿਹੜੀ ਆ ਉਹ ਵੱਢ ਕੇ ਉਸ ਪਾਸੇ ਨੂੰ ਕੀਤੀ ਗਈ ਜਿੱਧਰੋਂ ਦੀ ਟੈਂਕ ਆ ਰਹੇ ਸੀ। ਉਦੋਂ ਤੱਕ ਸ਼ਾਇਦ ਬਹੁਤਿਆਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਵੀ ਇਹ ਜਦੋਂ ਪਾਣੀ ਆਉਂਦਾ ਤੇ ਉਹ ਸਲੋ ਡਾਊਨ ਹੋ ਜਾਂਦੇ ਨੇ ਜਾਂ ਉਸ ਦੇ ਵਿੱਚ ਉਹਦੀ ਦਿੱਕਤ। ਕੁਝ ਟੈਂਕ ਨੇ ਜਿਹੜੇ ਪਾਣੀ ਨੂੰ ਵੀ ਓਵਰਕਮ ਕਰਦੇ ਨੇ। ਔਰ ਫਿਰ ਜਿਹੜਾ ਬੰਬ ਬੰਨ ਕੇ ਔਰ ਕ੍ਰਾਲ ਕਰਕੇ ਤੇ ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਉਸ ਨੂੰ, ਔਰ ਉਸ ਦੇ ਉੱਤੇ ਅਮਰੀਕਨ ਜਰਨਲਿਸਟ ਨੇ ਕਿਹਾ ਸੀ ਕਿ ਵੀ ਖੇਮਕਰਨ ਬਿਕੇਮ ਦਾ ਗ੍ਰੇਵਯਾਰਡ ਆਫ ਪੈਟਨ ਟੈਂਕਸ। ਸੋ ਉਸ ਲੜਾਈ ਦੇ ਵਿੱਚ ਹੀ ਅਬਦੁਲ ਹਮੀਦ, ਜਿਹਦਾ ਜਨਮ ਜ਼ਿਲ੍ਹਾ ਗਾਜ਼ੀਪੁਰ ਤਾਮਰਪੁਰ ਪਿੰਡ ਦੇ ਵਿੱਚ ਹੋਇਆ, ਉਸ ਨੇ 3 ਟੈਂਕ ਜਿਹੜੇ ਨੇ ਉਹ ਡਿਸਟਰੋਏ ਕੀਤੇ ਔਰ ਖੁਦ ਸ਼ਹਾਦਤ ਪਾਈ ਔਰ ਹਾਈਐਸਟ ਆਨਰ ਜਿਹੜਾ ਆਰਮੀ ਦਾ ਪਰਮਵੀਰ ਚੱਕਰ ਦਿੱਤਾ ਗਿਆ ਸੀ। ਹੁਣ ਹਾਲਾਂਕਿ ਉਦੋਂ ਜਦੋਂ ਅਸੀਂ ਐਜ਼ ਏ ਸਟੂਡੈਂਟ ਗਰੋ ਹੋ ਰਹੇ ਸੀ, ਉਦੋਂ ਇੱਕ ਪੈਟਰੀਓਟਿਜ਼ਮ ਇੱਕ ਵੱਖਰੀ ਕਿਸਮ ਦਾ ਸੀ। ਵਕਤ ਪਾ ਕੇ ਇਹ ਸਭ ਕੁਝ ਸਾਹਮਣੇ ਆਇਆ ਕਿ ਭਾਈ ਕਿਵੇਂ
ਉਹ ਸਿੱਖ ਫੌਜੀ ਹੋਣ ਜਾਂ ਮੁਸਲਮਾਨ ਹੋਣ ਜਾਂ ਦੂਸਰੇ ਹੋਣ, ਇਹ ਤਾਂ ਐਜ਼ ਏ ਰਾ ਮਟੀਰੀਅਲ ਹੀ ਵਰਤੇ ਜਾ ਰਹੇ ਸੀ। ਪਰ ਗੱਲ ਅਸੀਂ ਉਸ ਜ਼ਮਾਨੇ ਦੀ ਔਰ ਅੱਜ ਦੀ ਜਿਹੜੀ ਤੁਲਨਾ ਨਹੀਂ ਕਰ ਰਹੇ। ਤੁਸੀਂ ਇਹ ਹਿੰਦੂਤਵਾ ਦਾ ਦੈਂਤ ਕਿਸ ਕਦਰ ਉਹਨਾਂ ਨੂੰ ਜਿਨ੍ਹਾਂ ਨੂੰ ਉਸ ਵੇਲੇ ਜਿਹੜਾ ਉਹ ਪੈਟਰੀਓਟਿਜ਼ਮ ਦਾ ਜਾਂ ਦੇਸ਼ ਭਗਤੀ ਦਾ ਜਨੂਨ ਚੜ੍ਹਿਆ ਹੋਇਆ ਸੀ, ਜਿਹੜੇ ਉਹਦੇ ਲਈ ਮਰਨ ਲਈ ਤਿਆਰ ਸੀ, ਮਰੇ। ਈਵਨ ਉਹਨਾਂ ਦੇ ਨਾਂ ਦੇ ਉੱਤੇ ਜੇ ਥੋੜ੍ਹਾ ਬਹੁਤ ਕਿਤੇ ਕੋਈ ਜੈਸਚਰ ਹੈ, ਔਰ ਇਹ ਜਿਸ ਸਕੂਲ ਦੇ ਵਿੱਚ ਪੜ੍ਹੇ ਸੀ, ਗਾਜ਼ੀਪੁਰ ਡਿਸਟ੍ਰਿਕਟ ਦੇ ਤਾਮਰਪੁਰ ਪਿੰਡ ਦਾ ਪ੍ਰਾਇਮਰੀ ਸਕੂਲ ਜਿੱਥੇ ਅਬਦੁਲ ਹਮੀਦ ਪੜ੍ਹਿਆ, ਉਹਨਾਂ ਨੇ ਗੇਟ ਦੇ ਉੱਤੇ ਉਹਦਾ ਨਾਂ ਜਿਹੜਾ ਸਕੂਲ ਦਾ ਉਹ ਅਬਦੁਲ ਹਮੀਦ ਦੇ ਨਾਂ ਰੱਖਿਆ ਸੀ। ਲੇਕਿਨ ਇਹਨਾਂ ਨੂੰ ਇਹ ਵੀ ਬਰਦਾਸ਼ਤ ਨਹੀਂ ਹੈ ਹਿੰਦੂ ਤਵੀਆਂ ਨੂੰ ਕਿ ਵੀ ਜਿਹੜੇ ਤੁਹਾਡੀ ਖਾਤਰ ਮਰੇ, ਤੁਹਾਡੇ ਮੁਲਕ ਦੀ ਖਾਤਰ ਮਰੇ, ਔਰ ਤੁਸੀਂ ਈਵਨ ਉਹਨੂੰ ਵੀ ਟੋਲਰੇਟ ਨਹੀਂ ਕਰਦੇ। ਔਰ ਇਹ ਜਿਹੜਾ ਅਪਰੋਰ ਇਸ ਲਈ ਹੋਇਆ, ਪਾਰਲੀਮੈਂਟ 'ਚ ਵੀ ਰੌਲਾ ਪਿਆ ਕਿ ਐਡਮਿਨਿਸਟ੍ਰੇਸ਼ਨ ਨੇ ਉਸ ਸਕੂਲ ਦਾ ਜਿਹੜਾ ਜਦੋਂ ਹੁਣ ਨਵੀਂ ਕੰਸਟਰਕਸ਼ਨ ਜਾਂ ਨਵੀਂ ਪੇਂਟਿੰਗ ਪੁੰਟਿੰਗ ਕੀਤੀ ਤਾਂ ਉਸ ਦਾ ਨਾਂ ਅਬਦੁਲ ਹਮੀਦ ਤੋਂ ਹਟਾ ਕੇ, ਕਿਉਂਕਿ ਉਹਦਾ ਸ਼ਹੀਦ ਹਮੀਦ ਵਿਦਿਆਲਿਆ ਨਾਂ ਸੀ, ਉਹਦੀ ਥਾਂ ਤੇ ਰੱਖਤਾ ਪ੍ਰਾਈਮ ਮਿਨਿਸਟਰ ਸ਼੍ਰੀ ਕੰਪੋਜ਼ਿਟ ਸਕੂਲ। ਔਰ ਇਸ ਦੇ ਉੱਤੇ ਬਹੁਤ ਰੌਲਾ ਪਿਆ। ਉਹਨਾਂ ਦੇ ਗ੍ਰੈਂਡਸਨ ਨੇ ਸਵਾਲ ਚੁੱਕਿਆ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਇਹ ਤੁਸੀਂ ਬਹੁਤ ਜ਼ੁਲਮ ਕਰ ਰਹੇ ਹੋ। ਤਾਂ ਮੁਲਕ ਦੇ ਲਈ ਜਿਹੜੇ ਨੇ ਉਹਨਾਂ ਨੇ ਸ਼ਹਾਦਤ ਪਾਈ ਹੋਈ ਹੈ ਔਰ ਪਰਮਵੀਰ ਚੱਕਰ ਉਹਨਾਂ ਨੂੰ ਮਿਲਿਆ ਹੋਇਆ। ਔਰ ਈਵਨ ਪਾਰਲੀਮੈਂਟ 'ਚ ਫਿਰ ਇਹ ਸਵਾਲ ਵੀ ਸਾਹਮਣੇ ਆਇਆ ਕਿ ਵੀ ਇਹ ਕੋਈ ਜੋ ਅਬਦੁਲ ਹਮੀਦ ਦੇ ਨਾਂ ਨਾਲ ਕੀਤਾ ਗਿਆ ਇਹ ਕੋਈ ਆਈਸੋਲੇਟਡ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਬ੍ਰਿਗੇਡੀਅਰ ਮੁਹੰਮਦ ਉਸਮਾਨ, ਉਹਨਾਂ ਦੇ ਨਾਂ ਦੇ ਉੱਤੇ ਜਿਹੜੀ ਗਾਜ਼ੀਪੁਰ ਨੂੰ ਮਾਓ ਦੇ ਨਾਲ ਜੋੜਦੀ ਸੜਕ ਸੀ, ਉਹਨੂੰ ਵੀ ਉਹਦਾ ਬੋਰਡ ਰਿਮੂਵ ਕਰਤਾ ਗਿਆ ਬੁਲਡੋਜ਼ਰ ਦੇ ਨਾਲ। ਇਸੇ ਤਰ੍ਹਾਂ ਜਿਹੜਾ ਇੰਟਰਮੀਡੀਏਟ ਕਾਲਜ ਜਿਹੜਾ ਮੁਖਤਾਰ ਅਹਿਮਦ ਅੰਸਾਰੀ ਪਿਛਲਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਸੀ, ਉਹਦੇ ਨਾਂ ਸੀ, ਉਹਦਾ ਨਾਂ ਵੀ ਬਦਲ ਦਿੱਤਾ ਗਿਆ। ਸੋ ਇੱਕ ਪਾਸੇ ਤਾਂ ਮੁਗਲ ਈਰਾ ਦੇ ਜਿਹੜੇ ਨਾਂ ਨੇ ਉਹਨਾਂ ਨੂੰ ਤਾਂ ਬਦਲਣ ਤਾਂ ਲੱਗੇ ਹੀ ਹੋਏ ਨੇ ਜੀ, ਫਲਾਣੀ ਸੜਕ ਬਦਲੋ, ਫਲਾਣਾ ਬਦਲੋ, ਸ਼ਹਿਰਾਂ ਦੇ ਨਾਂ ਬਦਲ ਦਿੱਤੇ, ਇਲਾਹਾਬਾਦ ਦਾ ਪ੍ਰਯਾਗਰਾਜ ਬਣਾ ਦਿੱਤਾ, ਮੁਗਲ ਸਰਾਏ ਸਟੇਸ਼ਨ ਦਾ ਕੁਝ ਹੋਰ ਬਣਾ ਦਿੱਤਾ। ਉਹ ਤਾਂ ਹੋਇਆ ਕਿ ਭਾਈ ਤੁਸੀਂ ਉਹ ਦੱਸਣਾ ਕਿ ਜੀ ਮੁਗਲਾਂ ਦੇ ਤੁਸੀਂ ਜੁੱਤੀਆਂ ਵੀ ਖਾਂਦੇ ਰਹੇ, ਜੁੱਤੀਆਂ ਚੱਟਦੇ ਵੀ ਰਹੇ। ਲੇਕਿਨ ਈਵਨ ਵਿਦਨ ਦੀ 70 ਇਅਰਸ ਇਹ ਜਿਹੜੇ ਇਹਨਾਂ ਦੇ ਲਈ ਮਰਨ ਵਾਲੇ ਨੇ, ਦੇਖੋ ਉਹਨਾਂ ਦੇ ਨਾਂ ਵੀ ਇਹਨਾਂ ਨੂੰ ਟੋਲਰੇਟ ਨਹੀਂ ਹੁੰਦੇ। ਔਰ ਕੱਲਾ ਇਹ ਨਹੀਂ ਹੈ ਵੀ ਇੱਕ ਲੈਵਲ ਤੇ ਚੱਲ ਰਿਹਾ। ਜਦੋਂ ਅਸੀਂ ਇਹ ਖਬਰ ਇਹਨਾਂ ਦੇ ਮੀਡੀਆ 'ਚ ਦੇਖਦੇ ਹਾਂ, ਦੂਸਰੀ ਖਬਰ ਵੀ ਰੋ ਓਵਰ ਰੀਪਲੇਸਿੰਗ ਉਰਦੂ ਵਿਦ ਸੰਸਕ੍ਰਿਤ ਇਨ ਗਵਰਨਮੈਂਟ ਸਕੂਲਸ ਇਨ ਬੀਜੇਪੀ ਰੂਲਡ ਰਾਜਸਥਾਨ। ਹੁਣ ਰਾਜਸਥਾਨ 'ਚ ਲੰਬਾ ਵਕਤ ਕਾਂਗਰਸ ਦੀ ਹਕੂਮਤ ਰਹੀ, ਹੁਣ ਬੀਜੇਪੀ ਦੀ ਹਕੂਮਤ ਹੈ। ਉੱਥੇ ਉਹਨਾਂ ਨੇ ਆਰਡਰ ਕੱਢੇ ਹੋਏ ਨੇ ਕਿ ਵੀ ਉੱਥੇ 3 ਲੈਂਗੁਏਜ ਫਾਰਮੂਲਾ ਹੈ ਕਿ ਵੀ ਉਹਦੇ 'ਚ ਇੱਕ ਤੁਹਾਡੀ ਮਦਰ ਲੈਂਗੁਏਜ ਹੈ, ਇੱਕ ਇੰਟਰਨੈਸ਼ਨਲ ਹੈ, ਇੱਕ ਨੈਸ਼ਨਲ ਲੈਂਗੁਏਜ ਹੈ। ਔਰ ਆਪਸ਼ਨ ਹੈ ਕਿ ਵੀ ਤੁਸੀਂ ਉਹਨਾਂ ਨੇ ਉੱਥੇ ਆਰਡਰ ਕੱਢਿਆ ਕਿ ਵੀ ਇਹ ਜਿਹੜਾ ਉਰਦੂ ਹੁਣ 3rd ਲੈਂਗੁਏਜ ਆਪਸ਼ਨ ਨਹੀਂ ਹੋਏਗੀ, ਉਹਦੀ ਥਾਂ ਸੰਸਕ੍ਰਿਤ ਹੋਏਗੀ। ਔਰ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਕਿ ਲਾਸਟ ਸੈਂਸਸ ਜਾਂ ਲਿੰਗੁਇਸਟਿਕ ਸਰਵੇ ਦੇ ਮੁਤਾਬਕ ਭਾਰਤ ਦੇ ਵਿੱਚ ਸਿਰਫ 24,000 ਬੰਦੇ ਸੰਸਕ੍ਰਿਤ ਬੋਲਣ ਵਾਲੇ ਨੇ। ਲੇਕਿਨ ਇਹਦੇ ਬਾਵਜੂਦ ਸੰਸਕ੍ਰਿਤ ਨੂੰ ਠੋਸਿਆ ਜਾ ਰਿਹਾ। ਔਰ ਇਹ ਜਿਹੜਾ ਬੀਜੇਪੀ ਦੀ ਗਵਰਨਮੈਂਟ ਜਿੱਥੇ ਜਿੱਥੇ ਹੈ, ਕਿਉਂਕਿ ਉਹਨਾਂ ਨੇ ਬਿਲਕੁਲ ਜਿਹੜਾ ਉਹਨਾਂ ਦਾ ਨਾਅਰਾ ਹੈ ਐਸਿਮੀਲੇਟ ਔਰ ਐਨਾਹੀਲੇਟ, ਹਿੰਦੂ ਬਣ ਜਾਓ ਨਹੀਂ ਤਾਂ ਮਰਨ ਲਈ ਤਿਆਰ ਰਹੋ। ਇਹੀ ਉਹਨਾਂ ਦਾ ਮੈਸੇਜ ਮੁਸਲਮਾਨਾਂ ਨੂੰ ਹੈ, ਇਹੀ ਸਿੱਖਾਂ ਨੂੰ ਹੀ ਹੈ, ਇਹੀ ਜੈਨੀਆਂ ਬੋਧੀ, ਉਹਨਾਂ ਬੋਧੀਆਂ ਜੈਨੀਆਂ ਨੇ ਤਾਂ ਪਹਿਲਾਂ ਹੀ ਸਰੈਂਡਰ ਕੀਤਾ ਹੋਇਆ। ਮਾੜਾ ਮੋਟਾ ਮੁਸਲਮਾਨਾਂ ਦੇ ਵਿੱਚ ਦਮ ਹੈ, ਉਹ ਵੀ ਕਸ਼ਮੀਰੀਆਂ 'ਚ। ਔਰ ਅਦਰਵਾਈਜ਼ ਤਾਂ 20 ਕਰੋੜ ਜਿਹੜੇ ਵਿਚਾਰੇ ਕੰਨਾਂ 'ਚ ਪਾਏ ਨਹੀਂ ਰੜਕਦੇ। ਤੇ ਸਿੱਖ ਕਿਉਂਕਿ ਖਲੋ ਕੇ ਚੈਲੰਜ ਕਰ ਰਹੇ ਨੇ, ਇਸ ਲਈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਸ਼ਿਕਾਰ ਨੇ, ਉਹਨਾਂ ਨੂੰ ਜ਼ਲੀਲ ਵੀ ਕੀਤਾ ਜਾ ਰਿਹਾ ਹੈ। ਔਰ ਕਿਸੇ ਹੱਦ ਤੱਕ ਵੀ ਇਹ ਜਾਣਗੇ ਸਿੱਖਾਂ ਨੂੰ ਤਬਾਹ ਕਰਨ ਦੇ ਲਈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਸੋਹਨਮਾਲ ਜੀ ਵੀ, ਧਰਮ ਸਿੰਘ ਜੀ ਵੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਔਰ ਜਤਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਪਰਮਿੰਦਰ ਜੀ, ਮੁਹੰਮਦ ਯਾਕੂਬ ਜੀ ਵੀ ਸਾਨੂੰ ਲਵ ਖਾਲਿਸਤਾਨ, ਲਵ ਕਸ਼ਮੀਰ, डॉक्टर साहब, मिस नीलम बहुत बहुत शुक्रिया। और इसी तरह AK सिंह जी और इसी तरह नसरीन लियाज जी भी ये सानू कहते डॉक्टर साहब सिक्स शुड यूनाइट एंड फॉरगेट देयर डिफरेंसेस फॉर द अचीवमेंट ऑफ खालिस्तान। नसीम साहब तुसी बिल्कुल ठीक फरमाया।
ਪਰ ਏਜੰਸੀਆਂ ਵੀ ਆਪਣਾ ਕੰਮ ਕਰਦੀਆਂ ਹੁੰਦੀਆਂ ਨੇ। ਕੁਝ ਪੰਜਾਬ ਦੇ ਪਾਣੀ ਦੇ ਵਿੱਚ ਵੀ ਕੁਝ ਐਸਾ ਹੈ ਕਿ ਜਿਹਦੇ 'ਚ ਅਸੀਂ ਇੱਕ ਦੂਸਰੇ ਨੂੰ ਘੱਟ ਹੀ ਬਰਦਾਸ਼ਤ ਕਰਦੇ ਹਾਂ, ਪਰ ਫਿਰ ਵੀ ਏਜੰਡੇ ਦੇ ਉੱਤੇ ਸਿੱਖ ਕੌਮ ਇਕੱਠੀ ਹੈ ਆਲਮੋਸਟ। नीला बाबा जी भी और देश पंजाब दे और चंचल संधू जी भी और इसी तरह हाँ जी गुरजीत सिंह जी भी, पन्नू जी, कुलदीप कौर जी भी, सिंह गर्चा जी भी, गुरविंदर मान जी भी और सखजीवन पच्चू जी भी और शिव जी और इसी तरह सतनाम सिंह जी, गुरमीत सिंह जी, रेशम सिंह जी और मुहम्मद मसूद जी भी और मनजीत सिंह मठारू जी भी ये सानू फतेह बुलाते हैं। वाहिगुरू जी का खालसा वाहिगुरू जी की फतेह। TV 84 fine description about new development of Khalistan and Trump administration for 6 good news। बहुत शुक्रिया। राजनप्रीत सिंह जी भी और बलबीर सिंह टवाना जी भी और इसी तरह टोचा सिंह जी, ऋषि भारद्वाज जी भी आए ने और बलिहार सिंह कंग जी भी। ऋषि भारद्वाज जी ਨੂੰ ਚਲੋ ਤੁਸੀਂ ਆਂਦੇ ਹੋ ਬਹੁਤ ਮੁਬਾਰਕ, ਪਰ ਇਹਨਾਂ ਨੂੰ ਵੀ ਜਿਹਨੂੰ ਕਹਿੰਦੇ ਨੇ ਵੀ ਸ਼ਰਾਰਤ ਕਰਨ ਦੀ ਆਦਤ ਹੈ। ਉਹਨਾਂ ਨੇ ਗੰਗਾ ਸਿੰਘ ਢਿੱਲੋਂ ਤੇ ਖੁਸ਼ਵੰਤ ਸਿੰਘ ਦੀ ਮੀਟਿੰਗ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਜੀ ਉਹਨੇ ਖੁਸ਼ਵੰਤ ਸਿੰਘ ਨੇ, ਕਿਉਂਕਿ ਖੁਸ਼ਵੰਤ ਸਿੰਘ ਨੇ ਖੁਦ ਇਹ ਕੋਟ ਕੀਤਾ, ਗੰਗਾ ਸਿੰਘ ਢਿੱਲੋਂ ਨੇ ਉਹਨੂੰ ਉਹਦਾ ਜਵਾਬ ਕੀ ਦਿੱਤਾ ਕਿ ਉਹਨੇ ਕਿਹਾ ਜੀ ਤੁਸੀਂ ਜੇ ਇਹੀ ਹੈ ਤੇ ਆਪਣਾ ਨਾਂ ਤੁਸੀਂ ਤਾਂ ਗੰਗਾ ਦੇ ਨਾਂ ਤੇ ਰੱਖਿਆ ਹੋਇਆ ਹੈ ਤੇ ਤੁਸੀਂ ਪਟਾਮਕ ਸਿੰਘ ਬਣ ਜਾਓ, ਕਿਉਂਕਿ ਪਟਾਮਕ ਰਿਵਰ ਦੇ ਕੰਢੇ ਹੈ। ਵੈਸੇ ਰਿਸ਼ੀ ਭਾਰਦਵਾਜ ਜੀ ਇਹੀ ਖੁਸ਼ਵੰਤ ਸਿੰਘ ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਦਾ ਵੀ ਉਹਨੇ ਗੰਗਾ ਸਿੰਘ ਢਿੱਲੋਂ ਬਾਰੇ ਇਹ ਕਿਹਾ, ਇਹਨੇ ਹੀ ਇਹ ਕਿਹਾ ਸੀ ਨਵੰਬਰ 84 ਤੋਂ ਬਾਅਦ ਆਈ ਫੈਲਟ ਲਾਈਕ ਬੀਇੰਗ ਏ ਜੂ ਇਨ ਜਰਮਨੀ। ਇਸੇ ਹੀ ਖੁਸ਼ਵੰਤ ਸਿੰਘ ਨੇ ਜੂਨ 84 ਦੇ ਅਟੈਕ ਤੋਂ ਬਾਅਦ ਪਦਮ ਭੂਸ਼ਣ ਦਾ ਅਵਾਰਡ ਵਾਪਸ ਕਰ ਦਿੱਤਾ ਸੀ। ਔਰ ਇਸੇ ਹੀ ਖੁਸ਼ਵੰਤ ਸਿੰਘ ਦੀ ਜਿਹੜੀ ਹਿਸਟਰੀ ਆਫ ਦਾ ਸਿਕਸ ਫਸਟ ਵੋਲਿਊਮ ਬਾਅਦ 'ਚ ਉਹਨੇ ਉਹਦੇ 'ਚੋਂ ਕੱਢ ਦਿੱਤਾ ਸੀ, ਜਿਹਨੂੰ ਫੋਰਡ ਫਾਊਂਡੇਸ਼ਨ ਨੇ ਫਾਈਨੈਂਸ ਕੀਤਾ, 2 ਸਾਲ ਉਹਨੇ ਕੰਮ ਕੀਤਾ। ਉਹਦੇ 'ਚ ਉਹਨੇ ਕਿਹਾ ਸੀ ਕਿ ਜੇ ਸਿੱਖਾਂ ਦੇ ਕੋਲ ਆਪਣਾ ਮੁਲਕ ਨਹੀਂ ਹੋਏਗਾ ਤੇ ਸਿੱਖ ਬਹੁਤ ਜਲਦੀ ਹਿੰਦੂਆਂ ਦੇ ਵਿੱਚ ਜਿਹੜੇ ਨੇ ਅਸਿਮੀਲੇਟ ਹੋ ਜਾਣਗੇ। ਇਹੀ ਖੁਸ਼ਵੰਤ ਸਿੰਘ ਜਦੋਂ ਇਲਸਟ੍ਰੇਟਡ ਵੀਕਲੀ ਆਫ ਇੰਡੀਆ ਕੱਢਦਾ ਸੀ ਲੇਟ 1960 ਚਾਰਜ ਲਿਆ, ਉਹਨੇ 6 ਔਨ ਦਾ ਕ੍ਰਾਸ ਰੋਡਸ ਦੇ ਥੱਲੇ ਇਹ ਭਵਿੱਖਬਾਣੀ ਵੀ ਕੀਤੀ ਸੀ ਕਿ ਜੀ ਇਸ ਸਦੀ ਦੇ ਅੰਤ ਤੱਕ ਸਿੱਖਾਂ ਦਾ ਮਾਡਲ ਹੀ ਹੋਏਗਾ ਅਜਾਇਬ ਘਰ 'ਚ, ਉਹ ਅਸਿਮੀਲੇਟ ਹੋ। ਸੋ ਖੁਸ਼ਵੰਤ ਸਿੰਘ ਦੇ ਕਈ ਚਿਹਰੇ, ਕਈ ਫੇਜ਼ ਨੇ। ਉਹ ਵੀ ਵਕਤ ਆਇਆ ਜਦੋਂ ਉਹਨੇ ਕਿਹਾ ਕਿ ਆਈ ਐਮ ਏ ਸਿੱਖ ਬਾਈ ਐਕਸੀਡੈਂਟ, ਆਈ ਐਮ ਐਨ ਐਗਨੋਸਟਿਕ। ਉਹ ਵੀ ਜਿਹਦੇ 'ਚ ਉਹਨੇ ਕਦੇ ਇੰਦਰਾ ਗਾਂਧੀ ਦੀ ਐਮਰਜੈਂਸੀ ਦੀ ਹਮਾਇਤ ਕੀਤੀ ਔਰ ਉਸ ਦਾ ਨਾਂ ਉਸ ਵੇਲੇ ਦੇ ਜਿਹੜੇ ਫਰੀडम ਦੇ ਲਈ ਲੜਨ ਵਾਲੇ, ਲਿਬਰਟੀ ਲਈ ਸੀ, ਉਹ ਖੁਸ਼ਾਮਦ ਸਿੰਘ ਰੱਖਿਆ। ਸੋ ਤੁਹਾਨੂੰ ਇਸ ਕਿਸਮ ਦਾ ਹੀ ਚੰਗਾ ਲੱਗਦਾ, ਪਰ ਇਹ ਤੁਹਾਨੂੰ ਮੈਂ ਖੁਸ਼ਵੰਤ ਸਿੰਘ ਦੇ ਬਾਕੀ ਰੂਪ ਵੀ ਦੱਸੇ ਨੇ। ਹਾਂ, ਇੱਕ ਸਟੇਜ ਤੇ ਜਦੋਂ ਇਹਨੇ ਲਿਖਿਆ ਔਰ ਉਸ ਤੋਂ ਬਾਅਦ ਉਹਨੇ ਕਿਹਾ ਸੀ ਜੀ ਮੇਰੇ ਨਾਲ ਕੋਈ ਵੀ ਜਿਹੜਾ ਇਸ ਮੁੱਦੇ ਤੇ ਡਿਬੇਟ ਕਰ ਸਕਦਾ, ਤੁਸੀਂ ਪੁਰਾਣੇ ਜਾ ਕੇ ਗੂਗਲ ਕਰਕੇ ਕੱਢ ਲਓ। ਅਸੀਂ ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ DC 'ਚੋਂ ਇਹ ਚੈਲੰਜ ਕੀਤਾ ਸੀ ਖੁਸ਼ਵੰਤ ਸਿੰਘ ਨੂੰ ਕਿ ਵੀ ਤੂੰ ਨੈਸ਼ਨਲ ਪ੍ਰੈਸ ਕਲੱਬ ਆ, 5 ਜੱਜ ਕੋਈ ਰੱਖ ਲਓ, ਤੂੰ ਡਿਬੇਟ ਚਾਹੁੰਦਾ, ਅਸੀਂ ਤਿਆਰ ਹਾਂ ਇਸ ਮੁੱਦੇ ਤੇ ਵੀ ਤੈਨੂੰ ਖਾਲਿਸਤਾਨ ਦੇ ਬਾਰਡਰਸ ਦੀ ਸਮਝ ਨਹੀਂ ਹੈ ਜਾਂ ਖਾਲਿਸਤਾਨ ਦੇ ਕਨਸੈਪਟ ਦੀ ਨਹੀਂ ਹੈ। ਸੋ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਇੱਕ ਆਪਣਾ ਉਹਨਾਂ ਨੇ ਜਿਹੜਾ ਉਹ ਠੀਕ ਹੈ, ਹੀ ਵਾਜ਼ ਅ ਗੁੱਡ ਰਾਈਟਰ। ਉਸ ਦੇ ਕਾਲਮ ਤੁਹਾਨੂੰ ਸਭ ਨੂੰ ਬਹੁਤ ਚੰਗੇ ਲੱਗਦੇ ਸੀ ਕਿਉਂਕਿ ਸਭ ਤੋਂ ਪਹਿਲਾਂ ਸੰਤਾ ਤੇ ਬੰਤਾ ਇਹ ਜਿਹੜੇ ਨੇ ਉਹ ਦੋ ਜਿਹੜੇ ਕਰੈਕਟਰ ਕ੍ਰੀਏਟ ਕਰਕੇ ਉਹ ਖੁਦ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਵਿੱਚ ਫਖਰ ਮਹਿਸੂਸ ਕਰਦਾ ਸੀ। ਸੋ ਇਸ ਕਿਸਮ ਦੇ ਚਪਲੀ ਝਾੜ ਵੀ ਜਿਹੜੇ ਨੇ ਉਹ ਤੁਹਾਡੇ ਹੀਰੋ ਬਣ ਜਾਂਦੇ ਨੇ। और इस तरह बाबल सिंह की और फिर मनप्रीत सिंह ढिल्लों जी और निहंग सिंह जी भी और फिर इसी तरह कुलदीप सिंह जी भी, बिमी कौर जी एंड इसी तरह गुरप्रकाश सिंह जी भी और मनदीप कलसी जी भी ਕਹਿੰਦੇ ਨੇ ਔਰ ਹਿੰਦੂ ਬਿਮੀ ਕੌਰ ਜੀ ਤਾਂ ਮੈਨੂੰ ਲੱਗਦਾ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਹੀ ਕੁਝ ਕ੍ਰੀਏਟ ਕਰ ਰਹੇ ਨੇ ਕਿਉਂਕਿ ਨਾ ਕੋਈ ਫਿਕਰਾ ਬਣਦਾ ਹੈ ਕੋਈ ਦੂਜਾ। ਸੋ ਬੀਬੀ ਜੀ ਜੇ ਤੁਸੀਂ ਸੱਚਮੁੱਚ ਕੁਝ ਲਿਖਣਾ 2-4 ਲਾਈਨਾਂ ਆਪਣੇ ਮੁਬਾਰਕ ਹੱਥਾਂ ਨਾਲ ਲਿਖੋ। ਇਹ ਤਾਂ ਜੋ ਤੁਸੀਂ ਕਰ ਰਹੇ ਹੋ ਇਹਦੇ 'ਚ ਕੋਈ ਨਹੀਂ ਹੈ ਜੀ। ਬਿਲਕੁਲ। ਧਰਮ ਸਿੰਘ ਜੀ ਵੀ, ਸੁਰਜੀਤ ਕੌਰ ਜੀ ਵੀ, ਸਤਾਨ ਜੀ ਵੀ और इसी तरह फिर जसबीर सिंह जी भी और फिर इसी तरह जावेद बब्बर व्लॉग्स जी भी और मनप्रीत सिंह जाट साहब जी
ਐਸਜੀਪੀਜੀ ਦਾ ਅੱਗੇ ਭਵਿੱਖ ਕੀ ਹੋਵੇਗਾ? ਜੇ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਐਚਪੀਜੀ ਦੀਆਂ ਚੋਣ ਜਿੱਤ ਜਾਂਦੀ ਹੈ ਤਾਂ ਕੀ ਅਸਰ ਪੈ ਸਕਦਾ ਹੈ ਜੀ? ਮਨਪ੍ਰੀਤ ਸਿੰਘ ਜੀ, ਪਹਿਲੀ ਗੱਲ ਤਾਂ ਅਸੀਂ ਬਹੁਤ ਦੂਰ ਦਾ ਸ਼ਾਟ ਮਾਰ ਰਹੇ ਹਾਂ। ਉਹਨਾਂ ਨੇ ਸਭ ਕੁਝ ਖਿਲਾਰ ਕੇ ਰੱਖ ਦਿੱਤਾ ਹੈ। ਜਿੰਨੀਆਂ ਧਿਰਾਂ ਇਸ ਵੇਲੇ ਨੇ ਸਭ ਦੇ ਪਿੱਛੇ ਕੋਈ ਨਾ ਕੋਈ ਏਜੰਸੀ ਇੰਡੀਆ ਦੀ ਕੰਮ ਕਰ ਰਹੀ ਹੈ। ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਹੀ ਉਦੋਂ ਕਰਵਾਉਣੀਆਂ ਨੇ ਤੁਹਾਡੇ ਹੱਥੋਂ। ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਹੱਥਾਂ 'ਚੋਂ ਨਿਕਲੀ ਹੈ। ਕਿਵੇਂ ਜਿਹੜੇ ਕਰੈਕਟਰ ਨੇ ਉਹ ਅੱਗੇ ਨੇ। ਸੋ ਇਹ ਭੁੱਲ ਜਾਓ ਤੁਸੀਂ ਕਿ ਭਾਈ ਉਹ ਤੁਹਾਡੇ ਹੱਥ ਜਾਂ ਜਿਹੜੇ ਵੀ ਕੋਈ ਪੰਥ ਪ੍ਰਸਤ ਸੋਚ ਵਾਲੇ ਨੇ ਉਹਨਾਂ ਦੇ ਹੱਥ 'ਚ ਕੋਈ ਪਾਵਰ ਫੜਾਉਣਗੇ ਕਦੇ ਵੀ। ਉਹਨਾਂ ਨੇ ਜਿਹੜਾ ਤੁਹਾਨੂੰ ਰੋਲ ਕੇ ਰੱਖਿਆ ਹੋਇਆ ਹੈ ਔਰ ਫਰਦਰ ਇਸ ਭੰਬਲ ਭੂਸੇ ਨੂੰ ਹੀ ਉਹ ਅੱਗੇ ਵਧਾਉਣਗੇ। ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਨੇ ਕਿਸੇ ਪੰਥਕ ਧਿਰ ਨੂੰ ਅੱਗੇ ਨਹੀਂ ਆਉਣ ਦੇਣਾ। ਫਰਾਹ ਖਾਨ ਜੀ, ਅੰਗਰੇਜ਼ ਸਿੰਘ ਜੀ, ਬਲਜੀਤ ਵੈਦ ਜੀ, ਗੁਰਜਿੰਦਰ ਸਿੰਘ ਮਾਨਕੂ ਜੀ और मीत खख जी, शोएब राजपूत और इसी तरह फराह खान के और इसी तरह सुखजीत कौर, परमजीत सिंह, सब का बहुत बहुत शुक्रिया। अपने अपने व्यूअर्स को लेने इजाजत। व्यूअर्स, सारे प्रोग्राम का समा इत्थे मुकदा। तुसीं अपने राय ते सुझाव सानू भेजना भुलना। साडे इस पते ते SOSHV ते असीं अपना प्रोग्राम लैके फिर दोबारा तुहाडे सामने होवांगे। तद तक ले मैनू ते अपना सुना गया दो देखती रहो TV। बुला दिओ फतेह। वाहिगुरू जी का खालसा, वाहिगुरू जी की फतेह। रब राखा।